ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਮਾਫੀ ਚਾਹੁੰਦੇ ਹਾਂ ਸਭ ਤੋਂ ਪਹਿਲਾਂ ਸਾਰੇ ਸਰੋਤਿਆਂ ਤੋਂ ਦੇਰੀ ਦੇ ਨਾਲ ਆਉਣ ਦੇ ਲਈ। ਥੋੜ੍ਹੀ ਤਕਨੀਕੀ ਪ੍ਰੋਬਲਮ ਆ ਗਈ ਸੀ ਜਿਸ ਕਰਕੇ ਉਸ ਨੂੰ ਹੱਲ ਕਰਦਿਆਂ ਥੋੜ੍ਹਾ ਸਮਾਂ ਲੱਗ ਗਿਆ ਅਤੇ ਆਪਾਂ ਦੇਰੀ ਦੇ ਨਾਲ ਜਿਹੜੇ ਆਏ ਹਾਂ ਉਸ ਚੀਜ਼ ਦੇ ਲਈ ਤੁਹਾਡੇ ਸਾਰਿਆਂ ਤੋਂ ਆਪਾਂ ਮਾਫੀ ਮੰਗਦੇ ਹਾਂ। ਅਤੇ ਇਸ ਟਾਈਮ ਮੇਰੇ ਨਾਲ ਮਲੋਟ ਸਟੂਡੀਓਜ਼ ਤੋਂ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ ਰਾਜਕਰਨਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਕਾਲ ਕਰੋ, ਨੰਬਰ ਹੈਗਾ ਜੀ 408 272 2500 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਕਲੋਵਿਸ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਗੁਰੂਸਰੀਆ ਜੀ, ਆਪਾਂ ਗੱਲਬਾਤ ਦਾ ਸਿਲਸਿਲਾ ਹੁਣ ਸ਼ੁਰੂ ਕਰਦੇ ਹਾਂ। ਮੋਦੀ ਅਤੇ ਚੀਨੀ ਰਾਸ਼ਟਰਪਤੀ ਨੇ ਇੱਕ ਦੂਜੇ ਦੀ ਪ੍ਰਸ਼ੰਸਾ ਕੀਤੀ, ਪਰ ਸਿੱਕਮ ਦੇ ਮੁੱਖ ਮੰਤਰੀ ਨੇ ਦੇ ਬਿਆਨ ਨੂੰ ਤਵੱਜੋ ਨਾ ਦੇ ਕੇ ਭਾਰਤ ਵਰਤ ਰਿਹਾ ਹੈ ਲਾਪਰਵਾਹੀ। ਦੇਖੋ ਅੱਜ G20 ਸੰਮੇਲਨ ਦੇ ਵਿੱਚ ਇਹ ਇਕੱਠੇ ਹੋਏ। ਉੱਥੇ ਪਹਿਲਾਂ ਇਹ ਖਬਰ ਆ ਗਈ, ਚੀਨੀ ਮੀਡੀਆ ਜਿਹੜਾ ਕਿ ਸਰਕਾਰੀ ਮੀਡੀਆ ਉਹਨਾਂ ਨੇ ਕਹਿਤਾ ਸੀ ਕਿ ਜਿਹੜਾ ਚੀਨੀ ਰਾਸ਼ਟਰਪਤੀ ਹੈ ਸ਼ੀ ਜਿਨਪਿੰਗ, ਉਹ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਨਹੀਂ ਕਰੇਗਾ, ਮੋਦੀ ਦੇ ਨਾਲ ਮੁਲਾਕਾਤ ਨਹੀਂ ਕਰੇਗਾ। ਤੇ ਇਹਨਾਂ ਨੇ ਅੱਗੋਂ ਬਿਆਨ ਦੇ ਦਿੱਤਾ ਮੋੜਵਾ, ਇਹ ਆਂਦੇ ਕਿ ਅਸੀਂ ਕਿਹੜਾ ਪਹਿਲਾਂ ਅੱਟੇ ਸੱਟੇ ਲਾਏ ਆ, ਮੁਲਾਕਾਤ ਤੇ ਤੈਅ ਹੀ ਹੈ ਨਹੀਂ, ਫਿਰ ਰੱਦ ਹੋਣ ਦੀ ਕਿਹੜੀ ਗੱਲ ਆ। ਸੋ ਉਸ ਤੋਂ ਬਾਅਦ ਚੀਨ ਦੇ ਨਾ ਅੱਜ ਥੋੜ੍ਹੇ ਜਿਹੇ ਤੇਵਰ ਜਿਹੜੇ ਸੀਗੇ, ਤਲਖ ਤੇਵਰ ਸੀ, ਉਹ ਥੋੜ੍ਹੇ ਜਿਹੇ ਨਰਮ ਹੋਏ, ਮੁਲਾਇਮ ਹੋਏ। ਅੱਜ ਉਹਨਾਂ ਦਾ ਇੱਕ ਬਿਆਨ ਹੋਰ ਆ ਗਿਆ ਅਧਿਕਾਰਤ ਤੌਰ ਤੇ ਵਿਦੇਸ਼ ਮੰਤਰਾਲੇ ਵੱਲੋਂ, ਉਹ ਕਹਿੰਦੇ ਕਿ ਸਾਡੇ ਨਜ਼ਦੀਕੀਆਂ 'ਚੋਂ ਭਾਰਤ ਇੱਕ ਆ। ਉਦੋਂ ਸੰਕੇਤ ਮਿਲਿਆ ਥੋੜਾ ਜਿਹਾ, ਇਹ ਲੱਗਦਾ ਹੈ ਕਿ ਗੁੱਸੇ ਵਾਲੀ ਝੱਗ ਥੋੜੀ ਜਿਹੀ ਹੁਣ ਪੈ ਗਈ ਆ। ਫਿਰ ਅੱਜ ਇਸ ਸੰਮੇਲਨ ਦੇ ਵਿੱਚ ਜਦੋਂ ਇਕੱਠੇ ਹੋਏ, ਦੇਖੋ ਮੁਲਾਕਾਤ ਰਸਮੀ ਆ, ਕੋਈ ਉਹ ਮੁਲਾਕਾਤ ਇਹਨਾਂ ਮੁੱਦਿਆਂ ਨੂੰ ਲੈ ਕੇ ਨਹੀਂ ਹੈ। ਮੁਲਾਕਾਤ ਭਾਵੇਂ ਰਸਮੀ ਸੀ, ਪਰ ਜਿਸ ਤਰੀਕੇ ਦੇ ਨਾਲ ਗਰਮਜੋਸ਼ੀ ਦੇਖੀ ਗਈ ਦੋਨਾਂ ਦੇ ਦਰਮਿਆਨ, ਮੋਦੀ ਸਾਹਿਬ ਔਰ ਸ਼ੀ ਜਿਨਪਿੰਗ ਦੇ ਦਰਮਿਆਨ, ਉਹ ਤੋਂ ਥੋੜਾ ਅੰਦਾਜ਼ਾ ਹੋਇਆ ਕਿ ਹੁਣ ਸ਼ਾਇਦ ਗੁੱਸਾ, ਤਲਖੀ, ਕਸ਼ੀਦਗੀ ਹੈ ਜਿਹੜੀ ਰਿਸ਼ਤਿਆਂ 'ਚ ਆਈ, ਥੋੜੀ ਇਹਨਾਂ 'ਚੋਂ ਅਸੀਂ ਸਮਝ ਸਕਦੇ ਹਾਂ ਕਿ ਥੋੜੀ ਜਿਹੀ ਇਹਨਾਂ 'ਚੋਂ ਹੁਣ ਢਲਾਈ ਦੇਖਣ ਨੂੰ ਮਿਲ ਸਕਦੀ ਹੈ। ਪਰ ਉੱਥੇ ਦੋਨਾਂ ਨੇ ਜਿਹੜੀ ਇੱਕ ਦੂਜੇ ਦੀ ਉਸਤਤ ਕੀਤੀ, ਉਹ ਵੀ ਬੜੀ ਦਿਲਚਸਪ ਰਹੀ। ਖਾਸ ਤੌਰ ਤੇ ਜਿਨਪਿੰਗ ਨੂੰ ਇਹਨਾਂ ਨੇ ਵਧਾਈ ਦਿੱਤੀ। ਮੋਦੀ ਸਾਹਿਬ ਨੇ ਕਹਿੰਦੇ ਕਿ ਜਿਸ ਤਰ੍ਹਾਂ ਤੁਸੀਂ ਬ੍ਰਿਕਸ ਨੂੰ ਲੀਡ ਕਰਦੇ ਪਏ ਹੋ, ਉਹ ਕਾਬਲੇ ਤਾਰੀਫ ਹੈ। ਤੇ ਦੂਜੇ ਪਾਸੇ ਉਹਨੇ ਵੀ ਨਾਲ ਲਗਵਾ ਇਸ ਭਾਜੀ ਨੂੰ ਮੋੜ ਦਿੱਤਾ। ਉਹ ਕਹਿੰਦਾ ਮੋਦੀ ਸਾਹਿਬ, ਜਿਸ ਤਰੀਕੇ ਨਾਲ ਤੁਸੀਂ ਅੱਤਵਾਦ ਦੇ ਖਿਲਾਫ ਲੜਦੇ ਪਏ ਹੋ, ਤਾਰੀਫ ਤੁਹਾਡੀ ਵੀ ਹੋਣੀ ਚਾਹੀਦੀ ਹੈ। ਸੋ ਦੋਨੇ ਤਾਰੀਫ ਕਰ ਗਏ ਇੱਕ ਦੂਜੇ ਦੀ। ਸਾਰੇ ਜਦੋਂ ਇਹ ਮਿਲ ਰਹੇ ਸਨ ਤੇ ਲੋਕੀ ਇਹ ਕਹਿੰਦੇ ਸੀ ਕਿ ਹਮ ਮਿਲੇ ਤੁਮ ਮਿਲੇ ਤੇ ਸਭ ਦੂਰ ਗਿਲੇ। ਸੋ ਇਹ ਦੋਨੇ ਮਿਲੇ ਆ ਉੱਥੇ। ਹੁਣ ਗਿਲੇ ਪਤਾ ਨਹੀਂ ਦਿਲ 'ਚੋਂ ਦੂਰ ਹੋਏ ਜਾਂ ਨਹੀਂ ਹੋਏ, ਇਹ ਤੇ ਹੁਣ ਅੱਗੇ ਜਾ ਕੇ ਪਤਾ ਲੱਗੇਗਾ ਕਿ ਕੀ ਇਹਨਾਂ ਦੋਨਾਂ ਦੇਸ਼ਾਂ ਦੇ ਵਿੱਚ ਜਿਹੜੀ ਟਸਲਬਾਜ਼ੀ ਚੱਲਦੀ ਹੈ ਉਹਦੇ 'ਚੋਂ ਕਿਹੜਾ ਬੈਕਫੁੱਟ ਤੇ ਹੁੰਦਾ। ਕਿਉਂਕਿ ਚੀਨੀ ਕਹਿੰਦੇ ਆ ਕਿ ਇਹ ਸਾਡੀ ਹੱਦ 'ਚ ਆ ਕੇ ਬੈਠੇ, ਇਹ ਪਿੱਛੇ ਜਾਣ। ਭਾਰਤੀ ਕਹਿੰਦੇ ਕਿ ਨਹੀਂ, ਅਸੀਂ ਤੇ ਆਪਦੀ ਥਾਂ ਤੇ ਬੈਠੇ ਹਾਂ। ਇਹ ਐਵੇਂ ਰੌਲਾ ਪਾਈ ਜਾਂਦੇ ਆ। ਹੁਣ ਕਿਹੜਾ ਦੇਸ਼ ਪਹਿਲ ਕਦਮੀ ਕਰਦਾ, ਉਹ ਦੇਖਣਾ ਦਿਲਚਸਪ ਹੋਏਗਾ। ਦੂਜੇ ਪਾਸੇ ਜਿਹੜੀ ਤੁਸੀਂ ਗੱਲ ਕਹੀ ਆ ਨਾ, ਉਹ ਬੜੀ ਮਹੱਤਵਪੂਰਨ ਆ, ਜਿਹੜੀ ਸਿੱਕਮ ਵਾਲੀ ਆ। ਦੇਖੋ ਸਿੱਕਮ ਦਾ ਪਿਛੋਕੜ ਕੀ ਹੈ, ਸਭ ਤੋਂ ਪਹਿਲਾਂ ਜਾਣਨਾ ਇਹ ਜ਼ਰੂਰੀ ਹੈ। ਸਿੱਕਮ ਆਜ਼ਾਦੀ ਵੇਲੇ ਨਾਲ ਨਹੀਂ ਸੀ ਰਲਿਆ ਭਾਰਤ ਦੇ। ਇਹਨਾਂ ਨੇ ਖੁਦ ਮੁਖਤਿਆਰੀ ਰਾਜ ਵਾਲਾ ਇਹਨਾਂ ਨੂੰ ਦਰਜਾ ਦੇ ਦਿੱਤਾ ਸੀਗਾ 1955 ਦੇ ਵਿੱਚ। ਇਹਨਾਂ ਦੇ ਕੋਲ 2-3 ਅਧਿਕਾਰ ਸੀ, ਜਿਵੇਂ ਕਸ਼ਮੀਰ ਵਾਲਾ ਹਿਸਾਬ ਕਿਤਾਬ ਵੀ ਸੀ ਬਿਲਕੁਲ। ਦੂਰ ਸੰਚਾਰ ਛੱਡ ਕੇ, ਡਿਫੈਂਸ ਛੱਡ ਕੇ, ਵਿਦੇਸ਼ ਮੰਤਰਾਲਾ ਛੱਡ ਕੇ, ਬਾਕੀ ਸਾਰੇ ਉਹਨਾਂ ਦੇ ਇਖਤਿਆਰਾਤ ਸਨ। ਤੇ ਉਦੋਂ ਫਿਰ ਉੱਥੇ ਸਰਕਾਰ ਬਣਾ ਦਿੱਤੀ ਗਈ, ਇੱਕ ਕੰਮ ਚਲਾਊ ਜੀ ਸਰਕਾਰ ਬਣਾ ਦਿੱਤੀ ਗਈ। ਉਸ ਸਰਕਾਰ ਨੇ ਕੰਮ ਕੀਤਾ, ਠੀਕ ਠਾਕ ਕਰਦੇ ਰਹੇ। ਪਰ ਅਸਲ 'ਚ ਹੋਇਆ ਕਿ ਜਿਹੜਾ ਉਹਨਾਂ ਦਾ ਉਸ ਸਮੇਂ ਦਾ ਪ੍ਰਸ਼ਾਸਕ ਸੀ, ਉਹ 71-72 'ਚ ਜਾ ਕੇ ਉਹ ਥੋੜਾ ਜਿਹਾ ਪਕੜ ਆਪਣੀ ਢਿੱਲੀ ਕਰ ਬੈਠਾ।
ਉੱਥੇ ਫਿਰ ਰਾਜ ਭਵਨ ਦੇ ਅੱਗੇ ਦੰਗੇ ਹੋ ਗਏ 73 ਦੇ ਵਿੱਚ, ਬਹੁਤ ਜ਼ਬਰਦਸਤ ਦੰਗੇ ਹੋਏ ਸੀਗੇ। ਫਿਰ ਇਹਨਾਂ ਨੂੰ ਪਤਾ ਲੱਗਿਆ ਕਿ ਹੁਣ ਇਹਦੀ ਸਥਿਤੀ ਕਮਜ਼ੋਰ ਆ, ਬੱਤਰ ਆਈ ਪਈ ਹੈ, ਜ਼ਮੀਨ ਨੂੰ ਵਾਹ ਦਿੱਤਾ ਜਾਵੇ। ਉਸ ਸਮੇਂ ਇੰਦਰਾ ਗਾਂਧੀ ਸੀ। ਇੰਦਰਾ ਗਾਂਧੀ ਨੇ ਬੜੀ ਚਲਾਕੀ ਦੇ ਨਾਲ ਉੱਥੇ ਰਾਓ ਦੇ ਕੁਝ ਅਧਿਕਾਰੀ ਭੇਜੇ, ਜਿਨ੍ਹਾਂ ਨੇ ਲੋਕਾਂ ਨੂੰ, ਤੁਹਾਨੂੰ ਪਤਾ ਹੀ ਹੈ ਜਿਸ ਤਰੀਕੇ ਨਾਲ ਖੁਫੀਆ ਏਜੰਸੀਆਂ ਕਰਦੀਆਂ, ਲੋਕਾਂ ਨੂੰ ਥੋੜਾ ਹੋਰ ਗਰਮ ਕਰ ਦਿੱਤਾ। ਸੋ ਜਦੋਂ ਲੋਹਾ ਪੂਰੀ ਤਰ੍ਹਾਂ ਗਰਮ ਹੋ ਗਿਆ, ਇਹਨਾਂ ਨੇ ਚੋਟ ਕਰ ਦਿੱਤੀ, ਜਾ ਕੇ 5,000 ਫੌਜੀ ਭੇਜ ਕੇ ਰਾਜ ਭਵਨ ਦੇ ਅੱਗੇ ਜਿਹੜੇ ਉਹਨਾਂ ਦੇ ਥੋੜੇ ਜਿਹੇ ਹੈਗੇ ਸੀਗੇ ਗਾਰਡ, ਉਹ ਸਾਰੇ ਕਾਬੂ ਕਰਕੇ ਝੰਡਾ ਚਾੜਤਾ। ਉਸ ਤੋਂ ਬਾਅਦ ਇੱਕ ਇਹਨਾਂ ਨੇ ਰੈਫਰੈਂਡਮ ਵੀ ਕੀਤਾ। ਇਹ ਵੀ ਇੱਕ ਇਤਿਹਾਸਕ ਤੱਥ ਆ, ਇੱਕ ਰੈਫਰੈਂਡਮ ਵੀ ਕਰਵਾਇਆ ਸੀ, ਪਰ ਉਸ ਰੈਫਰੈਂਡਮ ਬਾਰੇ ਕਿਹਾ ਜਾਂਦਾ ਹੈ ਕਿ ਉਹ ਸਿਰਫ ਨਾ ਮਾਤਰ ਦਾ ਹੀ ਸੀ, ਸਾਰਾ ਸੈਟਰ ਰਾਓ ਨੇ ਉੱਥੇ ਕੀਤਾ ਹੋਇਆ ਸੀਗਾ। ਸੋ ਉਸ ਤੋਂ ਬਾਅਦ ਸਿੱਕਮ ਸੀਗਾ ਜਿਹੜਾ ਉਹ ਭਾਰਤ ਦਾ ਹਿੱਸਾ ਬਣ ਗਿਆ। ਹੁਣ ਅਸਲ ਦੇ ਵਿੱਚ ਸਮੱਸਿਆ ਕਿੱਥੇ ਹੈ? ਸਿੱਕਮ ਵੈਸੇ ਇੱਕ ਗੱਲ ਮੰਨਣੀ ਪਵੇਗੀ, ਮੰਨਣ ਵਾਲੀ ਗੱਲ ਆ ਕਿ ਭਾਰਤ ਨੇ ਸਿੱਕਮ ਦਾ ਖਿਆਲ ਬਹੁਤ ਵਧੀਆ ਰੱਖਿਆ। ਔਰ ਕਮਾਲ ਦੀ ਗੱਲ ਆ ਰਾਜ ਕਰਨਵੀਰ ਸਿੰਘ ਜੀ ਕਿ ਭਾਰਤ ਦੇ ਵਿੱਚ ਇਸ ਸਮੇਂ ਸਿੱਕਮ ਜਿੰਨੀ ਤਰੱਕੀ ਕਰਦਾ ਮੇਰੇ ਖਿਆਲ ਦੇ ਨਾਲ ਕੋਈ ਸੂਬਾ ਨਹੀਂ ਕਰਦਾ ਪਿਆ। ਉਹਨਾਂ ਦੀ ਜਿਹੜੀ ਵਿਕਾਸ ਦਰ ਹੈ ਨਾ ਉਹ 22% ਹੈ, ਪੂਰੇ ਮੁਲਕ ਦੀ 8% ਉਹਨਾਂ ਦੀ 22% ਹੈ। ਔਰ ਇਸ ਤੋਂ ਵੀ ਅੱਗੇ ਜੇ ਚੱਲ ਜਾਈਏ ਤਾਂ ਉਹ ਪਹਿਲਾ ਸੂਬਾ ਹੈ ਜਿੱਥੇ ਹਰੇਕ ਘਰ ਦੇ ਕੋਲ ਟਾਇਲਟ ਹੈ ਆਪਣਾ। ਇਹ ਇੱਕ ਉਹਨਾਂ ਦੀ ਬਹੁਤ ਵੱਡੀ ਪ੍ਰਾਪਤੀ ਹੈ। ਸੋ ਉਹਨਾਂ ਦੀ ਵਿਕਾਸ ਦਰ ਵੀ ਅੱਗੇ ਹੈ। ਸੋ ਇਹ ਸਾਰਾ ਕੁਛ ਹੈ ਜਿਹੜਾ ਸਿੱਕਮ ਦਾ ਖਿਆਲ ਰੱਖਣ ਦਾ ਹੀ ਨਤੀਜਾ ਕਿ ਸਰਕਾਰ ਨੇ ਬਹੁਤ ਇਹਨਾਂ ਨੂੰ ਪਲੋਸ ਕੇ ਰੱਖਿਆ। ਹੁਣ ਕੀ ਹੈ ਕਿ ਉੱਥੇ 20 ਸਾਲ ਤੋਂ ਇੱਕੋ ਹੀ ਹੈ CM, ਉਹਦਾ ਨਾਂ ਆ ਪਵਨ ਚਾਮਲਿੰਗ, ਉਹਨੂੰ ਕਹਿ ਦਿੰਦੇ ਆ। ਪਵਨ ਚਾਮਲਿੰਗ ਨੇ ਅਚਾਨਕ ਬਿਆਨ ਦਿੱਤਾ ਕੱਲ, ਜਿਹੜਾ ਕਿ ਬਹੁਤਾ ਗੌਰਿਆ ਨਹੀਂ ਗਿਆ। ਉਹਨੇ ਆਖਿਆ ਕਿ ਬੰਗਾਲ ਭਾਰਤ ਤੇ ਚੀਨ ਦੇ ਦਰਮਿਆਨ ਅਸੀਂ ਕਹਿੰਦੇ ਕਿ ਸੈਂਡਵਿਚ ਬਣਨ ਲਈ ਨਹੀਂ ਜਾ ਰਲੇ ਭਾਰਤ ਦੇ ਨਾਲ, ਕਿ ਅਸੀਂ ਸੈਂਡਵਿਚ ਬਣ ਜਾਈਏ, ਇਹਨਾਂ ਤਿੰਨਾਂ ਦੀ ਅੱਗ ਦੇ ਵਿੱਚ ਅਸੀਂ ਝੁਲਸਦੇ ਰਹੀਏ। ਉਹਦਾ ਬਿਆਨ ਹੁਣ ਕਈ ਮਾਇਨੇ ਰੱਖਦਾ ਕਿਉਂਕਿ ਉਹਨੂੰ 20 ਸਾਲ ਹੋ ਗਏ ਲਗਾਤਾਰ ਉਹ ਪ੍ਰਦੇਸ਼ ਦਾ ਮੁਖੀ ਆ। ਉਹਦੀ ਗੱਲ ਤੇ ਗੌਰ ਨਾ ਕਰਨਾ ਭਾਰਤ ਨੂੰ ਮਹਿੰਗਾ ਪੈ ਸਕਦਾ ਰਾਜ ਕਰਨਵੀਰ ਸਿੰਘ ਜੀ, ਕਿਉਂਕਿ ਇਹ ਚੀਨ ਨੇ ਪਿੱਛੇ ਜੇ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ। ਕੱਲ ਦੀ ਗੱਲ ਹੀ ਹੈ ਮੇਰੇ ਖਿਆਲ ਦੇ ਨਾਲ, ਜਦੋਂ ਬਿਆਨਾਂ ਦੀ ਉਹਨਾਂ ਨੇ ਝੜੀ ਲਾ ਦਿੱਤੀ ਸੀ ਤੇ ਵਿੱਚ ਇਹ ਵੀ ਬਿਆਨ ਦਿੱਤਾ ਸੀ ਕਿ ਕਿਉਂ ਨਾ ਆਓ ਹੁਣ ਸਿੱਕਮ ਦੀ ਆਜ਼ਾਦੀ ਦਾ ਸਮਰਥਨ ਕਰੀਏ। ਇੱਕ ਪਾਸੇ ਚੀਨ ਜਿਹੜਾ ਇਸ਼ਾਰਾ ਕਰਦਾ ਪਿਆ ਔਰ ਉੱਥੋਂ ਚੀਫ ਮਿਨਿਸਟਰ ਦੀ ਇਹ ਆਵਾਜ਼ ਉੱਠਣੀ, ਇਹ ਇਹਨਾਂ ਦੀ ਇੱਕ ਖਤਰੇ ਦੀ ਘੰਟੀ ਹੈ, ਜਾਂ ਕਹਿ ਲਈਏ ਕਿ ਇਹਨਾਂ ਨੂੰ ਜਗਾਉਣ ਲਈ ਇੱਕ ਚੋਭ ਹੈ। ਜਾਗ ਜਾਣਾ ਚਾਹੀਦਾ, ਧਿਆਨ ਰੱਖਣਾ ਚਾਹੀਦਾ, ਕਿਉਂਕਿ ਸਿੱਕਮ ਇਹਨਾਂ ਲਈ ਬਹੁਤ ਅਹਿਮ ਸੂਬਾ ਹੈ। ਜੇ ਉਹ ਕੱਲ ਨੂੰ ਨਿਖੜਦਾ ਜਾਂ ਕਿ ਹਥਿਆਇਆ ਜਾਂਦਾ ਉਸ ਸੂਰਤ ਦੇ ਵਿੱਚ 21 ਮੀਲ ਦੀ ਜਿਹੜੀ ਫਿਰ ਉਹ ਰਹਿ ਜਾਏਗੀ, ਇਹਨਾਂ ਨੂੰ ਜਿਹਨੂੰ ਧੌਣ ਕਹਿ ਦਿੰਦੇ ਆ, ਧੌਣ ਰਹਿ ਜਾਏਗੀ 21 ਮੀਲ ਦੀ ਇਹਨਾਂ ਦੀ ਸਿਰਫ। ਤੇ ਜੇ ਉਹ ਚੀਨ ਝਟਕਾਉਣ ਤੇ ਆਵੇ ਤੇ 15 ਮਿੰਟਾਂ 'ਚ ਝਟਕਾ ਦੂਗੀ, ਮੁੜ ਕੇ ਭਾਰਤ ਉਹਨਾਂ ਕਈ ਸੂਬਿਆਂ ਦੇ ਨਾਲ ਕੱਟਿਆ ਜਾਊਗਾ। ਇਹਨਾਂ ਦਾ ਕਹਿਣਾ ਸਿੱਕਮ ਵਾਲਿਆਂ ਦਾ ਇਹ ਹੈ ਕਿ ਦੇਖੋ ਜਿਹੜੀ ਸੜਕ ਆਉਂਦੀ ਹੈ ਨਾ ਉਹਨੂੰ ਕੌਮੀ ਰਾਜਮਾਰਗ ਆ ਮੇਰੇ ਖਿਆਲ ਦੇ ਨਾਲ 31 ਨੰਬਰ, ਉਹ ਕਹਿੰਦੇ ਕਿ ਗੋਰਖਾਲੈਂਡ ਵਾਲੇ ਆ ਜਿਹੜੇ ਉਹ ਬੰਦ ਕਰ ਦਿੰਦੇ ਆ, ਆਏ ਦਿਨ ਉਹ ਬੰਦ ਕਰ ਦਿੰਦੇ। ਉੱਥੇ ਬਹੁਤ ਵੱਡਾ ਅੰਦੋਲਨ ਛਿੜਿਆ ਹੋਇਆ, ਸਾਡਾ ਹੁਣ ਤੱਕ 60,000 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ। ਉਧਰੋਂ ਦੂਜੇ ਪਾਸੇ ਬੰਗਾਲ ਵਾਲੇ ਸਾਡੀ ਗੱਲ ਨਹੀਂ ਸੁਣਦੇ, ਉਧਰੋਂ ਭਾਰਤ ਵਾਲੇ ਸਾਡਾ ਮਸਲਾ ਨਹੀਂ ਹੱਲ ਕਰਦੇ, ਉਧਰੋਂ ਚੀਨ ਵਾਲੇ ਸਾਡੇ ਮੂਹਰੇ ਹਿੱਕ ਡਾ ਕੇ ਖੜੇ ਆ, ਅਸੀਂ ਜਾਈਏ ਤੇ ਜਾਈਏ ਕਿਤੇ। ਉਹਨਾਂ ਦਾ ਇਹ ਖਦਸ਼ਾ, ਉਹਨਾਂ ਦਾ ਇਹ ਆਪਣੇ ਆਪ ਦੇ ਵਿੱਚ ਗੁੱਸੇ ਵਜੋਂ ਇਹਨਾਂ ਨੂੰ ਪ੍ਰਗਟਾਉਣਾ, ਉਹ ਸਾਰਾ ਉਹਨਾਂ ਦੀ ਬੇਚੈਨੀ ਹੈ ਜਿਹਨੂੰ ਸਮਝਣ ਦੀ ਜ਼ਰੂਰਤ ਆ। ਜੇ ਨਾ ਸਮਝੇ ਤੇ ਫਿਰ ਬਹੁਤ ਵੱਡੀ ਭੁੱਲ ਹੋ ਸਕਦੀ ਹੈ। ਜੀ ਜੀ ਜੀ। ਤੇ ਮਿੰਟੂ ਜੀ, ਅਗਲੀ ਆਪਾਂ ਗੱਲ ਕਰਦੇ ਹਾਂ ਲਾਲੂ ਪ੍ਰਸਾਦ ਯਾਦਵ ਦੇ ਘਰ ਸਮੇਤ CBI ਨੇ ਕਈ ਟਿਕਾਣਿਆਂ ਤੇ ਛਾਪੇਮਾਰੀ ਕੀਤੀ। ਲਾਲੂ ਦੇ ਘਰ ਛਾਪੇ ਫਿਰ ਚਾਲੂ। ਲਾਲੂ ਯਾਦਵ ਪਿਛਲੇ ਦਿਨੀ ਇਹਨਾਂ ਛਾਪਿਆਂ ਦਾ ਸਾਹਮਣਾ ਕਰਨਾ ਪਿਆ ਸੀ, ਜਾਂ ਕਹਿ ਲਓ ਸਿਆਪਿਆਂ ਦਾ ਸਾਹਮਣਾ ਕਰਨਾ ਪਿਆ ਸੀ। ਇਹਦੇ ਧੀ ਤੇ ਜਵਾਈ ਦੀ ਪੇਸ਼ੀ ਹੋਈ, ਤੁਹਾਨੂੰ ਸਾਰਿਆਂ ਨੂੰ ਯਾਦ ਹੀ ਹੋਣਾ। ਉਹਨਾਂ ਤੇ ਵੀ ਦੋਸ਼ ਇਹੋ ਹੀ ਸਨ ਕਿ ਉਹਨਾਂ ਨੇ ਆਮਦਨ ਤੋਂ ਵੱਧ ਜਾਇਦਾਦ ਇਕੱਤਰ ਕੀਤੀ, ਪਰ ਉਹ ਮਾਮਲਾ ਕਰ ਵਿਭਾਗ ਕੋਲ ਸੀਗਾ, ਆਮਦਨ ਟੈਕਸ ਵਾਲਿਆਂ ਕੋਲ ਸੀਗਾ, ਉਹਨਾਂ ਨੇ ਪੁੱਛਗਿੱਛ ਕੀਤੀ ਹੈ। ਪਰ ਅੱਜ CBI ਨੇ ਰੇਡ ਮਾਰੀ ਹੈ। ਹੁਣ CBI ਹੀ ਜਿਹੜਾ ਇਸ ਸਮੇਂ ਬੰਦਾ CBI ਨੂੰ ਰਨ ਕਰਦਾ ਪਿਆ, ਉਹ ਵੀ ਮੋਦੀ ਸਾਹਿਬ ਦਾ ਬਹੁਤ ਨੇੜੂ ਹੈ। ਉਹਦਾ ਨਾਂ ਰਾਕੇਸ਼ ਅਸਥਾਨਾ, ਉਹ ਵੀ ਗੁਜਰਾਤ ਕੈਡਰ ਦਾ ਹੀ ਹੈ। ਜਿਵੇਂ ਕੱਲ ਆਪਾਂ ਚਰਚਾ ਕਰਦੇ ਪਏ ਸੀ ਨਾ ਮੁੱਖ ਚੋਣ ਕਮਿਸ਼ਨਰ ਉਹਨਾਂ ਦੀ, ਉਹ ਉਹਨਾਂ ਦੀ ਚੁੰਡਲੀ ਚੋਂ ਹੀ ਹੈ। ਖੈਰ CBI ਤੇ ਵੈਸੇ ਵੀ ਅੱਜ ਕੱਲ੍ਹ ਇੰਨੀ ਬਦਨਾਮ ਹੋ ਚੁੱਕੀ ਹੈ ਰਾਜ ਕਰਨਵੀਰ ਸਿੰਘ ਜੀ, ਜੇ ਉਹ
ਤਵੇ ਤੇ ਬਹਿ ਕੇ ਵੀ ਕਵੇ ਕਿ ਹਾਂਜੀ ਨਹੀਂ ਅਸੀਂ ਇਮਾਨਦਾਰੀ ਨਾਲ ਕੰਮ ਕੀਤਾ, ਤੇ ਲੋਕੀ ਯਕੀਨ ਨਹੀਂ ਕਰਦੇ, ਜਿੰਨੀ ਮਰਜ਼ੀ ਉਹ ਇਮਾਨਦਾਰੀ ਵਿਖਾ ਲੇ, ਕਿਉਂਕਿ ਉਹਨਾਂ ਨੇ ਪਹਿਲਾਂ ਬੇਈਮਾਨੀ ਇੰਨੀ ਦਿਖਾਈ ਆ, ਪਹਿਲਾਂ ਉਹਨਾਂ ਨੇ ਚਮਚਾਗਿਰੀ ਇੰਨੀ ਕੀਤੀ ਹੈ ਕਿ ਸੁਪਰੀਮ ਕੋਰਟ ਤੱਕ ਵੀ ਉਹ ਇੱਕ ਵੇਲਾ ਆਇਆ ਸੀ ਏਦਾਂ ਦਾ ਕਿ ਤੋਤਾ ਕਹਿ ਗਈ ਸੀ ਇਹਨਾਂ ਨੂੰ। ਹੁਣ ਇਹਨਾਂ ਨੇ ਜਾ ਕੇ 12 ਟਿਕਾਣਿਆਂ ਤੇ ਛਾਪਾ ਮਾਰਿਆ। ਇਹਦੇ ਵਿੱਚ ਇਹਨਾਂ ਨੇ ਆਧਾਰ ਇਹ ਦੱਸਿਆ ਕਿ ਕਿਸੇ ਸਮੇਂ ਜਦੋਂ ਲਾਲੂ ਪ੍ਰਸਾਦ ਯਾਦਵ UPA ਸਰਕਾਰ ਦੇ ਵਿੱਚ ਰੇਲ ਮੰਤਰੀ ਹੁੰਦਾ ਸੀ ਤੇ ਇਹਨੇ ਸੁਜਾਤਾ ਹੋਟਲ ਵਾਲਿਆਂ ਨੂੰ 2 ਇਤਿਹਾਸਕ ਹੋਟਲਾਂ ਦਾ ਠੇਕਾ ਦਿੱਤਾ ਸੀ। ਠੇਕੇ ਦੇ ਵਿੱਚ ਇੱਕ ਡੀਲ ਹੋਈ ਸੀ। ਪਹਿਲਾਂ ਉਹਨਾਂ ਸੁਜਾਤਾ ਹੋਟਲ ਵਾਲਿਆਂ ਨੇ 3 ਏਕੜ ਬੇਸ਼ਕੀਮਤੀ ਜ਼ਮੀਨ ਸੀ ਜਿਹੜੀ ਉਹ ਖੇਤੀਯੋਗ ਜ਼ਮੀਨ ਕਰਾਰ ਦੇ ਕੇ ਇਹਨਾਂ ਦੀ ਇੱਕ ਕੰਪਨੀ ਨੂੰ ਦਿੱਤੀ, ਜਿਹੜੀ ਕਿ ਇਹਦਾ ਕੋਈ ਮੰਤਰੀ ਸੀ, ਉਹਦੇ ਨਾਮ ਤੇ ਚੱਲਦੀ ਸੀ ਕੰਪਨੀ, ਉਹਨੂੰ ਦਿੱਤੀ। ਉਹਦਾ ਨਾਮ ਸੀ ਡਿਲਾਈਟ ਮਾਰਕੀਟਿੰਗ। ਬਾਅਦ ਦੇ ਵਿੱਚ ਕੀ ਕੀਤਾ ਗਿਆ ਕਿ ਉਹ ਜਿਹੜੀ 3 ਕਿੱਲੇ ਜ਼ਮੀਨ ਸੀਗੀ ਉਹ ਅੱਗੇ ਇੱਕ ਹੋਰ ਕੰਪਨੀ ਜਿਹਨੂੰ ਲਾਰਾ ਪ੍ਰੋਜੈਕਟਸ ਕਹਿੰਦੇ ਸੀਗੇ, ਲਾਰਾ ਪ੍ਰੋਜੈਕਟਸ ਨੂੰ ਉਹ ਅੱਗੇ ਤਬਦੀਲ ਕਰ ਦਿੱਤੀ ਗਈ। ਲਾਰਾ ਪ੍ਰੋਜੈਕਟਸ ਕੰਪਨੀ ਦੇ ਵਿੱਚ ਜਿਹੜੇ ਉਹਦੇ ਕਰਤਾ ਧਰਤਾ ਸਨ ਉਹ ਕੌਣ ਸੀ? ਉਹਦੇ ਵਿੱਚ ਲਾਲੂ ਪ੍ਰਸਾਦ ਯਾਦਵ, ਬੀਬੀ ਰਾਬੜੀ ਦੇਵੀ ਤੇ ਉਹਦਾ ਬੇਟਾ ਤੇਜਸਵੀ ਯਾਦਵ। ਸੋ ਘਰ ਦੀ ਗੱਡੀ, ਗੰਡਾ ਸਿੰਘ ਡਰਾਈਵਰ, ਸਾਰਾ ਕੁਛ ਉਹਨਾਂ ਦਾ ਆਪਣਾ ਸੀਗਾ ਜੀ। ਹੁਣ CBI ਨੇ ਕਿਹਾ ਕਿ ਇਹ ਜਿਹੜੀ ਡੀਲ ਹੋਈ ਸੀਗੀ ਇਹਦੇ ਵਿੱਚ ਇਹ ਸੀਗਾ ਕਿ ਜਿਹੜੀ ਉਹ ਜ਼ਮੀਨ ਹੋਟਲ ਦੇ ਕਾਰੋਬਾਰੀਆਂ ਨੇ ਇਹਨਾਂ ਨੂੰ ਦਿੱਤੀ, ਉਹ ਇਸ ਕਰਕੇ ਦਿੱਤੀ ਸੀ ਕਿਉਂਕਿ ਇਹਨਾਂ ਨੇ ਜਿਹੜਾ ਉਹ ਹੋਟਲਾਂ ਦਾ ਸਾਂਭ ਸੰਭਾਲ ਦਾ ਠੇਕਾ ਦੇਣਾ ਸੀ, ਉਹਦੇ ਚ ਟੈਂਡਰਾਂ ਦੀ ਢਿੱਲ ਕਰ ਦਿੱਤੀ, ਜਿਹੜਾ ਕਿ ਉਹਨਾਂ ਨੂੰ ਟੈਂਡਰ ਮਿਲ ਗਿਆ। ਸੋ ਇਹ ਦੋਸ਼ ਲੱਗੇ ਆ। CBI ਨੇ ਇਹਨਾਂ ਦੇ ਖਿਲਾਫ ਅੱਜ ਮਾਮਲਾ ਵੀ ਦਰਜ ਕਰ ਲਿਆ, ਧਾਰਾ 420 ਤੇ 120 ਵੀ ਲਾ ਕੇ। ਇਹਦੇ ਚ ਕਈ ਰਗੜੇ ਗਏ ਆ। ਇੱਕ ਤੇ ਉਹ ਸੱਜਣ ਰਗੜਿਆ ਗਿਆ ਪ੍ਰੇਮਚੰਦ ਗੁਪਤਾ, ਜਿਹੜਾ ਇਹਨਾਂ ਦਾ ਨੇੜਲਾ ਸੀਗਾ, ਜਿਹੜਾ ਉਸ ਸਮੇਂ ਇਹਨਾਂ ਦਾ ਮੰਤਰੀ ਸੀਗਾ, ਉਹਦੇ ਖਿਲਾਫ, ਉਹਦੀ ਘਰ ਦੀ ਦੇ ਖਿਲਾਫ ਮਾਮਲਾ ਦਰਜ ਹੋ ਗਿਆ। ਹੋਟਲ ਕਾਰੋਬਾਰੀਆਂ ਦੇ ਖਿਲਾਫ ਮਾਮਲਾ ਦਰਜ ਹੋ ਗਿਆ। ਹੋਰ ਵੀ ਕਈ ਬੰਦਿਆਂ ਦੇ ਖਿਲਾਫ ਮਾਮਲਾ ਦਰਜ ਹੋ ਗਿਆ। ਯਾਨੀ CBI ਨੇ ਕਾਫੀ ਖਲਾਰਾ ਜਿਹੜਾ ਪਾ ਦਿੱਤਾ। ਹੁਣ ਇਹ ਖਲਾਰਾ ਐਦੋਂ ਹੋਰ ਵੀ ਅੱਗੇ ਜਾ ਸਕਦਾ ਰਾਜਕਰਨਵੀਰ ਸਿੰਘ ਜੀ, ਕਿਉਂਕਿ ਜਿਹੜੇ ਭਾਰਤੀ ਜਨਤਾ ਪਾਰਟੀ ਵਾਲੇ ਉਹ ਤੇ ਅੱਜ ਅਸਤੀਫਾ ਮੰਗਣ ਡੈ ਪਏ ਆ। ਉਹ ਕਹਿੰਦੇ ਤੇਜਸਵੀ ਯਾਦਵ ਦੇ ਖਿਲਾਫ ਤੇ ਹੁਣ FIR ਦਰਜ ਹੋ ਗਈ ਹੈ, ਉਹਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਛੱਡ ਦੇਣਾ ਚਾਹੀਦਾ। ਪਰ ਉਹ ਇਹ ਗੱਲ ਭੁੱਲ ਜਾਂਦੇ ਆ ਕਿ ਹਾਲੇ ਥੋੜੇ ਦਿਨ ਪਹਿਲਾਂ ਤੁਹਾਡੀ ਕੇਂਦਰੀ ਮੰਤਰੀ ਹੈ ਜਿਹੜੀ ਉਮਾ ਭਾਰਤੀ, ਉਹਦੇ ਖਿਲਾਫ ਵੀ ਤੇ ਸੁਪਰੀਮ ਕੋਰਟ 'ਚ ਇੱਕ ਕੇਸ ਚੱਲਿਆ ਨਾ, ਤੇ ਕੇਸ ਵੀ ਉਹ ਆ ਜਿਹਦੇ 'ਚ ਦੋਸ਼ ਲੱਗਦਾ ਕਿ ਬਾਬਰੀ ਮਸਜਿਦ ਇਹਨਾਂ ਨੇ ਡੇਗੀ ਹੈ ਰਾਮ ਦਾ ਨਾਂ ਲੈ ਕੇ। ਸੋ ਉਹ ਜੇ ਮੰਤਰੀ ਬਣੀ ਰਹਿ ਸਕਦੀ ਹੈ ਕੇਂਦਰ ਦੇ ਵਿੱਚ, ਤੇ ਦੱਸੋ ਤੇਜਸਵੀ ਯਾਦਵ ਨੂੰ ਕਿਹੜਾ ਕੋਈ ਇਸ ਤਰ੍ਹਾਂ ਦਾ ਕੋਈ ਰੋਗ ਲੱਗਾ ਕਿ ਜਿਹੜਾ ਉਹ ਕੈਬਨਿਟ 'ਚ ਨਹੀਂ ਰਹਿ ਸਕਦਾ? ਫਿਰ ਉਹ ਵੀ ਚੱਲੂਗਾ। ਉਹ ਜਵਾਬ ਦੇਈ ਜਾਂਦੇ ਆ। ਉਹ ਕਹਿੰਦੇ ਤੁਹਾਡੇ ਤੇ ਕਈ ਦਾਗੀ ਫਿਰਦੇ ਆ, ਜੇ ਸਾਡਾ ਤੇਜਸਵੀ ਯਾਦਵ ਤੁਰਿਆ ਫਿਰੂਗਾ ਤਾਂ ਫਿਰ ਕੀ ਫਰਕ ਪੈਂਦਾ? ਨਾਲੇ ਉਹਨੇ ਤੇ ਆਪਦੇ ਬਾਪ ਦੀ ਵਿਰਾਸਤ ਹੀ ਅੱਗੇ ਤੋਰੀ ਹੈ, ਲਾਲੂ ਪ੍ਰਸਾਦ ਯਾਦਵ ਦੀ ਵਿਰਾਸਤ ਹੀ ਹੈ, ਜੇ ਉਹਨੇ ਤੋਰਤੀ ਅੱਗੇ ਤੇ ਕੀ ਫਰਕ ਪੈਂਦਾ? ਖੈਰ, ਇਹ ਹੁਣ ਦੇਖੋ ਮਸਲਾ ਜਿਹੜਾ ਉਹ ਕੁੱਲ ਮਿਲਾ ਕੇ ਨੀਤਿਸ਼ ਕੁਮਾਰ ਦੇ ਗੱਲ ਪੈ ਗਿਆ ਜੀ। ਨੀਤਿਸ਼ ਕੁਮਾਰ ਦੇ ਗੱਲ ਕਿਉਂ ਪੈ ਗਿਆ? ਕਿਉਂਕਿ ਨੀਤਿਸ਼ ਦਾ ਕਿਰਦਾਰ ਹੈ ਜਿਹੜਾ ਉਹ ਵਿਧਾਇਕ ਨੇਤਾ ਦਾ ਹੈ, ਬੜਾ ਦਬੰਗ ਨੇਤਾ ਦਾ ਹੈ। ਸੋ ਉਹਨੂੰ ਕਿਤੇ ਨਾ ਕਿਤੇ ਹੁਣ ਧਰਮ ਸੰਕਟ ਚੋਂ ਗੁਜ਼ਰਨਾ ਪਵੇਗਾ। ਉਹ ਇਸ ਕਰਕੇ ਰਾਜਕਰਨਵੀਰ ਸਿੰਘ ਜੀ, ਕਿਉਂਕਿ 2008 ਦੇ ਵਿੱਚ ਇਹ ਨੀਤਿਸ਼ ਕੁਮਾਰ ਹੀ ਸੀ ਜਿਸ ਨੇ ਇਹ ਮੁੱਦਾ ਪਹਿਲੀ ਵਾਰੀ ਚੁੱਕਿਆ ਸੀ। ਮਤਲਬ ਜਿਹਦੇ ਤੇ ਅੱਜ ਕਾਰਵਾਈ ਹੋਈ ਹੈ, ਇਸ ਮੁੱਦੇ ਨੂੰ ਚੁੱਕਣ ਵਾਲਾ ਨੀਤਿਸ਼ ਕੁਮਾਰ ਹੀ ਸੀ। ਉਹਨੇ ਪ੍ਰੈਸ ਕਾਨਫਰੰਸ ਕਰਕੇ ਸਾਰਾ ਖੁਲਾਸਾ ਕੀਤਾ ਸੀ। ਜਿਹੜਾ ਮਾਹੌਲ ਬਣ ਰਿਹਾ ਹੈ ਉਹ ਇਸੇ ਜ਼ਮੀਨ ਤੇ ਬਣਦਾ ਪਿਆ ਲਾਲੂ ਪ੍ਰਸਾਦ ਯਾਦਵ ਦਾ ਪਟਨੇ 'ਚ। ਉਹਨੇ ਅੱਜ ਤੋਂ 9 ਸਾਲ ਪਹਿਲਾਂ ਹੀ ਇਸ ਜ਼ਮੀਨ ਦਾ ਖੁਲਾਸਾ ਕਰ ਦਿੱਤਾ ਸੀ। ਸੋ ਭਾਜਪਾ ਵਾਲੇ ਤੇ ਕਹਿੰਦੇ ਜੀ ਅਸੀਂ ਤਾਂ ਵਧਾਈ ਦਿੰਦੇ ਨਿਤਿਸ਼ ਕੁਮਾਰ ਨੂੰ ਕਿ ਉਹਨੇ ਖੁਲਾਸਾ ਕੀਤਾ ਸੀ ਤੇ CBI ਨੇ ਕਾਰਵਾਈ ਕਰ ਦਿੱਤੀ, ਸਾਡਾ ਦੇ ਵਿੱਚ ਰੋਲ ਹੈ ਨਹੀਂ ਕੋਈ। ਪਰ ਉਹ ਆਖਣ ਦੀਆਂ ਗੱਲਾਂ ਇਸ ਸਮੇਂ CBI ਦੀ ਰੇਡ ਨੂੰ ਲੈ ਕੇ ਕਈ ਕਿਸਮ ਦੇ ਚਰਚੇ ਵੀ ਆ, ਪਰ ਚਰਚੇ ਬਹੁਤੇ ਇਸ ਗੱਲ ਦੇ ਆ ਕਿ ਇਸ ਸੰਕਟ ਦੀ ਘੜੀ ਦੇ ਵਿੱਚ ਨਿਤਿਸ਼ ਕੁਮਾਰ ਤੇ ਲਾਲੂ ਪ੍ਰਸਾਦ ਯਾਦਵ, ਇਹਨਾਂ ਦੋਵਾਂ ਦੀ ਜੋੜੀ ਅੱਗੇ ਦਾ ਜਿਹੜਾ ਸਫ਼ਰ ਇਹਨਾਂ ਦਾ ਉਹ ਕਿਸ ਤਰ੍ਹਾਂ ਤੈਅ ਕਰੇਗੀ, ਇਹ ਵੇਖਣ ਵਾਲੀ ਗੱਲ ਹੋਏਗੀ। ਜੀ ਜੀ ਜੀ। ਅਤੇ ਮਿੰਟੂ ਗੁਰਸਰ ਜੀ, ਅਗਲੀ ਆਪਾਂ ਗੱਲ ਕਰੀਏ ਵੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਮੀਡੀਆ ਨਾਲ ਰੋਸਾ ਜ਼ਾਹਰ ਕੀਤਾ ਹੈ। ਦੇਖੋ, ਮੀਡੀਆ ਦਾ ਅੱਜ ਕੱਲ ਸਮਾਂ ਖਰਾਬ ਹੀ ਚੱਲਦਾ ਪਿਆ ਰਾਜਕਰਨਵੀਰ ਸਿੰਘ ਜੀ। ਉਹ ਤੁਹਾਡੇ ਇੱਥੋਂ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵੀਡੀਓ ਪਾ ਦਿੱਤਾ, ਸਾਰੇ ਪੱਤਰਕਾਰ ਵੇਖ ਕੇ ਡਰੀ ਜਾਂਦੇ ਆ। CNN ਦਾ ਲੋਗੋ ਲਾ ਕੇ ਕੁਛ ਸੁਣਨ ਡਿਆ ਪਿਆ, ਉਹ ਕੁਛ ਹੁਣ ਮਰੀ ਜਾਂਦਾ ਜੀ। ਸਾਰੇ ਕਹਿੰਦੇ ਆ ਕਿ ਇਹੋ ਜਿਹਾ ਜੇ ਜਿੰਨ ਸਾਰਿਆਂ 'ਚ ਹੀ ਵੜ ਗਿਆ ਤੇ ਪੱਤਰਕਾਰ ਪੜਨਗੇ ਕਿੱਥੇ, ਕਿਹੜੀ ਖੁੱਡ 'ਚ ਜਾਣਗੇ ਜੀ।
ਅਸਲ ਦੇ ਵਿੱਚ ਦੇਖੋ ਇਸ ਸਮੇਂ ਮੀਡੀਆ ਜਿਹੜੀ ਹੈ ਨਾ ਉਹ ਕਸੂਤੀ ਸਥਿਤੀ 'ਚ ਰਾਜ ਕਰਨ ਵੀਰ ਜੀ। ਇਹ ਇਕੱਲੇ ਭਾਰਤ ਦੀ ਗੱਲ ਨਹੀਂ, ਇਹ ਸਮੁੱਚਾ ਆਲਮੀ ਵਰਤਾਰਾ ਹੈ। ਤੇ ਇਹਦੇ ਵਿੱਚ ਹੁਣ ਸਾਡੇ ਇੱਥੋਂ ਦੇ ਜਸਟਿਸ ਜਿਹੜੇ JS ਖਹਿਰ ਨੇ, ਉਹ ਵੈਸੇ ਆਮ ਤੌਰ ਤੇ ਆਲੋਚਨਾ ਬਹੁਤ ਘੱਟ ਕਰਦੇ ਆ, ਪਰ ਐਤਕੀ ਉਹਨਾਂ ਨੇ ਆਲੋਚਨਾ ਕੀਤੀ ਹੈ। ਉਹ ਕਹਿੰਦੇ ਆ ਕਿ ਖਾਸ ਤੌਰ ਤੇ ਜਦੋਂ ਜਸਟਿਸ ਕਰਨਨ ਵਾਲਾ ਮਾਮਲਾ ਉੱਠਿਆ, ਉਸ ਸਮੇਂ ਜਦੋਂ ਮੀਡੀਆ ਨੇ ਕਵਰੇਜ ਕੀਤੀ ਉਸ ਮਸਲੇ ਦੀ, ਤਾਂ ਇਹਨਾਂ ਨੇ ਇਹ ਖਿਆਲ ਨਹੀਂ ਰੱਖਿਆ ਕਿ ਨਿਆਂ ਪ੍ਰਣਾਲੀ ਦਾ ਜਿਹੜਾ ਅਕਸ ਆ ਉਹ ਇਸ ਕਵਰੇਜ ਦੇ ਨਾਲ ਖਰਾਬ ਹੋ ਰਿਹਾ। ਤੇ ਉਹਨਾਂ ਨੇ ਖਾਸ ਤੌਰ ਤੇ BBC ਦਾ ਨਾਮ ਵੀ ਲਿਆ ਤਾ ਕਿ BBC ਸਮੇਤ ਜਿਹੜੇ ਵਿਦੇਸ਼ੀ ਮੀਡੀਆ ਵਾਲੇ ਸੀਗੇ ਤੇ ਉਹਨਾਂ ਨੇ ਤੇ ਭਾਰਤੀ ਨਿਆਂਪਾਲਕਾਂ ਨੂੰ ਨਿਸ਼ਾਨਾ ਬਣਾਉਣ ਦਾ ਮੌਕਾ ਲੱਭ ਲਿਆ। ਇਹ ਸਾਰੀਆਂ ਗੱਲਾਂ ਉਹਨਾਂ ਨੇ ਆਲੋਚਨਾਤਮਕ ਢੰਗ ਦੇ ਨਾਲ ਕਹੀਆਂ। ਵੈਸੇ ਅਸੀਂ ਵੀ ਕਈ ਵਾਰ ਕਿੰਤੂ ਪਰੰਤੂ ਕਰਦੇ ਹਾਂ ਉਹਨਾਂ ਦੇ ਫੈਸਲਿਆਂ ਦਾ। ਉਹਨਾਂ ਨੂੰ ਵੀ ਅਧਿਕਾਰ ਆ ਕਿ ਉਹ ਮੀਡੀਆ ਤੇ ਇਸ ਤਰ੍ਹਾਂ ਦੇ ਸਵਾਲ, ਇਸ ਤਰ੍ਹਾਂ ਦੇ ਪ੍ਰਸ਼ਨ ਖੜੇ ਕਰ ਸਕਦੇ ਆ। ਤੇ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਜਦੋਂ ਸਵਾਲ ਖੜੇ ਕਰਦੀਆਂ, ਸਵਾਲ 'ਚੋਂ ਜਵਾਬ ਨਿਕਲਦੇ, ਜਵਾਬਾਂ 'ਚ ਫਿਰ ਸਵਾਲ ਨਿਕਲਦੇ ਆ, ਇਹਨਾਂ 'ਚੋਂ ਸੰਵਾਦ ਚੱਲਦੇ ਆ, ਸਮਾਜ 'ਚੋਂ ਕੁਛ ਨਾ ਕੁਛ ਪੋਜ਼ਿਟਿਵ ਵੀ ਨਿਕਲਦਾ। ਪਰ ਮਸਲਾ ਇਹ ਆ ਰਾਜਕਰਨ ਵਿੱਚ ਜੀ ਕਿ ਕੀ ਇਹ ਆਲੋਚਨਾ ਜਾਇਜ਼ ਹੈ ਜਾਂ ਵਾਜਬ ਹੈ ਜਾਂ ਗੈਰ ਵਾਜਬ ਹੈ ਜੀ। ਹੁਣ ਦੇਖੋ, ਜਸਟਿਸ ਕਰਨਨ ਦਾ ਜਿਹੜਾ ਮਸਲਾ ਸੀਗਾ ਉਹ ਜਿਸ ਸਮੇਂ ਉੱਠਿਆ ਉਹ ਇਹੋ ਜਿਹਾ ਮਸਲਾ ਸੀਗਾ ਕਿ ਇੱਕ ਸਿਟਿੰਗ ਜਸਟਿਸ ਹਿਸਟਰੀ ਦੇ ਵਿੱਚ, ਭਾਰਤੀ ਹਿਸਟਰੀ ਦੇ ਵਿੱਚ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਇਹ ਬੋਲ ਰਿਹਾ ਸੀਗਾ ਕਿ ਇੱਥੋਂ ਦੀ ਨਿਆਂ ਪ੍ਰਣਾਲੀ ਦੇ ਵਿੱਚ ਜਾਤੀਵਾਦ ਜਿਹੜਾ ਉਹ ਕੰਮ ਕਰਦਾ। ਉਹ ਪਹਿਲਾ ਜੱਜ ਸੀਗਾ ਨਿਆਂ ਪ੍ਰਣਾਲੀ ਦੀ ਹਿਸਟਰੀ ਦਾ ਜਿਹਨੇ ਆਪਣੀ ਸੁਪਰੀਮ ਕੋਰਟ ਵੱਲੋਂ ਹੋਈ ਬਦਲੀ ਨੂੰ ਆਪਣੀ ਅਦਾਲਤ ਦੇ ਵਿੱਚ ਰੱਦ ਕਰ ਦਿੱਤਾ। ਉਹ ਪਹਿਲਾ ਜੱਜ ਸੀ ਭਾਰਤੀ ਇਤਿਹਾਸ ਦੇ ਵਿੱਚ ਜਿਹਨੇ ਸੰਵਿਧਾਨਕ ਬੈਂਚ ਨੂੰ ਵੀ ਸਜ਼ਾ ਸੁਣਾ ਦਿੱਤੀ ਆਪਣੇ ਤੌਰ ਤੇ, ਉਹਨਾਂ ਦੇ ਬਾਹਰ ਜਾਣ ਤੱਕ ਦੀ ਪਾਬੰਦੀ ਲਾ ਦਿੱਤੀ। ਉਹ ਪਹਿਲਾ ਜੱਜ ਸੀ ਜਿਹਦੇ ਖਿਲਾਫ ਸੁਪਰੀਮ ਕੋਰਟ 'ਚ ਮੁਕੱਦਮਾ ਚੱਲਿਆ। ਜਦੋਂ ਇੰਨਾ ਸਾਰਾ ਕੁਛ ਪਹਿਲੀ ਵਾਰੀ ਹੋ ਰਿਹਾ, ਕਿ ਇਹੋ ਜਿਹੀ ਖਬਰ ਨੂੰ ਕੋਈ ਇਗਨੋਰ ਕਰ ਸਕਦਾ ਮੀਡੀਆ? ਤੁਸੀਂ ਆਪ ਦੱਸ ਦਿਓ ਕਿ ਇਹੋ ਜਿਹੀ ਮਹੱਤਵਪੂਰਨ ਖਬਰ ਨੂੰ, ਔਰ ਇਹ ਕੌਮੀ ਨਹੀਂ ਕੌਮਾਂਤਰੀ ਖਬਰ ਬਣੇਗੀ ਕਿ ਹਿਸਟਰੀ ਦੇ ਵਿੱਚ ਭਾਰਤ 'ਚ ਜਦੋਂ ਪਹਿਲੀ ਵਾਰੀ ਇਸ ਤਰ੍ਹਾਂ ਦੇ 3-4 ਕੰਮ ਇਕੱਠੇ ਹੋ ਰਹੇ ਆ, ਤਾਂ ਫਿਰ ਕੌਮਾਂਤਰੀ ਮੀਡੀਆ ਦੀ ਨਜ਼ਰ ਵੀ ਇਹੋ ਜਿਹੇ ਮੁੱਦੇ ਤੇ ਪਵੇਗੀ। ਸੋ ਮੇਰੇ ਖਿਆਲ ਦੇ ਨਾਲ ਜਸਟਿਸ JS ਖਹਿਰ ਹੋਰਾਂ ਨੇ ਜਿਹੜੀ ਗੱਲ ਕਹੀ, ਉਹਨਾਂ ਨੂੰ ਅਧਿਕਾਰ ਆ ਔਰ ਕਹਿਣੀ ਵੀ ਚਾਹੀਦੀ, ਉਹਨਾਂ ਨੇ ਕਹਿ ਦਿੱਤੀ ਆ। ਪਰ ਇਹਦੇ ਵਿੱਚ ਮੇਰੇ ਖਿਆਲ ਦੇ ਨਾਲ ਲਾਂਭੇ ਵਾਲੀ ਕੋਈ ਗੱਲ ਨਹੀਂ ਹੈ। ਇਹਦੇ 'ਚ ਤਾਂ ਸਗੋਂ ਫਰਾਕ ਦਿਲੀ ਵਿਖਾਉਣੀ ਚਾਹੀਦੀ ਆ। ਇਹਨਾਂ ਨੂੰ ਥੋੜਾ ਜਿਹਾ ਇਹ ਵੀ ਸੋਚਣਾ ਚਾਹੀਦਾ ਰਾਜਕਰਨਵੀਰ ਸਿੰਘ ਜੀ, ਜਦੋਂ ਇਹਨਾਂ ਦਾ ਹਾਈ ਕੋਰਟ 'ਚ ਬੈਠਾ ਜੱਜ 5 ਕਰੋੜ 7 ਕਰੋੜ ਰੁਪਈਆ ਲੈ ਕੇ ਗਾਇਤਰੀ ਪ੍ਰਜਾਪਤੀ ਵਰਗੇ ਦੀ ਜ਼ਮਾਨਤ ਕਰ ਦਿੰਦਾ ਜੀ, ਕਿ ਉਦੋਂ ਨਹੀਂ ਅਕਸ ਨੂੰ ਢਾਹ ਲੱਗਦੀ। ਜਦੋਂ ਸੂਟਾਂ ਦੇ ਸੂਟਕੇਸ ਜਿਹੜੇ ਜੱਜਾਂ ਦੇ ਘਰਾਂ ਨੂੰ ਜਾਂਦੇ ਫੜੇ ਜਾਂਦੇ ਆ, ਅਕਸ ਤੇ ਉਦੋਂ ਵੀ ਖਰਾਬ ਹੁੰਦਾ। ਸੋ ਮੇਰੇ ਖਿਆਲ ਦੇ ਨਾਲ ਮੀਡੀਆ 'ਚ ਨੁਕਸ ਕੱਢਣ ਦੀ ਥਾਂ ਤੇ ਆਪਣੇ ਪ੍ਰਬੰਧਾਂ 'ਚ ਨੁਕਸ ਕੱਢਣੇ ਚਾਹੀਦੇ ਆ, ਔਰ ਉਹਨਾਂ ਨੁਕਸਾਂ ਨੂੰ ਦੂਰ ਕਰਨਾ ਚਾਹੀਦਾ ਤਾਂ ਕਿ ਮੀਡੀਆ ਨੂੰ ਇਹੋ ਜਿਹਾ ਮੌਕਾ ਨਾ ਮਿਲੇ। ਔਰ ਜਿਹੜੀ ਗੱਲ ਰਹੀ ਮੀਡੀਆ ਦੀ, ਮੈਂ ਤੁਹਾਨੂੰ ਸ਼ੁਰੂ 'ਚ ਕਿਹਾ ਕਿ ਇਹ ਸੰਸਾਰ ਵਿਆਪਕ ਵਰਤਾਰਾ ਇਸ ਸਮੇਂ ਮੀਡੀਆ ਦੇ ਗੱਲ 'ਚ ਪਟਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਜਸੀ ਸ਼ਕਤੀਆਂ ਵੱਲੋਂ, ਆਰਥਿਕ ਸ਼ਕਤੀਆਂ ਵੱਲੋਂ ਕੁਝ ਥਾਵਾਂ ਤੇ ਪਟੇ ਪੈ ਚੁੱਕੇ ਆ, ਕੁਝ ਥਾਵਾਂ ਤੇ ਪਟੇ ਪੈਣ ਜਾ ਰਹੇ ਆ। ਭਾਰਤ ਦੇ ਵਿੱਚ ਵੀ ਕੁਝ ਹੱਦ ਤੱਕ ਪੈ ਚੁੱਕੇ ਆ, ਥੋੜਾ ਬਹੁਤ ਅੰਸ਼ਿਕ ਰੂਪ ਦੇ ਵਿੱਚ ਹਿੱਸਾ ਬਚਿਆ ਵਾ, ਪਰ ਜਿਹੜਾ ਬਚਿਆ ਉਹਨੂੰ ਇਸ ਤਰ੍ਹਾਂ ਤੋੜਨਾ ਨਹੀਂ ਚਾਹੀਦਾ। ਉਹਨੂੰ ਜਿਵੇਂ ਕਹਿ ਦਿੰਦੇ ਨਾ ਕਿ ਮਨੋਬਲ ਉਹਦਾ ਟਿਕਣਾ ਨਹੀਂ ਚਾਹੀਦਾ। ਮੇਰੇ ਖਿਆਲ ਦੇ ਨਾਲ ਜਸਟਿਸ JS ਖਹਿਰ ਇੱਕ ਹੱਦ ਤੱਕ ਠੀਕ ਹੋ ਸਕਦੇ ਆ, ਪਰ ਜੇ ਇਹਨੂੰ ਖੋਲ ਕੇ ਅਸੀਂ ਇਹਨੂੰ ਇੱਕ ਵਿਸ਼ਾਲ ਪਰਵੇਖ ਦੇ ਵਿੱਚ ਦੇਖੀਏ ਤਾਂ ਮੇਰੇ ਖਿਆਲ ਦੇ ਨਾਲ ਉਹਨਾਂ ਦੀ ਆਲੋਚਨਾ ਥੋੜੀ ਜੀ ਕਿਤੇ ਨਾ ਕਿਤੇ ਲੱਗਦਾ ਹੈ ਕਿ ਉਹ ਲੀਓ ਲੈ ਗਈ। ਜੀ ਜੀ ਜੀ, ਖਬਰ ਤੇ ਨਜ਼ਰ ਇਦਾਂ ਹੀ ਜਾਰੀ ਰਹੇਗਾ। ਹੁਣ ਸੁਣਦੇ ਹਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿਸ਼ੇਸ਼ ਸਪਾਂਸਰਸ ਸਾਊਥ ਵੈਸਟ ਫਾਰਮੇਸੀ ਬੇਕਰਸਫੀਲਡ ਵਾਲਿਆਂ ਦਾ ਸੰਦੇਸ਼। ਆਪਣੇ ਪੰਜਾਬੀਆਂ ਦੀ ਸਾਊਥ ਵੈਸਟ ਫਾਰਮੇਸੀ ਜੋ ਕਿ ਖੁੱਲ ਚੁੱਕੀ ਹੈ ਪੈਨਮਾ ਲੇਨ ਤੇ ਵਾਈਬਲ ਰੋਡ ਦੇ ਕਾਰਨਰ ਤੇ ਐਲਬਰਟਸਨ ਵਾਲੇ ਪਲਾਜ਼ੇ ਦੇ ਵਿੱਚ 3400 ਪੈਨਮਾ ਲੇਨ ਬੇਕਰਸਫੀਲਡ। ਚੀਫ ਫਾਰਮਾਸਿਸਟ ਜਸਵਿੰਦਰ ਕੌਰ ਹੁਣਾਂ ਦੀ ਅਗਵਾਈ ਵਿੱਚ ਸਾਊਥ ਵੈਸਟ ਫਾਰਮੇਸੀ ਤੁਹਾਡੀ ਹਰ ਤਰ੍ਹਾਂ ਦੀ ਦਵਾਈਆਂ ਦੀ ਜ਼ਰੂਰਤ ਪੂਰੀ ਕਰਦੀ ਹੈ। ਇਹ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਸੈਪਟ ਕਰਦੇ ਹਨ। ਇਹਨਾਂ ਦੇ ਕੋਲੋਂ ਤੁਸੀਂ ਕੇਨਜ਼, ਡਾਇਬੀਟਿਕ
ਮਸ਼ੀਨਸ, ਡਾਇਬੀਟਿਕ ਸ਼ੂਜ਼, ਵਾਕਰਸ ਅਤੇ ਹਰ ਤਰ੍ਹਾਂ ਦੀਆਂ ਮੈਡੀਕਲ ਸਪਲਾਈਜ਼ ਲੈ ਸਕਦੇ ਹੋ। ਪੰਜਾਬੀ ਵਿੱਚ ਗੱਲ ਕਰਦੇ ਨੇ ਤੇ ਤੁਹਾਨੂੰ ਦਵਾਈ ਬਾਰੇ ਚੰਗੀ ਤਰ੍ਹਾਂ ਸਮਝਾ ਦਿੰਦੇ ਹਨ। ਸਾਊਥ ਵੈਸਟ ਫਾਰਮੇਸੀ ਬੇਕਰਸਫੀਲਡ ਵਾਲੇ ਤੁਹਾਡੇ ਡਾਕਟਰ ਜਾਂ ਤੁਹਾਡੀ ਪੁਰਾਣੀ ਫਾਰਮੇਸੀ ਦੇ ਨਾਲ ਸੰਪਰਕ ਕਰਕੇ ਤੁਹਾਡੀ ਦਵਾਈ ਤੁਹਾਡੇ ਘਰ ਤੱਕ ਫ੍ਰੀ ਡਿਲੀਵਰ ਕਰ ਦਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਸਾਊਥ ਵੈਸਟ ਫਾਰਮੇਸੀ 6618375700। ਇਹਨਾਂ ਦੀ ਦੂਜੀ ਲੋਕੇਸ਼ਨ ਡਾਊਨਟਾਊਨ ਫਾਰਮੇਸੀ 2700 ਐਫ ਸਟਰੀਟ ਬੇਕਰਸਫੀਲਡ ਵਿਖੇ ਸਥਿਤ ਹੈ। ਸਾਊਥ ਵੈਸਟ ਫਾਰਮੇਸੀ 3400 ਪੈਨਮਾ ਲੇਨ ਸਵੀਟ ਐਲ ਬੇਕਰਸਫੀਲਡ 661 837 5700। ਸਾਊਥ ਵੈਸਟ ਫਾਰਮੇਸੀ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਫਿਰ ਮੁੜ ਸਵਾਗਤ ਹੈ ਤੇ ਆਓ ਹੁਣ ਆਪਾਂ ਅਗਲੀਆਂ ਖਬਰਾਂ ਦੇ ਵੱਲ ਵਧਦੇ ਹਾਂ। ਜੀ ਮਿੰਟੂ ਜੀ, ਅਗਲੀ ਗੱਲ ਕਰੀਏ ਵੀ ਨਵਜੋਤ ਸਿੱਧੂ ਵੱਲੋਂ ਕੀਤੀ ਕਾਰਵਾਈ ਦੇ ਵਿਰੋਧ ਵਿੱਚ ਨਿਗਮ ਕਰਮਚਾਰੀ ਤੇ ਅਫਸਰ ਗਏ ਛੁੱਟੀ ਤੇ। ਮੈਂ ਇਹਦੇ ਨਾਲ ਜੁੜਿਆ ਸਵਾਲ ਪੁੱਛਣਾ ਚਾਹੁੰਦਾ ਵੀ ਇਹ ਛੁੱਟੀ ਤੇ ਗਏ ਤੇ ਹੜਤਾਲ ਦੇ ਵਿੱਚ ਕੀ ਫਰਕ ਹੁੰਦਾ? ਦੇਖੋ, ਛੁੱਟੀ ਦਾ ਇਹ ਆ ਕਿ ਛੁੱਟੀ ਬੋਝ ਕੇ ਜੇ ਰਾਏ ਕਰਕੇ ਲੈ ਲਈ ਤੇ ਸਾਰੇ ਹੀ ਛੁੱਟੀ ਤੇ ਚਲੇ ਗਏ। ਹੜਤਾਲ ਐਲਾਨੀਆਂ ਹੜਤਾਲ ਹੁੰਦੀ ਹੈ ਕਿ ਅਸੀਂ ਕੰਮ ਨਹੀਂ ਕਰਨਾ, ਇੰਨਾ ਕੋ ਫਰਕ ਆ। ਵੈਸੇ ਹੈ ਗੱਚਾ ਦੇਣ ਦਾ ਹੀ ਫਰਕ ਹੈ, ਕੋਈ ਬਹੁਤਾ ਫਰਕ ਨਹੀਂ ਹੈ। ਇਹਨੂੰ ਅਸੀਂ ਮੰਨ ਸਕਦੇ ਹਾਂ ਵਿਰੋਧ ਕਰਨ ਦਾ ਇੱਕ ਚਤੁਰ ਢੰਗ ਹੈ। ਪਰ ਇਹ ਜੋ ਕੁਛ ਹੋ ਰਿਹਾ ਉਹ ਉਸੇ ਫਾਸਟਵੇ ਦੇ ਮੁੱਦੇ ਤੇ ਹੋ ਰਿਹਾ, ਜਿਸ ਫਾਸਟਵੇ ਦੀ ਚਰਚਾ ਮੇਰੇ ਖਿਆਲ ਦੇ ਨਾਲ ਅੱਜ ਕੱਲ੍ਹ ਦੀ ਨਹੀਂ, ਕਈ ਸਾਲਾਂ ਤੋਂ ਚੱਲਦੀ ਪਈ ਆ। ਨਵਜੋਤ ਸਿੱਧੂ ਨੇ ਕੱਲ 3-4 ਜਿਹੜੇ ਵੱਡੇ ਅਫਸਰ ਸੀਗੇ ਉਹ ਝਟਕਾ ਦਿੱਤੇ, ਬਲੀ ਲੈ ਲਈ ਉਹਨਾਂ ਦੀ। ਉਸ ਤੋਂ ਬਾਅਦ ਨਗਮ ਦੇ ਅਫਸਰ ਤੇ ਕਰਮਚਾਰੀ ਆ ਜਿਹੜੇ ਉਹ ਅੱਜ ਸਮੂਹਿਕ ਰੂਪ ਦੇ ਵਿੱਚ ਇੱਕ ਦਿਨ ਦੀ ਛੁੱਟੀ ਤੇ ਚਲੇ ਗਏ। ਹੋ ਸਕਦਾ ਕਿ ਇਹ ਛੁੱਟੀ ਅੱਗੇ ਵੀ 1-2 ਦਿਨ ਲਈ ਵੱਧ ਜਾਵੇ। ਦੂਜੇ ਪਾਸੇ ਜੇ ਦੇਖੀਏ ਆਪਾਂ ਰਾਜਕਰਨ ਜੀ ਕਿ ਇਸ ਸਮੇਂ ਨਵਜੋਤ ਸਿੱਧੂ ਦਾ ਜਿਹੜਾ ਇਹ ਐਕਸ਼ਨ ਆ, ਇਹਦੇ ਵਿੱਚ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਆ। ਨਿਗਮ ਦੇ ਨਾਲ ਜੁੜੇ ਜਿਹੜੇ ਅਫਸਰ ਹੈ ਉਹ ਕਹਿੰਦੇ ਆ ਕਿ ਨਵਜੋਤ ਸਿੱਧੂ ਦੀ ਇਹ ਜਿਹੜੀ ਕਾਰਵਾਈ ਸੀ ਉਹ ਨਵਜੋਤ ਸਿੱਧੂ ਦੇ ਅਧਿਕਾਰ ਖੇਤਰ 'ਚ ਆਉਂਦੀ ਹੋਈ ਨਹੀਂ, ਜੋ ਨਵਜੋਤ ਸਿੱਧੂ ਨੇ ਸਿੱਧੇ ਰੂਪ 'ਚ ਕਰ ਦਿੱਤੀ ਹੈ। ਕਿਉਂਕਿ ਇਹਨਾਂ ਦਾ ਕੰਮ ਜਿਹੜਾ ਐਗਜ਼ੀਕਿਊਟਿਵ ਵਾਲਾ ਆ, ਇਹ ਜਿਹੜਾ ਪੈਸਾ ਲਾਉਣਾ, ਟੈਂਡਰਿੰਗ ਹੋਣੀ, ਇਹ ਹੋਰ ਏਜੰਸੀ ਦਾ ਕੰਮ ਆ। ਸੋ ਇੱਥੇ ਹੁਣ ਸਵਾਲ ਖੜਾ ਹੁੰਦਾ ਕਿ ਕੀ ਨਵਜੋਤ ਸਿੱਧੂ ਨੇ ਭਾਵਨਾਤਮਕ ਤੌਰ ਤੇ ਜਾਂ ਜੋਸ਼ ਦੇ ਵਿੱਚ ਆ ਕੇ ਕੰਮ ਕਰ ਦਿੱਤਾ ਜਿਹਦੇ ਅਧਿਕਾਰ ਖੇਤਰ 'ਚੋਂ ਬਾਹਰ ਸੀ? ਜੇ ਉਹ ਵਿਰੋਧ ਕਰਦੇ ਆ ਹੁਣ ਜਿਹੜੇ ਛੁੱਟੀ ਤੇ ਜਾਣ ਵਾਲੇ ਆ, ਫਿਰ ਇਹ ਸਿੱਧੇ ਰੂਪ ਦੇ ਵਿੱਚ ਕਿਉਂ ਨਹੀਂ ਕਹਿੰਦੇ ਕਿ ਸਾਡੇ ਅਫਸਰਾਂ ਦੇ ਨਾਲ ਧੱਕਾ ਹੋਇਆ? ਉਹ ਵੀ ਬਚ ਬਚਾ ਕੇ ਜੀ ਚੱਲਦੇ ਪਏ ਆ, ਉਹ ਵੀ ਵਿਚਲਾ ਰਸਤਾ ਕੱਢ ਕੇ ਚੱਲਦੇ ਪਏ ਆ। ਉਂਝ ਫਾਸਟਵੇ ਵਾਲੇ ਮੁੱਦੇ ਤੇ ਕਾਫੀ ਗਰਮਾ ਗਰਮ ਬਹਿਸ ਛਿੜੀ ਹੋਈ ਆ। ਉਹਨਾਂ ਨੇ ਜਵਾਬ ਦਿੱਤਾ ਨਵਜੋਤ ਸਿੱਧੂ ਦੇ ਦੋਸ਼ਾਂ ਦਾ, ਔਰ ਨਵਜੋਤ ਸਿੱਧੂ ਦੇ ਦੋਸ਼ਾਂ ਦੇ ਜਵਾਬ 'ਚ ਉਹਨਾਂ ਕਿਹਾ ਕਿ ਅਸੀਂ ਤੇ 15 ਲੱਖ ਰੁਪਈਆ ਪਾਵਰਕਾਮ ਨੂੰ ਚੜੇ ਮਹੀਨੇ ਪੇ ਕਰਦੇ ਹਾਂ। ਤੁਸੀਂ ਕਹਿੰਦੇ ਹੋ ਕਿ ਖੰਭੇ ਤੇ ਤਾਰਾਂ ਇਹਨਾਂ ਨੇ ਉਦਾਂ ਹੀ ਪਾਈਆਂ ਹੋਈਆਂ ਬਿਜਲੀ ਵਾਲਿਆਂ ਦੇ। ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੀ ਵੀ ਅਸੀਂ ਪੱਟ ਪਟਾਈ ਕੀਤੀ ਆ ਉਹਦੀ ਅਸੀਂ ਇਜਾਜ਼ਤ ਲਈ ਹੈ। ਫਿਰ ਨਾਲ ਉਹਨਾਂ ਨੇ ਇਹ ਸਫਾਈ ਦਿੱਤੀ ਕਿ ਜਿਹੜਾ ਤੁਸੀਂ ਕਹਿੰਦੇ ਹੋ ਕਿ ਰਿਲਾਇੰਸ ਵਾਲੀ ਤਾਰ ਲੰਘੀ, ਫਾਈਬਰ ਆਪਟੀਕਲ ਜਿਹੜੀ ਹੁੰਦੀ ਹੈ, ਉਹਦੇ ਵਿੱਚ ਅਸੀਂ ਆਪਦੀ ਤਾਰ ਘੁਸੇੜ ਦਿੱਤੀ। ਉਹ ਕਹਿੰਦੇ ਕਿ ਨਹੀਂ, ਬਕਾਇਦਾ ਅਸੀਂ ਲੀਜ਼ ਤੇ ਲਈ ਹੈ ਕਨੈਕਟ ਔਰ ਰਿਲਾਇੰਸ ਤੋਂ। ਪਤਾ ਨਹੀਂ ਕੀ ਇਹਨਾਂ ਦੀ ਆਪਸ ਦੇ ਵਿੱਚ ਹੋਈ ਹੋਏਗੀ, ਕੀ ਕਹੀ ਆਪੇ ਇਹਨਾਂ ਦਾ। ਦੂਸਰਾ, ਇਹਨਾਂ ਨੇ ਇਹ ਜਵਾਬ ਦਿੱਤਾ ਨਵਜੋਤ ਸਿੱਧੂ ਦੇ ਸਵਾਲਾਂ ਦੇ ਉੱਤੇ। ਉਹਨਾਂ ਨੇ ਆਖਿਆ ਕਿ ਅਸੀਂ ਟੈਕਸ ਦੀ ਇੱਕ ਪਾਈ ਅਦਾ ਕਰਦੇ ਹਾਂ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ, ਐਵੇਂ ਟੈਕਸ ਚੋਰੀ ਵਾਲਾ ਸਾਡੇ ਤੇ ਦੋਸ਼ ਲੱਗਦਾ। ਇਹ ਹੁਣ ਉਹਨਾਂ ਦੀ ਸਫਾਈ ਆਈ ਆ। ਪਰ ਨਵਜੋਤ ਸਿੱਧੂ ਤੇ ਵੀ ਕਈ ਸਵਾਲ ਖੜੇ ਹੁੰਦੇ ਪਏ ਆ। ਇੱਕ ਤੇ ਇਹ ਆ ਕਿ ਜਿੱਦਣ ਪਹਿਲੀ ਵਾਰੀ ਨਵਜੋਤ ਸਿੱਧੂ ਇਹ ਪਲੰਦਾ ਲੈ ਕੇ ਆਇਆ ਸੀ ਕਾਗਜ਼ਾਂ ਵਾਲਾ, ਉਦਣ ਫਿਗਰ 600 ਕਰੋੜ ਦਾ ਦੱਸਿਆ, ਕੱਲ ਹੁਣ 2600 ਕਰੋੜ ਦਾ ਦੱਸ ਦਿੱਤਾ। ਲੋਕ ਹਾਲੇ ਵੀ ਪੁੱਛਦੇ ਆ ਕਿ ਸਿੱਧੂ ਸਾਹਿਬ ਸਿੱਧੇ ਹੋ ਕੇ ਕਰੀ ਪਤਾ ਕਰ ਲਓ ਕਿ ਇਹ ਕਾਲਾ ਮਾਲਾ ਹੈ ਕਿੰਨੇ ਦਾ, ਕਿਉਂਕਿ ਤੁਸੀਂ ਕੱਚੀ ਲੱਸੀ ਵਾਂਗੂ ਗਾਹ ਨੂੰ ਵਧਾਈ ਜਾਂਦੇ ਹੋ ਔਰ ਨਾਲ ਦੀ ਨਾਲ ਆਪਦੇ ਅਫਸਰ ਝਟਕਾਈ ਜਾਂਦੇ ਹੋ। ਇਹ ਤੇ ਦੱਸੋ ਕਿ ਇਹ ਜਾਂਚ ਪੜਤਾਲ ਆਖਰ ਜਾ ਕੇ ਸਿੱਟਾ ਕੀ ਕੱਢੇਗੀ? ਹੁਣ ਇਹ ਨਵਜੋਤ ਸਿੱਧੂ ਤੇ ਨਿਰਭਰ ਕਰਦਾ ਕਿ ਉਹ ਅੱਗੇ ਕੈਪਟਨ ਅਮਰਿੰਦਰ ਸਿੰਘ ਨੂੰ ਸਹਿਮਤ ਕਰ ਪਾਉਂਦਾ ਕਿ ਨਹੀਂ ਪਾਉਂਦਾ। ਇਹ ਸਭ ਤੋਂ ਵੱਡਾ ਸਵਾਲ ਹੈ, ਕਿਉਂਕਿ ਇਸ ਸਮੇਂ ਰਾਜਕਰਨਵੀਰ ਜੀ ਸਾਖ ਹੈ ਜਿਹੜੀ ਉਹ ਨਵਜੋਤ ਸਿੱਧੂ ਦੀ ਦਾਅ ਤੇ ਲੱਗੀ ਹੋਈ ਹੈ, ਕਿਉਂਕਿ ਇਹ ਮੁੱਦਾ ਹੈ ਜਿਹੜਾ ਨਵਜੋਤ ਸਿੱਧੂ ਦਾ ਚੁੱਕਿਆ ਹੋਇਆ ਮੁੱਦਾ ਹੈ। ਹੁਣ ਅਫਸਰ ਵੀ ਜਿਹੜੇ ਆ ਉਹ ਸਸਪੈਂਡ ਕਰ ਦਿੱਤੇ ਆ ਤੇ 3 ਦੀ ਸਿਫਾਰਿਸ਼ ਕਰ ਦਿੱਤੀ। 3 ਚੋਂ 2 DC ਆ, ਇੱਕ ਤੇ ਮੇਰੇ ਖਿਆਲ ਦੇ ਨਾਲ ਬਰਨਾਲੇ ਲੱਗਿਆ, ਇੱਕ ਬੀਬੀ ਸ਼ਾਇਦ ਨਵਾਂ ਸ਼ਹਿਰ ਲੱਗੀ ਹੈ, ਇੱਧਰਲੇ ਪਾਸੇ ਲੱਗੀ ਹੈ। ਸੋ ਇਹ 2 DCਆਂ ਨੂੰ ਵੀ ਸਸਪੈਂਡ ਕਰਨ ਦੀ ਉਹਨੇ ਸਿਫਾਰਿਸ਼ ਕਰ ਦਿੱਤੀ ਹੈ। ਜੇ ਇਹਦੇ ਚੋਂ ਕੁਛ ਨਿਕਲਦਾ ਨਹੀਂ, ਕੋਈ ਆਊਟਪੁੱਟ ਨਿਕਲਦੀ ਨਹੀਂ ਇਸ ਮੁੱਦੇ ਚੋਂ, ਤੇ ਫਿਰ ਨਵਜੋਤ ਸਿੱਧੂ ਦਾ ਇਹ ਜਿਹੜਾ ਸਾਰਾ ਐਕਸ਼ਨ ਪਲਾਨ ਆ
ਉਹ ਸਵਾਲਾਂ ਦੇ ਘੇਰੇ 'ਚ ਆ ਜਾਏਗਾ। ਇਸ ਕਰਕੇ ਸਾਖ ਨਵਜੋਤ ਸਿੱਧੂ ਦੀ ਦਾਅ ਤੇ ਲੱਗ ਗਈ ਹੈ ਇਸ ਮੁੱਦੇ ਤੇ। ਇਸ ਕਰਕੇ ਹੁਣ ਨਵਜੋਤ ਸਿੱਧੂ ਨੂੰ ਕੁਛ ਨਾ ਕੁਛ ਤੇ ਅੱਖ ਚੱਬਣਾ ਪਵੇਗਾ। ਬਹਰਹਾਲ ਇੱਥੇ ਜਿਹੜੀ ਕੇਵਲ ਵਾਲੀ ਕਹਾਣੀ ਹੈ ਉਹਦੇ ਚੋਂ ਕਈ ਕਿਸਮ ਦੀਆਂ ਗੱਲਾਂ ਨਿਕਲ ਕੇ ਆਉਂਦੀਆਂ ਪਈਆਂ। ਛੋਟੇ ਆਪਰੇਟਰ ਹੈ ਜਿਹੜੇ ਉਹ ਪਿੱਟਦੇ ਪਏ ਆ ਕਿ ਕਿਸ ਤਰੀਕੇ ਦੇ ਨਾਲ ਅਸੀਂ ਪਹਿਲਾਂ ਆਪਣਾ ਧੰਦਾ ਚਲਾਉਂਦੇ ਸੀ, ਛੋਟਾ ਮੋਟਾ ਅਸੀਂ ਆਪਣਾ ਕਾਰੋਬਾਰ ਕਰਦੇ ਸੀਗੇ ਛੋਟੇ ਕਸਬੇ ਦੇ ਵਿੱਚ, ਪਿੰਡਾਂ ਦੇ ਵਿੱਚ, ਕਿ ਉਹ ਕਿਸ ਤਰ੍ਹਾਂ ਸਾਨੂੰ ਨਿਗਲਿਆ ਗਿਆ। ਉਹ ਕਹਾਣੀਆਂ ਹੋਰ ਦੱਸਦੇ ਆ, ਜਦ ਕਿ ਨਵਜੋਤ ਸਿੱਧੂ ਹੋਰੀ ਆਂਕੜਿਆਂ ਨਾਲ ਗੱਲ ਕਰੀ ਜਾਂਦੇ ਆ, ਜਦ ਕਿ ਤੀਜੇ ਪਾਸੇ ਜਿਹੜਾ ਕੇਬਲ ਨੈਟਵਰਕ ਆ ਉਹ ਕਹਿੰਦਾ ਜੀ ਸਾਡੇ ਅਰਗਾ ਦੁੱਧ ਤਾਂ ਕੋਈ ਹੈ ਨਹੀਂ। ਸੋ ਇਹ ਸਾਰੇ ਰੋਲ ਘਚੋਲੇ ਦੇ ਵਿੱਚੋਂ ਸੱਚ ਨਖੇੜਨਾ, ਸੱਚ ਨਿਤਾਰਨਾ ਉਹ ਹਾਲ ਦੀ ਘੜੀ ਤੇ ਨਜ਼ਰ ਨਹੀਂ ਆਉਂਦਾ ਕਿ ਕੋਈ ਨਿਤਾਰ ਕੇ ਸਾਹਮਣੇ ਰੱਖੇਗਾ ਸਪਸ਼ਟ ਰੂਪ ਦੇ ਵਿੱਚ। ਪਰ ਜਿਸ ਤਰ੍ਹਾਂ ਦੇ ਕਿਸੇ ਸਾਹਮਣੇ ਆਉਂਦੇ ਪਏ ਆ ਕਿ ਜਿਨ੍ਹਾਂ ਛੋਟੇ ਆਪਰੇਟਰਾਂ ਦੇ ਨਾਲ ਧੱਕੇ ਹੋਏ ਆ, ਉਹਨਾਂ ਦੀਆਂ ਕਹਾਣੀਆਂ ਸੁਣ ਕੇ ਤੇ ਇਹ ਆਉਂਦਾ ਹੈ ਕਿ ਇੰਨੇ ਸਾਲ ਤੱਕ ਇਹ ਸਭ ਕੁਝ ਹੁੰਦਾ ਰਿਹਾ, ਕੋਈ ਬੋਲਿਆ ਕਿਉਂ ਨਹੀਂ। ਕਾਂਗਰਸ ਵੈਸੇ ਵਿਰੋਧੀ ਧਿਰ ਦੇ ਵਿੱਚ ਸੀ, ਕੁਛ ਨਾ ਕੁਛ ਤੇ ਕਰਦੀ, ਪਰ ਉਹਨਾਂ ਨੇ ਕਦੇ ਸਵਾਏ ਬਿਆਨ ਦੇਣ ਤੋਂ ਕੁਛ ਨਹੀਂ ਕੀਤਾ। ਪਰ ਹੁਣ ਜੇ ਸੱਤਾ 'ਚ ਆ ਗਏ ਆ, ਹਾਲੇ ਵੀ ਬਿਆਨ ਦੇਈ ਜਾਂਦੇ ਆ। ਲੋਕ ਕਹਿੰਦੇ ਆ ਬਿਆਨ ਤੋਂ ਅੱਗੇ ਵਧੋ, ਅੱਗੇ ਵੱਧ ਕੇ ਕੋਈ ਕਾਰਵਾਈ ਕਰਕੇ ਦਿਖਾਓ। ਬਹਰਹਾਲ ਇਹ ਮੁੱਦਾ ਜਿਹੜਾ ਹਾਲ ਦੀ ਘੜੀ ਉਲਝਦਾ ਜਾਪਦਾ। ਹੁਣ ਆਉਣ ਵਾਲੇ ਸਮੇਂ 'ਚ ਸਭ ਤੋਂ ਵੱਡੀ ਚੀਜ਼ ਵੇਖਣ ਵਾਲੀ ਇਹ ਹੋਏਗੀ ਕਿ ਕੀ ਕੈਪਟਨ ਅਮਰਿੰਦਰ ਸਿੰਘ ਕੋਈ ਸਖਤੀ ਕਰਦਾ, ਕਿਉਂਕਿ ਪਹਿਲਾਂ ਤੇ ਉਹ ਕਹਿੰਦਾ ਸੀਗਾ ਜੀ ਕਿ ਅਸੀਂ ਰਾਜਨੀਤਿਕ ਬਦਲਾਖੋਰੀ ਨਹੀਂ ਕਰਨੀ, ਜਦਕਿ ਨਵਜੋਤ ਸਿੱਧੂ ਕਹਿੰਦਾ ਸੀ ਫੱਟੇ ਚੱਕ ਦਿਆਂਗੇ। ਹੁਣ ਕੱਲ ਦਾ ਕੈਪਟਨ ਅਮਰਿੰਦਰ ਸਿੰਘ ਕਹਿਣ ਡਿਆ ਹਾਂਜੀ ਬਖਸ਼ੇ ਨਹੀਂ ਜਾਣਗੇ। ਇਸ ਤਰ੍ਹਾਂ ਪਲ ਦਰ ਪਲ ਬਿਆਨ ਬਦਲਦੇ ਪਏ ਆ, ਅੰਕੜੇ ਬਦਲਦੇ ਪਏ ਆ, ਪਰ ਇੱਕ ਚੀਜ਼ ਨਹੀਂ ਬਦਲਦੀ ਪਈ। ਉਹ ਚੀਜ਼ ਆ ਜਿਹੜੀ ਛੋਟੇ ਕੇਬਲ ਆਪਰੇਟਰਾਂ ਨੇ ਪਿੰਡੇ ਤੇ ਹੰਡਾਈ ਆ, ਜਿਨ੍ਹਾਂ ਦੇ ਕਾਰੋਬਾਰ ਉਜੜੇ ਆ, ਜਿਨ੍ਹਾਂ ਦੇ ਮੂੰਹ ਚੋਂ ਬੁਰਕੀ ਗਈ ਆ। ਉਹ ਕਹਿੰਦੇ ਆ ਕਿ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ, ਨਿਆਂ ਹੋਣਾ ਚਾਹੀਦਾ। ਪਰ ਦੇਖਦੇ ਆ ਹੁਣ ਇਹ ਨਿਆਂ ਹੁੰਦਾ ਕਦੋਂ ਹੈ, ਕਿ ਅੱਧਾ ਹੁੰਦਾ ਜਾਂ ਪੂਰਾ ਹੁੰਦਾ, ਇਹ ਦੇਖਣ ਵਾਲੀ ਚੀਜ਼ ਹੋਏਗੀ। ਜੀ 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 ਅਗਲੀ ਮਿੰਟੂ ਗੁਰਸਰੀ ਜੀ ਗੱਲ ਕਰਦੇ ਹਾਂ। ਰਾਖੀ ਸਾਵੰਤ ਪੰਜਾਬ ਦੇ ਵਿੱਚ ਆ ਕੇ ਕਾਨੂੰਨੀ ਅੜਚਨਾਂ 'ਚ ਫਸੀ, ਅਦਾਲਤ 'ਚ ਦੂਜੇ ਦਿਨ ਨਹੀਂ ਹੋਈ ਹਾਜ਼ਰ, ਗੈਰ ਜ਼ਮਾਨਤੀ ਵਾਰੰਟ ਜਾਰੀ। ਇਹ ਬੀਬੀ ਰਾਖੀ ਸਾਵੰਤ ਉਹ ਕਹਿੰਦੇ ਹੁੰਦੇ ਨਾ ਪੰਜਾਬੀ 'ਚ ਮੁਹਾਵਰਾ ਕਿ ਅੱਡੀਆਂ ਚੁੱਕ ਕੇ ਫਾਹ ਲੈਣਾ, ਤੇ ਅੱਡੀਆਂ ਚੁੱਕ ਕੇ ਫਾਹ ਲੈਣ ਦੀ ਸ਼ੌਕੀਨ ਆ। ਕਦੇ ਉਹ ਮੋਦੀ ਵਾਲਾ ਸੂਟ ਪਾ ਲਿਆ, ਮੋਦੀ ਦੀਆਂ ਫੋਟੋਆਂ ਵਾਲਾ, ਉਹਦੇ ਤੇ ਵਿਵਾਦ, ਕਦੇ ਉਹ ਮੀਕਾ ਸਿੰਘ ਵਾਲਾ ਵਿਵਾਦ। ਵਿਵਾਦਾਂ ਨਾਲ ਇਸ ਬੀਬੀ ਦਾ ਬਹੁਤ ਪੁਰਾਣਾ ਰਿਸ਼ਤਾ। ਇਹਨੇ ਪਿੱਛੇ ਜੇ ਵਾਲਮੀਕ 'ਚ ਇੱਕ ਟਿੱਪਣੀ ਕੀਤੀ ਸੀਗੀ, ਉਸ ਟਿੱਪਣੀ ਦਾ ਵਾਲਮੀਕ ਸਮਾਜ ਨੇ ਬਹੁਤ ਬੁਰਾ ਮਨਾਇਆ। ਉਹ ਇੱਕ ਵਕੀਲ ਨੇ, ਸ਼ਾਇਦ ਇਹਨਾਂ ਦੇ ਸਮਾਜ ਦੇ ਪੈਰੋਕਾਰ ਵੀ ਹੋ ਸਕਦੇ ਆ, ਉਹਨਾਂ ਨੇ ਫਿਰ ਕੇਸ ਦਾਇਰ ਕਰ ਦਿੱਤਾ ਸੀ ਲੁਧਿਆਣੇ। 1.5-2 ਸਾਲ ਤੋਂ ਉਹ ਕੇਸ ਚੱਲਦਾ ਪਿਆ, ਇਹਦੇ ਸੰਮਨ ਵੀ ਗਏ ਆ। ਇੱਕ ਵਾਰੀ ਮੇਰੇ ਖਿਆਲ ਦੇ ਨਾਲ ਪੁਲਿਸ ਵੀ ਇੱਥੋਂ ਭੇਜੀ, ਪੰਜਾਬ ਦੀ ਪੁਲਿਸ, ਪਤਾ ਨਹੀਂ ਮੁੰਬਈ ਦਾ ਸਮੁੰਦਰ ਵੇਖ ਕੇ ਮੁੜ ਆਈ। ਉਹ ਪਹਿਲਾਂ ਤਾਂ ਕਹਿੰਦੇ ਸੀ ਉਹਦੇ ਘਰੇ ਪਹੁੰਚ ਗਈ ਆ, ਬਾਅਦ 'ਚ ਪੁਲਿਸ ਕਹਿੰਦੀ ਜੀ ਸਾਨੂੰ ਤਾਂ ਘਰ ਹੀ ਨਹੀਂ ਲੱਗਾ ਉਹਦਾ, ਉਹ ਪਤਾ ਨਹੀਂ ਕਿੱਥੋਂ ਮੁੜ ਮੜਾ। ਬਾਅਦ ਦੇ ਵਿੱਚ ਜਦੋਂ ਇਹਨੂੰ ਲੱਗਿਆ ਬੀਬੀ ਨੂੰ ਕਿ ਮੈਨੂੰ ਆਖਰ ਜਾਣਾ ਪੈਣਾ, ਇਹ ਜਿਹੜੀ ਤਰੀਕ ਮਿੱਥੀ ਸੀਗੀ ਕੋਰਟ ਨੇ, ਉਹਦੇ ਤੋਂ ਇੱਕ ਦਿਨ ਪਹਿਲਾਂ ਹੀ ਕੱਲ ਬੁਰਕਾ ਪਾ ਕੇ ਤੇ ਅਦਾਲਤ 'ਚ ਪੇਸ਼ ਹੋ ਗਈ। ਬੁਰਕਾ ਇਸ ਕਰਕੇ ਪਾਇਆ ਕਿ ਮੈਨੂੰ ਕੋਈ ਸਿਆਣ ਨਾ ਲਵੇ। ਬੁਰਕਾ ਪਾ ਕੇ ਜਦੋਂ ਅੰਦਰ ਚਲੇ ਗਈ ਅਦਾਲਤ ਤੇ ਜਾ ਕੇ ਸਰੈਂਡਰ ਕਰ ਦਿੱਤਾ। ਅਦਾਲਤ ਨੇ ਆਖਿਆ ਕਿ ਜ਼ਮਾਨਤ, ਇਸ ਬੀਬੀ ਨੇ ਜ਼ਮਾਨਤ ਪੇਸ਼ ਕਰ ਦਿੱਤੀ। ਉਹਨੇ ਆਖਿਆ ਨਹੀਂ, ਇੱਕ ਨਹੀਂ, ਅਸੀਂ 2 ਜ਼ਮਾਨਤਾਂ ਲੈਣੀਆਂ, 2 ਬਾਉਂਡ ਲੈਣੇ ਆ। ਫਿਰ ਇੱਕ ਤੇ ਬੀਬੀ ਦੇ ਕੋਲ ਆਪਣਾ ਬਾਉਂਡ ਹੈਗਾ ਸੀ, ਇੱਕ ਫਿਰ ਨਿੱਜੀ ਮਚਲ ਕੇ ਤੇ ਇਹਨੂੰ ਛੱਡ ਦਿੱਤਾ ਗਿਆ ਕਿ ਭਾਈ ਤੂੰ ਲੋਕਲ ਇੱਕ ਬਾਉਂਡ ਜਿਹੜਾ ਉਹ ਆਪਣਾ ਪੈਦਾ ਕਰ, ਮਤਲਬ ਕਿ ਇੱਕ ਜ਼ਮਾਨਤੀਆ ਜਿਹੜਾ ਤੈਨੂੰ ਉਹ ਲੋਕਲ ਲੈਣਾ ਪਵੇਗਾ। ਇੱਕ ਦਿਨ ਦੀ ਨੂੰ ਮਿਆਦ ਦੇ ਦਿੱਤੀ ਗਈ ਕਿ ਯਾਨੀ ਅੱਜ ਤੂੰ ਪੇਸ਼ ਹੋਣਾ, ਸੋ ਅੱਜ ਦਾ ਤੈਨੂੰ ਦਿਨ ਦਿੱਤਾ ਕਿ ਇਸ ਦਿਨ ਦੇ ਵਿੱਚ ਤੂੰ ਬੇਲ ਬਾਉਂਡ ਦਾ ਪ੍ਰਬੰਧ ਕਰ ਲਾ। ਇਹ ਬੀਬੀ ਰਾਖੀ ਸਾਵੰਤ ਉੱਥੋਂ ਚਲੇ ਗਈ ਅਦਾਲਤ ਚੋਂ। ਅੱਜ ਇਹਦੀ ਪੇਸ਼ੀ ਸੀ, ਮੁੜ ਇਹਨੇ ਉਹ ਬੇਲ ਬਾਉਂਡ ਹੈ ਜਿਹੜਾ ਉਹ ਭਰਨਾ ਸੀਗਾ। ਪਰ ਅਫਸੋਸ ਦੀ ਗੱਲ ਆ ਕਿ ਬੀਬੀ ਉੱਥੇ ਬੌੜੀ ਨਹੀਂ, ਜੱਜ ਰਾਹ ਤੱਕਦੇ ਰਹਿ ਗਿਆ। ਹੁਣ ਇਹ ਪਤਾ ਨਹੀਂ ਕਿੱਥੇ ਗਈ, ਚਲੀ ਗਾਇਬ ਹੋ ਗਈ ਆ। ਪਰ ਇਹਦੇ ਪਿੱਛੇ ਗੈਰ ਜ਼ਮਾਨਤੀ ਵਾਰੰਟ ਉਹਨਾਂ ਨੇ ਭੇਜ ਦਿੱਤੇ ਆ। ਜਿਹੜੀ ਕੱਲ ਬੇਲ ਗ੍ਰਾਂਟ ਕੀਤੀ ਸੀ ਉਹਨਾਂ ਨੇ ਰੱਦ ਕਰ ਦਿੱਤੀ ਆ। ਸੋ ਰਾਖੀ ਸਾਵੰਤ ਲਈ ਹੁਣ ਪੰਜਾਬ ਦੇ ਗੇੜੇ ਆ ਜਿਹੜੇ ਮੇਰੇ ਖਿਆਲ ਦੇ ਨਾਲ ਇਹਦੇ ਭਾਗਾਂ 'ਚ ਪੱਕੇ ਲਿਖੇ ਜਾਣੇ ਆ। ਇੱਕ ਤੇ ਇਹ ਆ ਕਿ ਇਹਨੂੰ ਇੱਜ਼ਤ ਮਾਨ ਦੇ ਨਾਲ ਹੁਣ ਲਿਆਉਣਗੇ, ਗੈਰ ਜ਼ਮਾਨਤੀ ਵਾਰੰਟ ਜਾਰੀ ਹੋ ਗਿਆ। ਦੂਜੀ ਗੱਲ ਇਹ ਆ ਕਿ ਹੁਣ ਛੇਤੀ ਦਾ ਖਹਿੜਾ ਨਹੀਂ ਛੁੱਟਣਾ, ਤਰੀਕਾ ਪੈਣ ਗਿਆ। ਇਹਦਾ ਖਹਿੜਾ ਛੁੱਟਣ ਦਾ ਇੱਕ ਸੌਖਾ ਰਸਤਾ ਇਹ ਸੀ ਕਿ ਵਾਲਮੀਕ ਸਮਾਜ ਤੋਂ ਮਾਫ਼ੀ ਮੰਗਦੀ, ਇਹਨੇ ਮਾਫ਼ੀ ਮੰਗੀ ਵੀ
ਚਲਾਮੀ ਜੀ ਮੰਗੀ ਸੀ ਵੀਡੀਓ ਪਾ ਕੇ, ਉਹਦੇ 'ਚ ਵੀ ਚੱਜ ਸਵਾਦ ਨਾਲ ਕੋਈ ਗੱਲ ਨਹੀਂ ਕੀਤੀ। ਜੇ ਇੱਥੇ ਪੰਜਾਬ 'ਚ ਆ ਕੇ ਉਹਨਾਂ ਦੇ ਮੋਹਤਬਰਾਂ ਦੇ ਨਾਲ ਗੱਲ ਕਰਦੀ ਤੇ ਗੱਲ ਇੱਥੋਂ ਤੱਕ ਜਾਣੀ ਨਹੀਂ ਸੀ। ਪਰ ਹੁਣ ਗੱਲ ਵਿਗੜ ਗਈ ਹੈ। ਲੱਗਦਾ ਹੈ ਕਿ ਬੀਬੀ ਦਾ ਜੇਲ੍ਹ ਵਾਲਾ ਵੀਜ਼ਾ ਵੀ ਲੱਗ ਸਕਦਾ ਜੇ ਇਹਨੇ ਅੱਗੋਂ ਇਸ ਕੇਸ ਨੂੰ ਗੰਭੀਰਤਾ ਨਾਲ ਨਾ ਲਿਆ। ਜੀ, ਤੇ ਮਿੰਟੂ ਜੀ ਇੱਥੇ ਆਪਾਂ ਛੋਟੀ ਜਿਹੀ ਬ੍ਰੇਕ ਲੈਣੀ ਹੈ ਤੇ ਬ੍ਰੇਕ ਤੋਂ ਬਾਅਦ 'ਚ ਆਪਾਂ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਸਰੋਤਿਆਂ ਨਾਲ ਰਹਿ ਗਈਆਂ ਕੁਝ ਖਬਰਾਂ ਜਿਹੜੀਆਂ ਉਹ ਆਪਾਂ ਉਹਨਾਂ 'ਤੇ ਨਜ਼ਰ ਬਣਾਵਾਂਗੇ, ਫਿਰ ਉਸ ਤੋਂ ਬਾਅਦ ਸਰੋਤਿਆਂ ਦੀਆਂ ਕਾਲਸ ਲਵਾਂਗੇ ਤੇ ਸਰੋਤੇ ਮਿਲਦੇ ਹਾਂ ਆਪਣੇ ਸਰੋਤਿਆਂ ਨੂੰ ਇੱਕ ਵਪਾਰਕ ਸੰਦੇਸ਼ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA on KOBO 1450 AM Yuba City, KIID 1470 AM Sacramento, and KWRU 1300 AM Fresno. ਕੀ ਤੁਸੀਂ ਬਾਹਰ ਧੁੱਪ ਵਿੱਚ ਕੰਮ ਕਰਦੇ ਹੋ? ਕਾਨੂੰਨ ਮੁਤਾਬਕ ਤੁਹਾਡੀ ਕੰਪਨੀ ਜਾਂ ਫਾਰਮ ਜਿਸ ਦੇ ਲਈ ਤੁਸੀਂ ਕੰਮ ਕਰਦੇ ਹੋ ਉਸ ਨੂੰ ਜ਼ਰੂਰੀ ਹੈ ਕਿ ਤੁਹਾਨੂੰ ਛਾਂ ਦਾ ਪ੍ਰਬੰਧ ਕਰਕੇ ਲੋੜ ਅਨੁਸਾਰ ਛਾਂ ਵਿੱਚ ਆਰਾਮ ਕਰਨ ਦੇਵੇ। ਇਹ ਤੁਹਾਡਾ ਕਾਨੂੰਨੀ ਹੱਕ ਹੈ। ਆਰਾਮ ਕਰਨ ਦੇ ਲਈ ਬਿਮਾਰ ਹੋਣ ਦਾ ਇੰਤਜ਼ਾਰ ਨਾ ਕਰੋ। ਜ਼ਿਆਦਾ ਗਰਮੀ ਕਰਕੇ ਤੁਹਾਨੂੰ ਦੌਰਾ ਵੀ ਪੈ ਸਕਦਾ ਹੈ ਜਾਂ ਫਿਰ ਤੁਹਾਡੀ ਮੌਤ ਵੀ ਹੋ ਸਕਦੀ ਹੈ। ਜੇਕਰ ਤੁਸੀਂ ਜ਼ਿਆਦਾ ਗਰਮੀ ਕਰਕੇ ਬਿਮਾਰ ਮਹਿਸੂਸ ਕਰੋ, ਜਲਦੀ ਹੀ ਆਪਣੇ ਬੌਸ ਨੂੰ ਦੱਸੋ ਤਾਂ ਕਿ ਬਿਮਾਰ ਹੋਣ ਤੋਂ ਬਚ ਸਕੋ। ਆਰਾਮ, ਚੈਨ ਅਤੇ ਮੁਫਤ ਪਾਣੀ ਤੁਹਾਨੂੰ ਗਰਮੀ ਤੋਂ ਬਚਣ ਵਿੱਚ ਸਹਾਇਤਾ ਕਰਦਾ ਹੈ। ਆਪਣੇ ਹੱਕਾਂ ਨੂੰ ਜਾਣੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 8779922567। ਇਹ ਸੰਦੇਸ਼ ਕੈਲੋਸ਼ਾ ਵੱਲੋਂ ਹੈ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 408 272 2500। ਮੈਨੂੰ ਪਤਾ ਲੱਗਿਆ ਕਿ ਡਿਸ਼ ਤੇ ਰੋਜ਼ ਸਵੇਰੇ ਦਰਬਾਰ ਸਾਹਿਬ ਤੋਂ ਗੁਰਬਾਣੀ ਆਉਂਦੀ ਹੈ। ਡਿਸ਼ ਨੈਟਵਰਕ ਲਵਾਉਣਾ ਬੜਾ ਮਹਿੰਗਾ ਹੋਊਗਾ। ਨਹੀਂ ਜੀ, ਪੰਜਾਬੀ ਮੈਗਾ ਪੈਕ ਤਾਂ ਹੁਣ ਸਿਰਫ $24.99 ਪਰ ਮੰਥ ਵਿੱਚ ਮਿਲਦਾ ਹੈ। ਤੁਸੀਂ ਦੇਖ ਸਕਦੇ ਹੋ ਆਪਣੇ ਮਨਪਸੰਦ ਚੈਨਲ ਜਸ ਪੰਜਾਬੀ, PTC ਪੰਜਾਬੀ ਅਤੇ ਤੁਹਾਡਾ ਮਨਪਸੰਦ ਵਿਲੋ ਕ੍ਰਿਕਟ। ਅੱਜ ਤਾਂ ਤੂੰ ਬੜੀ ਸੋਹਣੀ ਗੱਲ ਕੀਤੀ ਹੈ। ਦੱਸ ਕਿੱਥੇ ਫੋਨ ਕਰਾਂ? ਗੋ ਸੈਟੇਲਾਈਟ ਸਿਟੀ ਨੂੰ 530 770 1192 ਤੇ ਫੋਨ ਕਰੋ 5307701192। ਇਸ ਦੇ ਨਾਲ $200 ਦਾ ਗਿਫਟ ਕਾਰਡ ਜਾਂ 32 ਇੰਚ ਫਲੈਟ ਸਕਰੀਨ TV ਗੋ ਸੈਟੇਲਾਈਟ ਸਿਟੀ ਵਾਲੇ ਦੇਣਗੇ ਜਦੋਂ ਤੁਸੀਂ ਸਾਈਨ ਅਪ ਕਰੋਗੇ। ਮੈਂ ਹੁਣੇ ਹੀ 530 770 1192 ਤੇ ਫੋਨ ਕਰਦਾ। ਅੱਜ ਤਾਂ ਤੁਸੀਂ ਖੁਸ਼ ਹੀ ਕਰਤਾ। Limited time offer requires credit qualification, 24-month commitment and early termination fee and e-auto pay. Requires subscription to a qualifying American or British Latino package. Other restrictions apply. Call for details. ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਮੈਂ ਕਹਿੰਦੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਉਹ ਭਾਈ ਜੀ ਟੂਲ ਬਾਕਸ ਚੱਕਿਆ? ਕਿਹੜੇ ਅਸਮਾਨ ਨੂੰ ਟਾਕੀ ਲਾਉਣ ਚੱਲੇ ਹੋ? ਉਹ ਟਾਕੀ ਨਹੀਂ, ਘਰ ਫਿਕਸ ਕਰਨ ਚੱਲਿਆ। ਹੈ ਕੀ ਹੋ ਗਿਆ? ਉਹ ਘਰ ਵਿਕਣਾ ਲਾਇਆ ਸੀ, 3 ਮਹੀਨੇ ਹੋ ਗਏ। ਬਾਹਰ ਆਉਂਦਾ ਪਰ ਵਿਕਦਾ ਨਹੀਂ। ਰਿਐਲਟਰ ਨੇ ਪਹਿਲਾਂ ਫੜ ਕੇ ਕੰਟਰੈਕਟ ਸਾਈਨ ਕਰਵਾ ਲਿਆ, ਹੋਰ ਕਿਤੇ ਜਾਣ ਨਹੀਂ ਦਿੰਦੇ ਤੇ ਹੁਣ ਕਹਿੰਦੇ ਆ ਫਿਕਸ ਕਰੋ ਫੇਰ ਵਿਕੂ। ਉਹ ਬਾਈ ਜੀ, ਬਾਇਰ ਮਾਰਕੀਟ ਹੋਵੇ ਜਾਂ ਸੈਲਰ ਮਾਰਕੀਟ, ਤੁਸੀਂ JP ਸਿੰਘ ਤੇ ਸੰਜੀਵ ਵਰਮਾ ਨੂੰ ਕਾਲ ਕਰੋ। ਉਹ ਪਿਛਲੇ 15 ਸਾਲ ਤੋਂ ਇਸੇ ਕੰਮ 'ਚ ਆ ਤੇ ਤੁਹਾਡੀ ਪ੍ਰਾਪਰਟੀ ਵੇਚ ਵੀ ਦੇਣਗੇ ਤੇ 1031 ਐਕਸਚੇਂਜ ਵੀ ਕਰ ਦੇਣਗੇ। ਉਹ ਇਹ ਬੈਂਕਾਂ ਦੇ ਡਾਇਰੈਕਟ REO ਲਿਸਟਿੰਗ ਏਜੰਟ ਰਹਿ ਚੁੱਕੇ ਆ। ਜੇ ਤੁਸੀਂ ਵੀ ਬੇ ਏਰੀਆ, ਸੈਨ ਹੋਜ਼ੇ, ਫ੍ਰੀਮੌਂਟ, ਹੇਵਰਡ ਜਾਂ ਫਿਰ ਸੈਕਰਾਮੈਂਟੋ ਤੱਕ ਚਾਹੁੰਦੇ ਹੋ ਆਪਣੀ ਪ੍ਰਾਪਰਟੀ ਵੇਚਣਾ ਜਾਂ ਖਰੀਦਣਾ, you can count on the professionalism of JP Singh and Sanjeev Verma's team. 650-273-0477 and 916-320-8820 and elitenorcalteam.com. ਸਮਝਦਾਰੀ ਵਿਖਾਓਗੇ ਤਾਂ ਹੀ ਜਾਇਦਾਦ ਵਧਾਓਗੇ। JP's BRE license 01374632, NMLS ID 333264, Sanjeev BRE license 01450573, NMLS ID 291587। ਸਤਿ ਸ਼੍ਰੀ ਅਕਾਲ ਜੀ।
मैं हाँ तुहाडी अपनी पूजा। नचते नचाते रहो ते सुनते रहो पंजाबी रेडियो USA। पंजाबी रेडियो USA सुन रहे सारे श्रोतिਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਮਿੰਟੂ ਗੁਰਸਰੀਆ ਜੀ ਸਵਾਗਤ ਹੈ ਜੀ ਆਇਆਂ ਨੂੰ ਜੀ ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ। ਸ਼ੁਕਰੀਆ ਜੀ ਰਾਜਕੁਮਾਰ ਜੀ। ਤੇ ਆਪਾਂ ਅਗਲੀਆਂ ਖਬਰਾਂ ਦੇ ਵੱਲ ਨਜ਼ਰ ਮਾਰਦੇ ਹਾਂ ਜੀ। ਤੇ ਨਵੀਂ ਟਰਾਂਸਪੋਰਟ ਨੀਤੀ ਦਾ ਸੇਕ ਕਹਿ ਰਹੇ ਨੇ ਵੀ ਬਾਦਲ ਪਰਿਵਾਰ ਨੂੰ ਵਾਹਵਾ ਲੱਗੇਗਾ। ਛੋਟੇ ਟਰਾਂਸਪੋਰਟਰ ਵੀ ਭੈ ਦੇ ਵਿੱਚ ਨੇ। ਦੇਖੋ, ਜਿਨ੍ਹਾਂ ਨੇ ਜੰਮਦੀਆਂ ਚਲਾਈਆਂ ਉਹਨਾਂ ਦਾ ਤੇ ਸਰ ਜਾਣਾ, ਉਹਨਾਂ ਨੇ ਤੇ ਕਮਾਈਆਂ ਕੀਤੀਆਂ, ਪਰ ਛੋਟੇ ਟਰਾਂਸਪੋਰਟਰ ਮਾਰੇ ਜਾਣਗੇ ਜੀ। ਇਹਦੇ ਚ 2-3 ਫੈਕਟਰ ਨੇ ਜਿਹੜੇ ਦੇਖਣ ਵਾਲੇ ਆ। ਦੇਖੋ, ਸੇਕ ਕਿੱਦਾਂ ਲੱਗਣਾ। ਸੇਕ ਇੱਕ ਤੇ ਇਹ ਆ ਕਿ ਜਿਹੜੇ ਇਹਨਾਂ ਨੇ ਨਜਾਇਜ਼ ਵਾਅਦੇ ਕੀਤੇ ਸੀਗੇ ਰੂਟਾਂ 'ਚ, ਇੱਕ ਨਿਯਮ ਹੁੰਦਾ ਰਾਜਕਰਨਵੀਰ ਸਿੰਘ ਜੀ ਕਿ 24 ਕਿਲੋਮੀਟਰ ਤੱਕ ਦਾ ਇੱਕੋ ਵਾਰੀ ਪਰਮਿਟ 'ਚ ਵਾਧਾ ਮਿਲ ਸਕਦਾ ਜੀ। ਕੋਈ ਨੇਮ ਕਾਇਦਾ ਹੀ ਹੈ ਨਹੀਂ, ਪਰ ਪੰਜਾਬ ਦੇ ਵਿੱਚ ਕਿਉਂਕਿ ਕੋਈ ਸਾਈ ਖਸਮ ਹੀ ਹੈ ਨਹੀਂ ਸੀ, ਇੱਥੇ 8 ਵਾਧੇ ਲੈ ਗਏ ਇੱਕ ਰੂਟ ਤੇ। 8 5-4 5 ਆਮ ਤੁਹਾਨੂੰ ਪਰਮਿਟਾਂ ਦੇ ਮਿਲ ਜਾਣਗੇ ਜੀ। ਦੂਜੀ ਗੱਲ ਕਿ ਕੋਈ ਵੀ ਬੱਸ ਸਰਵਿਸ ਹੈ ਜਿਹੜੀ ਉਹ ਇੰਟਰਸਟੇਟ ਐਂਟਰੀ ਹੈ ਜਿਹੜੀ ਉਹ ਕੇਂਦਰ ਦੀ ਪਰਮਿਸ਼ਨ ਤੋਂ ਬਗੈਰ ਨਹੀਂ ਕਰ ਸਕਦੀ। ਸਾਡੇ ਇੱਥੇ 36 ਬੱਸਾਂ ਚੰਡੀਗੜ੍ਹ 'ਚ ਵੜਦੀਆਂ ਰਹੀਆਂ ਕੇਂਦਰ ਦੀ ਪਰਮਿਸ਼ਨ ਤੋਂ ਬਿਨਾਂ, ਸਭ ਕੁਛ ਹੁੰਦਾ ਰਿਹਾ ਜੀ। ਹੁਣ ਇਹਨਾਂ ਚੀਜ਼ਾਂ ਦਾ ਥੋੜਾ ਜਿਹਾ ਘਟਣ ਦਾ ਅਸਰ ਹੈ ਕਿਉਂਕਿ ਨਵੀਂ ਟਰਾਂਸਪੋਰਟ ਪਾਲਿਸੀ ਇਹਨਾਂ ਨੇ ਲਿਆਂਦੀ ਹੈ। ਉਹਦੇ ਵਿੱਚ ਵੀ ਇਹ ਇੱਕ ਚੀਜ਼ ਵੇਖਣ ਵਾਲੀ ਹੋਏਗੀ ਕਿ ਜਿਹੜੇ ਇਹਨਾਂ ਨੇ ਪਰਮਿਟ ਰੱਦ ਕੀਤੇ ਆ, ਉਹ ਪਰਮਿਟ ਜਦੋਂ ਅਲਾਟ ਹੋਣਗੇ ਉਹਨਾਂ ਦੀ ਪ੍ਰਣਾਲੀ ਕਿਸ ਤਰ੍ਹਾਂ ਦੀ ਹੋਏਗੀ। ਲੋਟਰੀ ਸਿਸਟਮ ਇਜਾਦ ਕਰਦੇ ਆ ਜਾਂ ਮੈਰਿਟ ਦੇ ਆਧਾਰ ਤੇ ਉਹ ਕਿਸ ਤਰ੍ਹਾਂ ਦੀ ਵਿਵਸਥਾ ਕਰਦੇ ਉਹ ਦੇਖਣਾ ਹੋਏਗਾ। ਤੀਜੀ ਗੱਲ ਜਿਹੜੀ ਹੈ ਕਿ ਇਹਨਾਂ ਬੱਸਾਂ ਦਾ ਇੱਥੇ ਦਾ ਮਾਹੌਲ ਇਹੋ ਜਿਹਾ ਸੀਗਾ ਰਾਜਕਰਨਵੀਰ ਸਿੰਘ ਜੀ ਕਿ ਟਾਈਮ ਜਿਹੜੀ ਸਾਰਨੀ ਹੁੰਦੀ ਆ ਉਹਦੇ ਵਿੱਚ ਇਸ ਤਰ੍ਹਾਂ ਦਾ ਰੋਲ ਘਚੋਲਾ ਪਾਲਿਆ ਗਿਆ ਸੀ ਕਿ ਕਈ ਟਰਾਂਸਪੋਰਟਰ, ਛੋਟੇ ਟਰਾਂਸਪੋਰਟਰ, ਮਾਤੜ ਟਰਾਂਸਪੋਰਟਰ ਉਹ ਟੈਕਸ ਤੇ ਭਰਦੇ ਸਨ, ਪਰ ਉਹਨਾਂ ਨੂੰ ਅੱਡੇ ਤੇ ਕਾਊਂਟਰ ਤੇ 1 ਮਿੰਟ ਵੀ ਟਾਈਮ ਨਹੀਂ ਸੀ ਮਿਲਦਾ। ਇਹੋ ਜਿਹਾ ਕੰਮ ਹੋ ਗਿਆ ਸੀਗਾ, ਯਾਨੀ ਵੱਡੀ ਮੱਛੀ ਛੋਟੇ ਨੂੰ ਖਾਈ ਜਾਂਦੀ ਸੀਗੀ। ਇਹ ਇੱਥੇ ਹਾਲ ਬਣਿਆ ਹੋਇਆ ਸੀ, ਮਾਹੌਲ ਬਣਿਆ ਹੋਇਆ ਸੀ। ਇਸੇ ਕਰਕੇ ਨਵੀਂ ਟਰਾਂਸਪੋਰਟ ਪਾਲਿਸੀ ਇਹਨਾਂ ਨੇ ਲਿਆਉਣ ਦਾ ਇਹ ਫੈਸਲਾ ਕੀਤਾ। ਇਹਦੇ 'ਚ ਹੁਣ 35 ਸੱਟੇ ਤੇ 1 ਸੱਟ ਇਹਨਾਂ ਨੇ ਇਹ ਮਾਰ ਦੇਣੀ ਹੈ ਕਿ 78 ਇੰਟੈਗਰਲ ਜਿਹੜੀਆਂ AC ਬੱਸਾਂ ਨੇ ਉਹ ਬੰਦ ਹੋ ਜਾਣਗੀਆਂ। ਹੁਣ ਉਹ ਬੰਦ ਹੋ ਜਾਣਗੀਆਂ, ਇਹਦਾ ਮਤਲਬ ਇਹ ਹੈ ਕਿ ਵੱਡੇ ਘਰਾਂ ਨੂੰ ਇਹ ਸੇਕ ਜ਼ਰੂਰ ਲੱਗਣਾ ਕਿਉਂਕਿ ਇੱਕ ਬੱਸ ਹੈ ਜਿਹੜੀ ਉਹ 1.25 ਕਰੋੜ 'ਚ ਪੈਂਦੀ ਆ। ਇਹਦਾ ਮਤਲਬ ਆ ਕਿ ਬਹੁਤ ਸਾਰਾ ਪੈਸਾ ਜਿਹੜਾ, ਬਹੁਤ ਸਾਰਾ ਸਰਮਾਇਆ ਇੱਕ ਵਾਰੀ ਮਿੱਟੀ ਹੋ ਜਾਊਗਾ। ਗਾਂ ਅਲਾਟਮੈਂਟ ਹੁੰਦੀ ਹੈ, ਕਿੰਨੇ ਪਰਮਿਟਾਂ ਦੀ ਹੁੰਦੀ ਆ, ਕਿੰਨੀਆਂ ਬੱਸਾਂ ਪਰਮਿਟਾਂ ਤੇ ਚੜ੍ਹਦੀਆਂ, ਉਹ ਬਾਅਦ ਦੀ ਗੱਲ ਆ। ਇੱਕ ਵਾਰੀ ਤੇ ਸੇਕ ਉਹਨਾਂ ਨੂੰ ਲੱਗ ਜਾਣਾ। ਪਰ ਇਹਦੇ ਨਾਲ ਇੱਕ ਚੀਜ਼ ਜਿਹੜੀ ਇਸ ਸਮੇਂ ਵਿਚਾਰੀ ਨਹੀਂ ਜਾ ਰਹੀ ਉਹ ਇਹ ਆ ਰਾਜਕਰਨਵੀਰ ਸਿੰਘ ਜੀ ਕਿ ਦੇਖੋ ਜਿਹੜਾ ਛੋਟਾ ਟਰਾਂਸਪੋਰਟਰ ਆ, ਜਿੱਦਾਂ ਕੋਈ ਬੰਦਾ 1-2 ਬੱਸਾਂ ਦਾ ਮਾਲਕ ਆ, ਉਹਨੇ ਜਿਹੜੀ ਪਹਿਲੀ ਬੱਸ ਪਾਈ ਹੈ ਜਾਂ ਪਹਿਲਾ ਜਿਹੜਾ ਪਰਮਿਟ ਲਿਆ ਉਹਨੇ ਪਰਮਿਟ ਗ੍ਰਾਂਟ ਕਰਕੇ ਨਹੀਂ ਲਿਆ, ਯਾਨੀ ਉਹਨੂੰ ਗ੍ਰਾਂਟ ਨਹੀਂ ਕੀਤਾ ਗਿਆ, ਸਰਕਾਰ ਵੱਲੋਂ ਨਹੀਂ ਮਿਲਿਆ। ਜਿਸ ਤਰ੍ਹਾਂ ਦੂਜੇ ਵੱਡੇ ਘਰਾਂ ਨੇ ਦਫ਼ਤਰਾਂ 'ਚ ਬੈਠੇ ਲੈ ਲਏ, ਉਹਨਾਂ ਦੇ ਪਰਮਿਟ ਤੇ ਘਰੇ ਹੀ ਆ ਗਏ। ਔਰ ਇੱਕ ਪਰਮਿਟ ਐਸਾ ਵੀ ਹੁੰਦਾ ਸੀਗਾ ਕਿ ਜਿੱਦਾਂ ਜਲੰਧਰ ਦਾ ਇੱਕ ਟ੍ਰਿਪ ਹੈ ਬਠਿੰਡੇ ਤੋਂ, ਔਰ ਉਹਨਾਂ ਨੇ ਕੀ ਕੀਤਾ ਕਿ ਆਪਣੇ ਜ਼ੋਰ ਦੇ ਨਾਲ, ਆਪਣੀ ਪਾਵਰ ਦੇ ਨਾਲ ਉਹ 2 ਟ੍ਰਿਪ ਕਰ ਲਏ, ਯਾਨੀ ਇੱਕ ਪਰਮਿਟ ਨੂੰ ਦੋਹਰਾ ਕਰ ਲਿਆ। ਇੱਥੇ ਵੀ ਕੁਛ ਚੱਲਦਾ ਰਿਹਾ। ਹੁਣ ਦੇਖੋ ਜਿਹੜਾ ਹਮਾਤੜ ਜਿਹੜਾ ਟਰਾਂਸਪੋਰਟਰ ਆ, ਓਨਰ ਆ ਬੱਸਾਂ ਦਾ, ਉਹਨੇ ਇੱਕ ਬੱਸ ਲਈ ਹੈ ਸ਼ੁਰੂ 'ਚ, ਆਪਦੀ ਜ਼ਮੀਨ ਵੇਚੀ ਹੈ ਬੱਸ ਪਾਉਣ ਲਈ ਜਾਂ ਛੱਲੀ ਪੂਣੀ ਦਾਅ ਤੇ ਲਾਈ ਹੈ, 1 ਤੋਂ 2 ਕਰ ਲਈਆਂ ਮਿਹਨਤ ਕਰਕੇ। ਹੁਣ ਦੇਖੋ ਜਿਹੜੇ ਬੰਦੇ ਨੇ ਪਰਮਿਟ ਖਰੀਦੇ ਆ, ਮਤਲਬ ਕਿ ਗਾਂ ਕਿਸੇ ਤੋਂ ਲੈ, ਮੁੱਲ ਲੈ, ਉਹਦਾ ਮੁੱਲ ਤਾਰਿਆ, ਉਹਨੂੰ ਗ੍ਰਾਂਟ ਨਹੀਂ ਹੋਏ, ਮੁੜ ਕੇ ਬੱਸਾਂ ਪਾਈਆਂ, ਉਸ ਬੰਦੇ ਦਾ ਵੀ ਪਰਮਿਟ ਰੱਦ ਹੋ ਜਾਣਾ। ਇਹ ਤਗੜਿਆਂ ਲਈ ਤੇ ਝਟਕਾ ਜਿਹੜਾ ਉਹ ਸਹਿਣਯੋਗ ਹੋ ਸਕਦਾ, ਪਰ ਜਿਹੜੇ ਮਾਤੜ ਨੇ ਸਾਰੀ ਆਪਣੀ ਜੀਵਨ ਦੀ ਕਮਾਈ ਇੱਧਰ ਲਾਤੀ ਇਸ ਧੰਦੇ 'ਚ, ਔਰ ਜਿਹਨੇ ਸਰਕਾਰ ਤੋਂ ਕੁਛ ਨਹੀਂ ਲਿਆ, ਆਪਣੀ ਮਿਹਨਤ ਦੇ ਬਲਬੂਤੇ ਤੇ ਖਰੀਦਿਆ, ਉਹਦੇ ਨਾਲ ਤੇ ਫਿਰ ਨਾਇਨਸਾਫੀ ਹੋਏਗੀ ਨਾ। ਕਿ ਜੇ ਉਹਦਾ ਪਰਮਿਟ ਵੀ ਨਾਲ ਰੱਦ ਹੋ ਜਾਂਦਾ ਤੇ ਦੁਬਾਰਾ ਉਹਨੂੰ ਪਤਾ ਨਹੀਂ ਮਿਲਣਾ ਜਾਂ ਨਹੀਂ ਮਿਲਣਾ, ਹਾਲੇ ਇਹ ਕੁਛ ਵੀ ਸਪਸ਼ਟ ਨਹੀਂ ਹੈ, ਕੁਛ ਵੀ ਸਾਫ਼ ਨਹੀਂ ਹੈ। ਸੋ ਟਰਾਂਸਪੋਰਟ ਪਾਲਿਸੀ ਦੇ ਵਿੱਚ ਇਹ ਚੀਜ਼ ਤੇ ਦੇਖਣ ਨੂੰ ਮਿਲਦੀ ਪਈ ਹੈ, ਜੇ ਇੰਪਲੀਮੈਂਟ ਸਹੀ ਹੋ ਜਾਂਦੀ ਹੈ ਕਿ ਇੱਕ ਤੇ ਸਰਕਾਰੀ ਕਾਰਪੋਰੇਸ਼ਨਾਂ ਜਿਹੜੀਆਂ ਉਹਨਾਂ ਨੂੰ ਥੋੜਾ ਜਿਹਾ ਠੁੰਮਣਾ ਮਿਲੂਗਾ, ਦੂਜਾ ਇਹ ਹੈ ਕਿ ਜਿਹੜੀ ਲੁੱਟ ਖਸੁੱਟ ਚੱਲਦੀ ਪਈ ਆ
ਇਹ ਥੋੜੀ ਜਿਹੀ ਦਰੁਸਤ ਹੋ ਜਾਏਗੀ। ਪਰ ਤੀਸਰਾ ਪੱਖ ਹੈ ਜਿਹੜਾ ਛੋਟੇ ਟਰਾਂਸਪੋਰਟਰਾਂ ਦਾ, ਉਹ ਨਹੀਂ ਕਿਤੇ ਵਿਚਾਰਿਆ ਜਾ ਰਿਹਾ, ਜਿਨ੍ਹਾਂ ਨੂੰ ਕਿ ਸੱਟ ਬਹੁਤ ਵੱਡੀ ਪਵੇਗੀ। ਹੁਣ ਤਾਂ ਇਹਨਾਂ ਨੇ ਥੋੜੇ ਜਿਹੇ ਹੋਰ ਵੀ ਸੁਧਾਰ, ਕਿਉਂਕਿ ਹਾਲੇ ਘੁੰਡ ਚੁਕਾਈ ਪੂਰੀ ਤਰ੍ਹਾਂ ਹੋਈ ਨਹੀਂ ਗੀ ਇਸ ਖਰੜੇ ਬਾਬਤ, ਮੈਂ ਪੜ੍ਹਿਆ ਨਹੀਂ, ਜਿੰਨਾ ਕੁ ਸੁਣਿਆ ਇਹ ਕਹਿੰਦੇ ਆ ਕਿ ਅਸੀਂ ਸਰਕਾਰੀ ਬੱਸਾਂ 'ਚ GPS ਸਿਸਟਮ ਵੀ ਲਾ ਦੇਣਾ। ਜਿੱਦਾਂ ਆਮ ਤੌਰ ਤੇ ਰਾਜ ਕਰਨਵੀਰ ਸਿੰਘ ਜੀ ਇਹ ਹੁੰਦਾ ਸੀਗਾ ਕਿ ਰੋਡਵੇਜ਼ ਕੋਲ ਬਹੁਤ ਸਾਰਾ ਟਾਈਮ ਹੁੰਦਾ ਸੀਗਾ ਕਾਊਂਟਰ ਤੇ ਲੱਗਣ ਦਾ, ਪਰ ਉਹ ਕੀ ਕਰਦੇ ਸਨ ਕਿ ਉਹਨਾਂ ਦੇ ਹੇਠਲੇ ਕਰਮਚਾਰੀ ਜਾਂ ਹੇਠਲੇ ਕਹਿ ਲਓ ਜਾਂ ਉਤਲੇ ਦੇ ਦਬਾਅ ਹੇਠ ਕਹਿ ਲਓ ਕਿ ਉਹ ਉੱਥੋਂ ਆਪਦਾ ਟਾਈਮ ਛੱਡ ਕੇ ਦੂਜੇ ਨੂੰ ਲਵਾ ਦਿੰਦੇ ਸਨ, ਜਾਂ ਜ਼ੋਰਾਵਰ ਆਪ ਉਹਨਾਂ ਤੋਂ ਛੁਡਵਾ ਕੇ ਲਾ ਲੈਂਦੇ ਸੀਗੇ। ਹੁਣ GPS ਸਿਸਟਮ ਹੋਏਗਾ, ਉਹ ਸਾਰਾ ਕੁਛ ਪਤਾ ਲੱਗਦਾ ਰਿਹਾ ਕਰੂਗਾ ਕਿ ਕਿਹੜੀ ਬੱਸ ਕਿਹੜੇ ਕਾਊਂਟਰ ਤੇ ਕਿੰਨਾ ਚਿਰ ਖੜਦੀ ਆ। ਇੱਕ ਚੀਜ਼ ਹੋਰ ਇਹ ਕਰਨ ਲੱਗੇ ਆ, ਇਹ ਕਰਨ ਲੱਗੇ ਆ ਕਿ ਜੀ ਅਸੀਂ ਜਿਹੜੀਆਂ ਇਹ ਟਾਈਮ ਵਾਲੀਆਂ ਸ਼੍ਰੇਣੀਆਂ, ਇਹ ਜਿਹੜੀਆਂ ਸਮਾਂ ਸਾਰਣੀਆਂ ਹੁੰਦੀਆਂ, ਇਹਨਾਂ ਨੂੰ ਅਸੀਂ ਇਸ ਤਰ੍ਹਾਂ ਦਾ ਕਰ ਦੇਣਾ ਕਿ 1 ਮਹੀਨੇ ਬਾਅਦ ਬਦਲ ਜਾਇਆ ਕਰੇਗੀ ਸ਼੍ਰੇਣੀ। ਜਿੱਦਾਂ ਰੋਟੇਸ਼ਨ ਵਾਲਾ ਸਿਸਟਮ ਹੈ ਕਿ 1 ਮਹੀਨਾ ਕੋਈ ਟਾਈਮ ਹੈ ਜਿਹੜਾ ਉਹ ਬੱਸ ਨੂੰ ਮਿਲਿਆ ਸਵੇਰ ਦਾ, ਅਗਲੇ ਮਹੀਨੇ ਉਹਦਾ ਟਾਈਮ ਆ ਗਿਆ ਦੁਪਹਿਰ ਦਾ, ਉਹ ਤੋਂ ਅਗਲੇ ਮਹੀਨੇ ਦਾ ਉਹਦਾ ਸ਼ਾਮ ਦਾ, ਯਾਨੀ ਇਸ ਤਰ੍ਹਾਂ ਰੋਟੇਟ ਕਰਕੇ ਅਸੀਂ ਇਹ ਟਾਈਮ ਟੇਬਲ ਬਣਾਵਾਂਗੇ। ਪਰ ਇਹ ਬਣਨਾ ਬਹੁਤ ਔਖਾ ਹੈ। GPS ਸਿਸਟਮ ਲਾ ਕੇ ਵੀ ਉਹ ਹੇਠਲੇ ਪੱਧਰ ਤੇ ਜਿਹੜੇ 1-1 ਮਿੰਟ ਲਵਾਉਣ ਦਾ 300-300 ਰੁਪਈਆ ਲੈਣ ਗਿੱਝੇ ਆ, ਉਹਨਾਂ ਨੂੰ ਨੱਥ ਪਾਉਣੀ, ਕਿਉਂਕਿ ਉੱਥੋਂ ਇੱਧਰੋਂ ਉੱਧਰੋਂ ਕਰਕੇ ਇਹ ਸਾਰਾ ਕੁਛ ਹੈ ਜਿਹੜਾ ਰੁਕਣਾ ਇੱਕੇ ਦਮ ਮੇਰੇ ਖਿਆਲ ਦੇ ਨਾਲ ਲੱਗਦਾ ਨਹੀਂ ਕਿ ਸਭ ਕੁਛ ਠੀਕ ਹੋ ਜਾਏਗਾ। ਪਰ ਫਿਰ ਵੀ ਆਸ ਜ਼ਰੂਰ ਵੱਜੀ ਹੈ ਕਿ ਕੁਛ ਹੱਦ ਤੱਕ ਜਿਹੜੀ ਇੱਥੇ ਅੰਨੀ ਮਚੀ ਹੋਈ ਸੀ ਉਹਨੂੰ ਠੱਲ ਪਵੇਗੀ। ਪਰ ਇਸ ਠੱਲ ਪਾਉਣ ਦੇ ਚੱਕਰ 'ਚ ਜਿਹੜੇ ਛੋਟੇ ਟਰਾਂਸਪੋਰਟਰ ਆ, ਉਹਨਾਂ ਦੇ ਹਿੱਤ ਜਿਹੜੇ ਵਸਾਰੇ ਜਾ ਰਹੇ ਆ, ਨਜ਼ਰ ਅੰਦਾਜ਼ ਕੀਤੇ ਜਾ ਰਹੇ, ਉਹ ਕਿਤੇ ਨਾ ਕਿਤੇ ਚੁੱਭਦੇ ਜ਼ਰੂਰ ਪਏ ਉਹਨਾਂ ਨੂੰ। ਜੀ। ਤੇ ਮਿੰਟੂ ਜੀ, ਅਗਲੀ ਗੱਲ ਕਰੀਏ ਵੀ ਕਮੇਟੀ ਨੇ ਪੌਦਾ ਪ੍ਰਸ਼ਾਦ ਦੀ ਨਵੀਂ ਰੀਤ ਕਹਿ ਲਓ ਵੀ ਸ਼ੁਰੂ ਕੀਤੀ। ਇਹ ਵੈਸੇ ਰੀਤ ਨਵੀਂ ਨਹੀਂ, ਅਸਲ ਦੇ ਵਿੱਚ ਕੀ ਹੋਇਆ ਸੀਗਾ ਕਿ ਇਹ ਰੀਤ ਟੁੱਟ ਗਈ ਸੀ ਜੀ। ਜਦੋਂ ਨੰਨੀ ਸ਼ਾਮ ਵਾਲਾ ਚੱਲਿਆ ਨਾ ਸਕੀਮ, ਇਹ ਪ੍ਰੋਜੈਕਟ ਚੱਲਿਆ, ਉਸ ਤੋਂ ਬਾਅਦ ਕੀ ਹੋਇਆ ਸੀਗਾ, ਇਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਪੌਦੇ ਵੰਡਣੇ ਸ਼ੁਰੂ ਕਰ ਦਿੱਤੇ ਸੀ। ਪਰ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ, ਪੌਦੇ ਜੰਗਲਾਤ ਵਾਲੇ ਤਿਆਰ ਕਰਦੇ ਸਨ, ਜੰਗਲਾਤ ਵਿਭਾਗ ਵਾਲੇ, ਔਰ ਉਹਨਾਂ ਨੂੰ ਇਹਨਾਂ ਨੇ ਕੀਤਾ ਸੀਗਾ ਕਿ ਤੁਹਾਨੂੰ ਅਸੀਂ ਪੈਸੇ ਦੇ ਦਿਆਂਗੇ। ਤੁਹਾਨੂੰ ਪਤਾ ਉਦੋਂ ਮਿੱਤਰਾਂ ਦਾ ਨਾਂ ਚੱਲਦਾ ਸੀਗਾ ਸਾਰੇ ਪਾਸੇ, ਕੋਈ ਨਹੀਂ ਜੀ ਅਸੀਂ ਦੇ ਦਿਆਂਗੇ, ਪੌਦੇ ਭੇਜੋ। ਉਹ ਭੇਜੀ ਗਏ। ਜਦੋਂ ਰੁਪਈਆ 2-2.5 ਕਰੋੜ ਬਣ ਗਿਆ ਤੇ ਉਹ ਇਹਨਾਂ ਨੇ ਚੁੱਪ ਕਰਕੇ ਮਾਨਤੀ 'ਚ ਇਸ਼ਾਰਾ ਕਰ ਦਿੱਤਾ ਕਿ ਕਮੇਟੀ ਵਾਲੇ ਸੇਵਾ ਕਰਨਗੇ। ਕਮੇਟੀ ਵਾਲੇ ਕਹਿੰਦੇ ਕਿ ਸਾਡੀ ਸਕੀਮ ਹੀ ਹੈ ਨਹੀਂ, ਸਾਡਾ ਕੋਈ ਮਤਾ ਹੀ ਹੈ ਨਹੀਂ, ਅਸੀਂ ਕਾਹਦੇ ਪੈਸੇ ਦੇਈਏ। ਉਦੋਂ ਰਫੜ ਪੈ ਗਿਆ। ਉਸ ਤੋਂ ਬਾਅਦ ਫਿਰ ਇਹ ਸਕੀਮ ਲਟਕਦੀ ਰਹੀ, 3-4 ਸਾਲ ਬੰਦ ਰਹੀ। ਪਰ ਹੁਣ ਇਹਨਾਂ ਨੇ ਦੁਬਾਰਾ ਇਹ ਰੁਚੀ ਲੈ ਕੇ ਇਹ ਸਕੀਮ ਫੇਰ ਸ਼ੁਰੂ ਕੀਤੀ ਹੈ, ਜਿਹਨੂੰ ਨਾਂ ਦਿੱਤਾ ਗਿਆ ਪੌਦਾ ਪ੍ਰਸ਼ਾਦ ਦਾ। ਤੇ ਮੇਰੇ ਖਿਆਲ ਦੇ ਨਾਲ ਬੜੀ ਉੱਤਮ ਸੇਵਾ ਹੈ ਰਾਜ ਕਰਨਵੀਰ ਸਿੰਘ ਦੀ। ਪਰ ਇਹਦੇ 'ਚ ਇਹ ਹੈ ਕਿ ਲੋਕਾਂ ਨੂੰ ਨਾਲ ਪ੍ਰੇਰਿਆ ਵੀ ਜਾਵੇ। ਇਹ ਨਹੀਂ ਪ੍ਰਸ਼ਾਦ ਲੈ ਗਏ ਆ ਤੇ ਉਹ ਦੂਜੇ ਪ੍ਰਸ਼ਾਦ ਵਾਂਗੂ ਹੱਥਾਂ 'ਚ ਘੁੱਟ ਕੇ ਰੱਖਿਆ, ਉਹਨੂੰ ਮੱਥਾ ਟੇਕ ਲਿਆ 1-2 ਵਾਰੀ ਤੇ ਮੁੜ ਕੇ ਖਾ ਲਏ ਤੇ ਭੁੱਲ ਗਏ। ਉਹ ਚੀਜ਼ ਨਹੀਂ ਹੈ ਕਿ ਜੇ ਤੁਸੀਂ ਲਗਾਏ ਹੋ ਗੁਰੂ ਘਰੋਂ ਤੁਹਾਨੂੰ ਦਾਤ ਮਿਲੀ ਹੈ ਤੇ ਇਸ ਦਾਤ ਨੂੰ ਸ਼ਿੱਦਤ ਦੇ ਨਾਲ ਪਾਲਣਾ ਵੀ ਚਾਹੀਦਾ, ਇਹਨੂੰ ਫਲਦਾਰ, ਇਹਨੂੰ ਸ਼ਾਨਦਾਰ ਵੀ ਕਰਨਾ ਚਾਹੀਦਾ। ਇਹ ਜ਼ਰੂਰ ਸਮਝਾਉਣਾ ਚਾਹੀਦਾ ਕਿ ਇਹ ਗੁਰੂ ਘਰ ਚੋਂ ਮਿਲੀ ਦਾਤ ਜਿਹੜੀ ਹੈ ਉਹ ਤੁਹਾਡੇ ਹਿੱਸੇ ਇੱਕ ਮਨੁੱਖਤਾ ਦੀ ਸੇਵਾ ਹੈ, ਕਿਉਂਕਿ ਇਹ ਜਿਹੜੇ ਰੁੱਖ ਆ ਇਹ ਮਨੁੱਖਤਾ ਦੀ ਸੇਵਾ ਹੈ। ਸੋ ਇਸ ਕਰਕੇ ਇਹਨੂੰ ਇਹ ਸਮਝੋ ਕਿ ਗੁਰੂ ਦੀ ਦਾਤ ਆ ਔਰ ਇਹ ਮਨੁੱਖਤਾ ਦੀ ਸੇਵਾ ਹੈ। ਤੇ ਇਸ ਸੇਵਾ ਨੂੰ ਜਿੰਨੇ ਲਗਨ ਨਾਲ ਕਰੋਗੇ, ਨਾਲੇ ਪੁੰਨ ਨਾਲੇ ਫਲੀਆਂ, ਨਾਲੇ ਤੇ ਤੁਹਾਨੂੰ ਪੁੰਨ ਲੱਗੂ, ਨਾਲੇ ਤੁਹਾਨੂੰ ਫਲੀਆਂ ਮਿਲਣਗੀਆਂ, ਤੁਹਾਡੇ ਘਰ ਵੀ ਛਾਂ ਹੋ ਸਕਦੀ, ਤੁਹਾਡੇ ਗਲੀ ਮਹੱਲੇ ਵੀ ਛਾਂ ਹੋ ਸਕਦੀ, ਤੁਹਾਡੇ ਬੱਚੇ ਫਲ ਵੀ ਖਾ ਸਕਦੇ। ਸੋ ਨਾਲ ਪ੍ਰੇਰਨਾ ਵੀ ਜ਼ਰੂਰੀ ਹੈ ਕਿਸੇ ਵੀ ਸ਼ਰਧਾਲੂ ਨੂੰ ਜੋ ਵੀ ਉੱਥੇ ਆਉਂਦਾ ਨਤਮਸਤਕ ਹੋਣ, ਕਿਉਂਕਿ ਉਹਦੀ ਆਸਥਾ ਹੁੰਦੀ ਹੈ, ਉਹਦੀ ਸ਼ਰਧਾ ਬੜੀ ਜ਼ਬਰਦਸਤ ਹੁੰਦੀ ਹੈ। ਤੇ ਥੋੜਾ ਜਿਹਾ ਉਹਨੂੰ ਪ੍ਰੇਰਿਆ ਜਾਵੇ। ਤੇ ਇਕੱਲਾ ਪ੍ਰਸ਼ਾਦ ਇੱਥੋਂ ਮਿਲਿਆ ਵਾਲਾ ਹੀ ਨਹੀਂ, ਜੋ ਆਸੇ ਪਾਸੇ ਪ੍ਰਸ਼ਾਦ ਖਿਲ ਰਿਹਾ ਪਿਆ, ਮੇਰੇ ਕਹਿਣ ਦਾ ਭਾਵ ਜੋ ਰੋਕਿਆ, ਫਿਰ ਉਹਨਾਂ ਨੂੰ ਵੀ ਸੰਭਾਲਣ ਦੀ ਰੁਚੀ ਹੈ ਜਿਹੜੀ ਉਸ ਬੰਦੇ 'ਚ, ਉਸ ਵਿਅਕਤੀ 'ਚ ਪੈਦਾ ਹੋ ਸਕਦੀ ਹੈ। ਜੀ। ਤੇ ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਲੰਬੀ ਵਿੱਚ ਪਾਵਰਕਾਮ ਨੇ ਕਹਿੰਦੇ ਭਾਜਣਾ ਪਈਆਂ, ਬਾਦਲ ਪਰਿਵਾਰ ਦਾ ਚਹੇਤਾ ਅਕਾਲੀ ਆਗੂ ਦੀ ਕੁੰਡੀ ਫੜੀ ਗਈ। ਦੇਖੋ, ਉਹ ਮੌਜਾਂ ਭੁੱਲਦੀਆਂ ਨਹੀਂ ਜੋ ਬਾਪੂ ਦੇ ਸਿਰ ਤੇ ਕਰੀਆਂ। ਹੁਣ ਉਹ ਮੌਜਾਂ ਜਿਹੜੀਆਂ ਲੱਭਦੀਆਂ ਨਹੀਂ। ਅਸਲ ਦੇ ਵਿੱਚ ਕੀ ਆ ਕਿ ਰਾਜ ਕਰਨਵੀਰ ਸਿੰਘ ਜੀ ਲੰਬੀ ਚ ਹਾਲ ਇਹ ਸੀਗਾ ਕਿ ਹਰੇਕ ਦੂਜਾ ਘਰ ਇੱਥੇ ਡਿਫਾਲਟਰ ਸੀ, ਯਾਨੀ ਕੋਈ ਬਿੱਲ ਨਹੀਂ ਸੀ ਭਰਦਾ। ਮੇਰਾ ਇੱਕ ਦੋਸਤ ਸੀਗਾ, ਉਹ ਕਹਿੰਦਾ ਜੀ ਸਾਡਾ ਮੀਟਰ ਪੱਟਿਆ ਗਿਆ। ਮੈਂ ਕਿਹਾ ਕੀ ਹੋ ਗਿਆ, ਬਿੱਲ ਨਹੀਂ ਭਰਿਆ? ਕਹਿੰਦਾ ਬਿੱਲ
ਕਹਿੰਦਾ ਸਾਨੂੰ ਤੇ 7-8 ਸਾਲ ਹੋ ਗਏ ਆ, ਸਰਪੰਚ ਨੇ ਕਿਹਾ ਸੀ ਬਿੱਲ ਭਰਨਾ ਹੀ ਨਹੀਂ। ਤੇ ਮੈਂ ਕਿਹਾ ਹੁਣ ਸਰਪੰਚ ਨੂੰ ਕਹਿ ਕਿ ਮੀਟਰ ਵੀ ਨਵਾਂ ਲਵਾ ਦੇ, ਕਿਉਂਕਿ ਹੁਣ ਇਹਨਾਂ ਨੇ ਇਹ ਨਿਯਮ ਬਣਾਤਾ ਰਾਜ ਕਰਨਵੀਰ ਸਿੰਘ ਜੀ ਕਿ ਜਿਹੜਾ ਬੰਦਾ ਡਿਫਾਲਟਰ ਹੋ ਗਿਆ, ਜਿਹਦਾ ਮੀਟਰ ਪੁੱਟਿਆ ਗਿਆ, ਉਸ ਘਰ 'ਚ ਦੁਬਾਰਾ ਲਾਉਂਦੇ ਨਹੀਂ ਜਿੰਨਾ ਚਿਰ ਬਿੱਲ ਨਹੀਂ ਭਰਦੇ। ਸੋ ਇਹ ਬੜੀ ਵੱਡੀ ਪਰੇਸ਼ਾਨੀ ਆ। ਤਾਂ ਮੈਨੂੰ ਕਹਿੰਦਾ ਕਿ ਇਹਦਾ ਹੱਲ ਕੀ ਕੀਤਾ ਜਾ ਸਕਦਾ। ਮੈਂ ਕਿਹਾ ਹੁਣ ਤੂੰ ਜਾਂ ਤੇ ਸਰਪੰਚ ਕੋਲ ਜਾ ਤੇ ਜਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਲੇ ਚੱਲ ਜਾ, ਉਹੀ ਹੱਲ ਤੁਹਾਡਾ ਕਰ ਸਕਦੇ, ਕਿਉਂਕਿ ਤੁਸੀਂ ਤਾਂ ਉਹਨਾਂ ਦੇ ਚਾਹ ਦੇ ਵਿੱਚ ਇਹ ਬਿੱਲ ਭੁੱਲ ਹੀ ਗਏ ਕਿ ਅਸੀਂ ਪੇ ਕਰਨਾ। ਅਸਲ ਦੇ ਵਿੱਚ ਹੁਣ ਇਹਨਾਂ ਨੇ ਇੱਕ ਹੋਰ ਕੱਢਿਆ ਹੈ ਰਸਤਾ ਜੋ ਮੇਰੇ ਖਿਆਲ ਦੇ ਨਾਲ ਠੀਕ ਹੈ ਆਮ ਬੰਦੇ ਲਈ। ਇਹਨਾਂ ਨੇ ਕਿਸ਼ਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਪਾਵਰਕਾਮ ਵਾਲਿਆਂ ਕਿ ਮਸਲਨ ਕਿਸੇ ਦਾ 70,000 ਬਿੱਲ ਆ ਤੇ ਤੁਸੀਂ 3 ਕਿਸ਼ਤਾਂ ਕਰ ਲਓ, 20 ਦੀਆਂ ਕਰ ਲਓ, 25 ਦੀਆਂ ਕਰ ਲਓ। ਇਸ ਤਰ੍ਹਾਂ ਹੁਣ ਲੋਕ ਬਿੱਲ ਤਾਰੀ ਜਾਂਦੇ ਆ ਤੇ ਮੀਟਰ ਹੈ ਜਿਹੜਾ ਲਾਈ ਜਾਂਦੇ। ਕਈਆਂ ਦੇ ਘਰ ਦੇ ਵਿੱਚ ਅਜੇ ਵੀ ਹਨੇਰਾ, ਜਿਨ੍ਹਾਂ ਨੇ 4-5 ਸਾਲ ਬੁੱਲੇ ਲੁੱਟ ਲਏ, ਬਿੱਲ ਭਰਿਆ ਨਹੀਂ, ਬਿੱਲ ਜੁੜ ਗਿਆ। ਜਦੋਂ ਪਾਵਰਕਾਮ ਨੇ ਸਰਕਾਰ ਬਦਲੀ ਤੋਂ ਭੇਜਿਆ ਫਰਲਾ ਤੇ ਮੁੜ ਕੇ ਤੋਤੇ ਉੱਡ ਕੇ ਮੀਟਰ ਕੱਟਿਆ ਗਿਆ, ਨਵਾਂ ਮੀਟਰ ਲੱਗਦਾ ਨਹੀਂ ਪਿਆ। ਇਹ ਇੱਥੇ ਲੰਬੀ ਚ ਸੰਕਟ ਆ। ਇੱਕ ਚੀਜ਼ ਹੋਰ ਹੈ, ਇੱਥੇ ਘਰਾਂ ਦੀ ਤੁਹਾਨੂੰ ਸਥਿਤੀ ਦੱਸੀ ਹੈ, ਇੱਥੇ ਸਥਿਤੀ ਖੇਤਾਂ ਦੀ ਬੜੀ ਦਿਲਚਸਪ ਸੀ ਜੀ। 8-10 ਸਾਲ ਅਸੀਂ ਕੀ ਵਹਿੰਦੇ ਰਹੇ ਹਾਂ। ਇੱਕ ਬੜਾ ਇੱਥੋਂ ਦਾ ਮਸ਼ਹੂਰ ਜਥੇਦਾਰ ਆ, ਮਸ਼ਹੂਰ ਕਾਹਦਾ ਬਦਨਾਮ ਜਥੇਦਾਰ ਆ, ਉਹਨੇ ਟਰਾਲੀ 'ਚ ਟਰਾਂਸਫਾਰਮਰ ਰੱਖਿਆ ਹੋਇਆ ਸੀ, ਪੱਕਾ ਹੀ ਟਰਾਲੀ ਦੇ ਵਿੱਚ ਟਰਾਂਸਫਾਰਮਰ ਵੱਡਾ ਰੱਖਿਆ ਸੀਗਾ। ਤੇ ਜਿੱਥੇ ਲਾਈਨਾਂ ਲੰਘਦੀਆਂ ਹੁੰਦੀਆਂ ਸੀਗੀਆਂ 3 ਜਿਹਨੂੰ ਆਪਾਂ 3 ਫੇਸ ਕਹਿ ਦਿੰਦੇ ਆ, ਉੱਥੇ ਕੁੰਡੀ ਪਾ ਕੇ ਨਾਲ ਮੋਟਰ ਚੱਲ ਜਾਂਦੀ ਸੀ। ਉਹ ਦੇਖਦਾ ਸੀ ਕਦੇ 4 ਦਿਨ ਕਿਸੇ ਖੇਤ 'ਚ ਖੜਾ ਹੁੰਦਾ ਸੀ, ਕਿਸੇ ਦਿਨ 4 ਖੇਤ ਹੋਰ ਛੱਡ ਕੇ ਖੜਾ ਹੁੰਦਾ ਸੀ ਉਹ ਟਰਾਂਸਫਾਰਮਰ। ਤੇ ਕਮਾਲ ਦੀ ਗੱਲ ਆ ਕਿ ਪਾਵਰਕਾਮ ਵਾਲੇ ਚੈੱਕ ਕਰਨ ਆਉਂਦੇ ਹੁੰਦੇ ਸਨ ਕਿ ਟਰਾਂਸਫਾਰਮਰ ਜਥੇਦਾਰ ਜੀ ਠੀਕ ਠਾਕ ਚੱਲਦਾ ਪਿਆ। ਹੁਣ ਜਿੱਦਾਂ ਦੀ ਸਰਕਾਰ ਬਦਲੀ ਆ ਉਹ ਟਰਾਲੀ ਵਾਲੇ ਟਰਾਂਸਫਾਰਮਰ ਵੀ ਗਾਇਬ ਹੋ ਗਏ ਲੰਬੀ ਚੋਂ। ਇੱਕ ਚੀਜ਼ ਹੋਰ ਹੋਈ ਕਿ ਇੱਥੇ ਰੇਡ ਵੱਜੀ ਪਰਸੋਂ ਤੜਕੇ ਬੜੀ ਜ਼ਬਰਦਸਤ ਰੇਡ ਵੱਜੀ। ਉਹਦੇ 'ਚ ਕੀ ਹੋਇਆ ਕਿ ਇਹਨਾਂ ਨੇ 3-4 ਪਿੰਡ ਸੀਗੇ ਜਿਹੜੇ ਬੜੀ ਸ਼ਿੱਦਤ ਦੇ ਨਾਲ ਹੰਡੇ। ਖੇਤਾਂ ਦੇ ਵਿੱਚ ਮੋਟਰਾਂ ਚੱਲਦੀਆਂ ਫੜੀਆਂ, ਨਜਾਇਜ਼ ਮੋਟਰਾਂ ਚੱਲਦੀਆਂ ਪਈਆਂ ਸਨ, ਕਿਸੇ ਨੇ ਪੁੱਛਿਆ ਹੀ ਨਹੀਂ। ਕੋਈ ਕਹਿੰਦਾ ਜੀ ਅਸੀਂ ਤੇ 6-7 ਸਾਲ ਹੋ ਗਏ ਜੀ ਲੱਗੀ ਆ। ਉਹ ਤਾਂ ਕਹਿੰਦੇ ਕਿ ਕੋਈ ਸਿਕਿਉਰਿਟੀ ਭਰੀ ਹੈ ਦੀ, ਕੋਈ ਤੁਸੀਂ ਡਿਮਾਂਡ ਨੋਟਿਸ ਭਰਿਆ ਸੀ। ਉਹ ਕਹਿੰਦੇ ਜੀ ਕਾਹਦਾ ਡਿਮਾਂਡ ਨੋਟਿਸ ਭਰਿਆ, ਅਸੀਂ ਜਦੋਂ ਵੋਟ ਪਾਈ ਹੈ ਅਕਾਲੀਆਂ ਨੂੰ ਤੇ ਫਿਰ ਕਾਹਦਾ ਡਿਮਾਂਡ ਨੋਟਿਸ ਭਰਨਾ। ਉਹ ਕਹਿੰਦੇ ਫਿਰ ਤੁਹਾਨੂੰ ਹੁਣ ਭਰਨੇ ਪੈਣਗੇ, ਸਰਕਾਰ ਬਦਲ ਗਈ ਆ। ਇਹਦੇ ਵਿੱਚ ਇੱਕ ਇਹ ਹੋਇਆ ਕਿ ਇੱਕ ਇਹਨਾਂ ਦਾ ਬਹੁਤ ਨੇੜਲਾ ਆਗੂ ਆ, ਉਹਨੂੰ ਪੱਪੀ ਤਰਮਾਲਾ ਕਹਿ ਦਿੰਦੇ ਆ, ਇਹਨਾਂ ਦਾ ਬਹੁਤ ਨੇੜਲਾ, ਉਹਦੀ ਵੀ ਮੋਟਰ ਫੜੀ ਗਈ। ਹਾਲਾਂਕਿ ਪਹਿਲਾਂ ਤਾਂ ਮੁੱਕਰਿਆ, ਉਹ ਕਹਿੰਦਾ ਜੀ ਮੈਂ ਤੇ ਘਰ ਦਾ 25,000 ਬਿੱਲ ਭਰਦਾ, ਮੈਂ ਇਹੋ ਜਿਹੀ ਚੋਰੀ ਕਰੂੰਗਾ। ਪਰ ਬਾਅਦ ਦੇ ਵਿੱਚ ਉਹ ਜਿਹੜਾ ਜੁਰਮਾਨੇ ਵਾਲਾ ਖਾਨਾ ਸੀ ਉਹਦੇ ਵਿੱਚ ਉਹਦਾ ਨਾਮ ਬੋਲਦਾ ਰਿਹਾ। ਇਸ ਤਰ੍ਹਾਂ ਕਰਕੇ ਬਹੁਤ ਸਾਰੇ ਬੰਦਿਆਂ ਨੂੰ ਜੁਰਮਾਨਾ ਪਿਆ। ਉਦੋਂ ਮੇਰੇ ਖਿਆਲ ਦੇ ਨਾਲ ਲਗਭਗ 17-18 ਲੱਖ ਰੁਪਈਆ ਜਿਹੜਾ ਉਹ 3-4 ਪਿੰਡਾਂ ਚੋਂ ਰਹਿ ਗਿਆ। ਸੋ ਬੜੀ ਜ਼ਬਰਦਸਤ ਛਾਪੇਮਾਰੀ ਕੀਤੀ ਸੀ। ਪਰ ਲੋਕ ਇਸ ਗੱਲ ਤੋਂ ਨਾਰਾਜ਼ ਸਨ ਤੇ ਲੋਕ ਤੇ ਵਿਚਾਰੇ ਇਹ ਕਹਿੰਦੇ ਸੀ ਪੈ ਗਿਆ ਸਿਆਪਾ, ਪਾਵਰਕਾਮ ਨੇ ਕੱਟਿਆ ਛਾਪਾ, ਫਰਲਾ ਜੁਰਮਾਨੇ ਦਾ ਦੇ ਚੱਲੇ, ਜੇ ਹੁਣ ਤੂੰ ਹੱਥਾਂ ਚੋਂ ਖੋਹ ਲੈਂਦੇ ਬਾਜ ਤੇਰੇ ਕੁੰਡੀਆਂ ਸਣੇ ਤਾਰਾਂ, ਬੇਬਾਦਲਾ ਲੈ ਚੱਲੇ, ਬੇਬਾਦਲਾ ਲੈ ਚੱਲੇ। ਜੀ ਤੇ ਸਰੋਤਿਓ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਛ ਅਹਿਮ ਖਬਰਾਂ ਜਿਨ੍ਹਾਂ ਦੇ ਉੱਤੇ ਆਪਾਂ ਚਰਚਾ ਕਰ ਰਹੇ ਸੀਗੇ। ਤੇ ਹੁਣ ਜੇਕਰ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਗੁਰੂਸਰਾ ਜੀ ਨੂੰ ਕਾਲ ਕਰ ਸਕਦੇ ਹੋ। ਨੰਬਰ ਹੈਗਾ 408-272-5200 4082725200 ਦੇ ਉੱਤੇ। ਅਤੇ ਵੈਸੇ ਮਿੰਟੂ ਜੀ ਕਈ ਵਾਰੀ ਵਿੱਚ ਕਿਸੇ ਦਿਨ ਕੋਈ ਕਾਲ ਕਰਕੇ ਪੁੱਛਦਾ ਹੈ ਵੀ ਬਾਪੂ ਸੂਰਜ ਸਿੰਘ ਹੋਣਾ ਬਾਰੇ ਜਿਹੜੀ ਹੈ ਕੋਈ ਜਾਣਕਾਰੀ ਦੇ ਦਿਓ ਵੀ ਕੀ ਕੋਈ ਲੇਟੈਸਟ ਉਹਨਾਂ ਉੱਤੇ ਚੱਲ ਰਿਹਾ ਆ, ਅਜੇ ਹਸਪਤਾਲ 'ਚ ਨੇ, ਕੀ ਹੋ ਰਿਹਾ ਹੈ, ਜੇ ਤੁਹਾਨੂੰ ਉਹਨਾਂ ਦੇ ਬਾਰੇ ਜੇ ਥੋੜ੍ਹੀ ਬਹੁਤੀ ਜਾਣਕਾਰੀ ਹੋਵੇ ਤਾਂ। ਨਹੀਂ, ਕੁਛ ਦਿਨ ਪਹਿਲਾਂ ਤੇ ਉਹ ਘਰੇ ਹੀ ਸਨ ਜੀ, ਉਦੋਂ ਅਪਡੇਟ ਹੈਗੀ ਸੀ। ਉਦੋਂ ਬਾਅਦ ਉਹ ਹਸਪਤਾਲ ਦੇ ਵਿੱਚ ਐਡਮਿਟ ਹੋ ਗਏ। ਹੁਣ ਤੇ ਮੈਨੂੰ ਪਤਾ ਨਹੀਂ, ਉਹਨਾਂ ਦਾ ਸੰਘਰਸ਼ ਜਾਰੀ ਆ। ਸਵੇਰੇ ਵੈਸੇ ਆਪਾਂ ਪਤਾ ਕਰ ਲਵਾਂਗੇ ਜੀ। ਤੇ ਉਹਦਾ ਕੁਛ ਦਿਨ ਪਹਿਲਾਂ ਤੇ ਉਹ ਆਪਦੇ ਗ੍ਰਹਿ ਵਿਖੇ ਸੀਗੇ ਤੇ ਉਹਨਾਂ ਦਾ ਆਪਦਾ ਸੰਘਰਸ਼ ਜਾਰੀ ਹੈ। ਕੁਛ ਲੋਕ ਕਿੰਤੂ ਪਰੰਤੂ ਕਰਦੇ ਆ ਕਿ ਰੋਟੀ ਪਾਣੀ ਤੋਂ ਬਗੈਰ ਇੰਨਾ ਚਿਰ ਕਿਵੇਂ ਰਹਿ ਸਕਦਾ ਕੋਈ ਬਜ਼ੁਰਗ ਆਦਮੀ। ਦੂਜੇ ਜਿਹੜੇ ਉਹਨਾਂ ਦੇ ਪੱਖ ਦੇ ਆ ਉਹ ਬੀਬੀ ਇਰੋਮ ਸ਼ਰਮੀਲਾ ਦਾ ਨਾਂ ਲੈ ਦਿੰਦੇ ਆ ਕਿ ਜੇ ਉਹ ਇੰਨੇ ਸਾਲ ਕਰ ਸਕਦੀ ਆ ਕਿ ਬਜ਼ੁਰਗ ਬੰਦਾ ਵੀ ਪਿੱਛੇ ਉਹਦੀਆਂ ਪੈੜਾਂ ਤੇ ਤੁਰਿਆ ਜਾਂਦਾ। ਜੀ ਤੇ ਆਪਾਂ ਆਪਣੇ ਕਾਲਰਸ ਉਹਨਾਂ ਦੇ ਨਾਲ ਹੁਣ ਗੱਲ ਕਰਦੇ ਹਾਂ। ਪਹਿਲੇ ਕਾਲਰ ਜੁੜੇ ਨੇ ਮਨਜੀਤ ਕੌਰ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ ਤੁਹਾਡਾ? ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਵੀ ਆ ਜਿਹੜਾ ਫਰੀडम ਫਾਈਟਰ ਚੱਲਦਾ ਪਿਆ ਇਹਦੇ ਚ ਕਿੰਨੇ ਕੁ ਲੋਕ ਫੜੇ ਗਏ ਨੇ ਪੰਜਾਬ ਚ, ਤੇ ਬਾਕੀ ਇਹ ਸਾਰੀ ਜਗ੍ਹਾ ਜਾ ਕੇ ਆਂਦਾ ਵੀ ਅੱਤਵਾਦ ਨੂੰ ਮੈਂ ਠੱਲ ਪਾਈ ਏ। ਅੱਤਵਾਦੀ ਤੇ ਖੁਦ ਸਰਕਾਰ ਏ, ਆਮ ਆਦਮੀ ਤੇ ਅੱਤਵਾਦੀ ਨਹੀਂ, ਉਹ ਤਾਂ ਹੱਕਵਾਦੀ ਆ। ਅਸੀਂ ਤੇ ਹੱਕ ਮੰਗਣੇ ਆ ਜੀ। ਜਿਹੜੀ ਛੋਟੀਆਂ ਕੌਮਾਂ ਨੇ ਉਹ ਸਾਰੀਆਂ ਆਪਣਾ ਹੱਕ ਮੰਗਦੀਆਂ ਨੇ, ਜੀਣ ਦਾ ਹੱਕ ਮੰਗਦੀਆਂ ਨੇ, ਆਜ਼ਾਦੀਆਂ ਰਹਿਣ ਦਾ ਹੱਕ ਮੰਗਦੀਆਂ ਨੇ।
ਤੇ ਬਾਕੀ ਇਹ ਸਾਡੇ ਜਿਹੜੇ ਅੱਗੇ ਨੁਮਾਇੰਦੇ ਨੇ ਉਹਨਾਂ ਨੂੰ ਚਾਹੀਦਾ ਸਾਰਿਆਂ ਕੰਟਰੀਆਂ ਦੇ ਵਿੱਚ ਇਹਦੀ ਪੋਲ ਖੋਲਣੀ ਚਾਹੀਦੀ ਹੈ ਜੀ। ਥੈਂਕ ਯੂ ਮਨਜੀਤ ਕੌਰ ਜੀ। ਇਹਦੇ ਵਾਸਤੇ ਨਾ ਬੰਦ ਨਾ ਕਰਿਓ ਜੇ ਫੋਨ। ਜੀ ਰੈਫਰੈਂਡਮ ਦੀ ਗੱਲ ਕੀਤੀ ਜੀ ਜੀ। ਦੇਖੋ ਬੀਬੀ ਜੀ, ਇੱਥੇ ਜੋ ਵੀ ਹੋਇਆ ਉਹ ਗਲਤ ਹੋਇਆ, ਉਹ ਪਰਚੇ ਲੱਗੇ, ਉਹ ਹੋਰਡਿੰਗਸ ਲੱਗੇ, ਉਹ ਵੈਸੇ ਅੱਜ ਦੇ ਨਹੀਂ, ਉਹ ਤੇ ਇੱਥੇ ਪੰਜਾਬ 'ਚ ਅਸੀਂ ਵਿਹਲੇ 2-3 ਸਾਲ ਹੀ ਹੋ ਗਏ। ਰਾਜ ਕਰਨਵੀਰ ਸਿੰਘ ਜੀ ਜਦੋਂ ਚੱਬੇ ਵਾਲਾ ਸਰਬੱਤ ਖਾਲਸਾ ਹੋਇਆ ਸੀ ਉਦੋਂ ਵੀ ਮੈਂ ਤੇ ਵੇਖੇ ਸਾਨੂੰ ਹੋਰਡਿੰਗਸ ਲੱਗੇ ਹੋਏ ਸੀਗੇ। ਕੁਛ ਲੋਕਾਂ ਨੇ ਟੀ-ਸ਼ਰਟਾਂ ਵਗੈਰਾ ਵੀ ਪਾਈਆਂ ਹੋਈਆਂ ਸਨ। ਉਸ ਤੋਂ ਬਾਅਦ ਥੋੜਾ ਜਿਹਾ ਉਹ ਮੁੱਦਾ ਦੱਬ ਗਿਆ, ਐਤਕੀ ਲੱਗੇ ਹੋਰਡਿੰਗਸ। ਉਸ ਤੋਂ ਬਾਅਦ ਇੱਕ ਚੀਜ਼ ਵੇਖਣ ਵਾਲੀ ਹੈ, ਸਮਝਣ ਵਾਲੀ ਹੈ ਰਾਜ ਕਰਨਵੀਰ ਸਿੰਘ ਜੀ, ਕਿ ਮੁੱਖ ਮੰਤਰੀ ਨੂੰ ਸਵਾਲ ਕੀਤਾ ਉੱਥੇ ਕਿਸੇ ਪੱਤਰਕਾਰ ਨੇ ਪਰਸੋਂ ਕਿ ਜੀ ਹੋਰਡਿੰਗਸ ਲੱਗੇ, ਕੀ ਕਹਿਣਾ ਚਾਹੋਗੇ? ਉਹ ਕਹਿੰਦਾ ਯਾਰ ਕਿਹੜੀ ਗੱਲ ਆ, ਕੋਈ ਬਹੁਤੀ ਵੱਡੀ ਗੱਲ ਨਹੀਂ, ਆ ਮੀਂਹ ਕਣੀ ਪਊਗੀ, ਇਹਨਾਂ ਨੇ ਖੁਰਖਰ ਜਾਣਾ, ਲੈ ਜਾਣਾ। ਯਾਨੀ ਬਹੁਤ ਨੌਨ ਸੀਰੀਅਸ ਜਵਾਬ ਦਿੱਤਾ ਕਿ ਜਿੱਦਾਂ ਇਹ ਕੋਈ ਮੁੱਦਾ ਨਹੀਂ। ਅਗਲੇ ਦਿਨ ਉਹੀ ਚੀਫ ਮਿਨਿਸਟਰ ਦੇਸ਼ ਧਰੋਹ ਦਾ ਮੁਕੱਦਮਾ ਕਰ ਦਿੰਦਾ ਉਹਨਾਂ ਤੇ। ਕਮਾਲ ਦੀ ਗੱਲ ਆ ਕਿ ਪਹਿਲੇ ਦਿਨ ਉਹ ਕਹਿੰਦਾ ਕਿ ਇਹ ਕੋਈ ਮੁੱਦਾ ਹੀ ਹੈ ਨਹੀਂ, ਇਹ ਤੇ ਮੀਂਹ ਕਣੀ ਪਿਆ ਤੇ ਹੋਰਡਿੰਗਸ ਡਿੱਗ ਪੈਣੇ ਆ, ਤੇ ਦੂਜੇ ਦਿਨ ਉਹ ਕਹਿੰਦਾ ਕਿ ਮੁੱਦਾ ਹੀ ਬਹੁਤ ਵੱਡਾ। ਹੁਣ ਦੂਜੀ ਗੱਲ ਜਿਹੜੀ ਸਭ ਤੋਂ ਮਹੱਤਵਪੂਰਨ ਹੈ, ਮੈਂ ਤੁਹਾਨੂੰ ਪਹਿਲਾਂ ਤੇ ਅਪਡੇਟ ਦੇ ਦੇਵਾਂ ਕਿ ਇੱਕ ਬੰਦਾ ਗ੍ਰਿਫਤਾਰ ਕੀਤਾ ਗਿਆ ਜਿਹੜਾ ਪ੍ਰਿੰਸ ਜਿਹੜੀ ਪ੍ਰੈਸ ਦੇ ਵਿੱਚੋਂ ਇਹ ਰੈਫਰੈਂਡਮ ਦੇ ਛਾਪੇ ਗਏ ਸਨ ਬੈਨਰ ਜਾਂ ਹੋਰਡਿੰਗਸ, ਉਹ ਮੁੰਡੇ ਨੂੰ ਚੁੱਕ ਲਿਆ ਗਿਆ। ਉਹ ਮੋਹਾਲੀ ਦਾ ਸੀਗਾ, ਇੰਡਸਟਰੀਅਲ ਏਰੀਆ ਦਾ। ਉਹਨੂੰ ਗ੍ਰਿਫਤਾਰ ਕਰ ਲਿਆ ਗਿਆ, ਗੁਰਪ੍ਰੀਤ ਸ਼ਾਇਦ ਉਹਦਾ ਨਾਮ ਹੈ ਜੀ। ਪਰ ਹੋਰ ਕੋਈ ਗ੍ਰਿਫਤਾਰੀ ਇੱਥੇ ਹਾਲ ਦੀ ਘੜੀ ਨਹੀਂ ਹੋਈ, ਪਰ ਗ੍ਰਿਫਤਾਰੀਆਂ ਹੋ ਜਾਣਗੀਆਂ। ਕਿਸੇ ਨੂੰ ਕਹਿ ਦੇਣਗੇ ਕਿ ਇਹਦੀ ਆਟੋ ਤੇ ਲੱਦ ਕੇ ਲਿਆਂਦੇ ਗਏ ਸਨ, ਫਿਰ ਕਹਿ ਦੇਣਗੇ ਆਹ ਫਲਾਣੇ ਨੇ ਮਜ਼ਦੂਰ ਲਾ ਕੇ ਨਾਲ ਚੜਾਏ ਸੀਗੇ। ਉਹ ਹੋ ਸਕਦਾ ਜਿਨ੍ਹਾਂ ਦੀਆਂ ਛੱਤਾਂ ਤੇ ਲੱਗੇ ਹੋਣ, ਭਾਵੇਂ ਉਹਨੂੰ ਪਤਾ ਹੀ ਨਾ ਹੋਵੇ, ਸੁੱਤੇ ਪਏ ਤੋਂ ਲੱਗਿਆ ਹੋਵੇ। ਆ ਇੱਕ ਭਾਰਤੀ ਜਨਤਾ ਪਾਰਟੀ ਦਾ ਆਗੂ ਹੈ ਰੋਪੜ ਦਾ, ਉਹਦੇ ਦਫ਼ਤਰ ਤੇ ਲੱਗਾ ਵੇਖਿਆ ਕਿਸੇ ਨੇ, ਹੁਣ ਉਹਨੂੰ ਜਵਾਬ ਨਹੀਂ ਆਉਂਦਾ ਪਿਆ। ਪਤਾ ਨਹੀਂ ਉਹ ਕੋਈ ਲਾ ਗਿਆ ਜਾਂ ਉਹਨੇ ਆਪ ਹੀ ਲਾਇਆ ਸੀਗਾ। ਭਾਰਤੀ ਜਨਤਾ ਪਾਰਟੀ ਦੇ ਆਗੂ ਦੇ ਦਫ਼ਤਰ ਦੇ ਉੱਤੇ ਲੱਗਾ ਵੇਖਿਆ ਗਿਆ ਉਹੀ ਹੋਰਡਿੰਗ। ਸੋ ਹੁਣ ਹੋ ਸਕਦਾ ਗ੍ਰਿਫਤਾਰੀਆਂ ਹੋਰ ਹੋ ਜਾਣ, ਪਰ ਇੱਥੇ ਸਵਾਲ ਸਭ ਤੋਂ ਅਹਿਮ ਇਹ ਆ ਕਿ ਦੇਖੋ ਤੁਸੀਂ ਆਪ ਹੀ ਇਹ ਗੱਲ ਕਹਿੰਦੇ ਹੋ ਕਿ ਜੀ ਹਥਿਆਰਬੰਦ ਬਗਾਵਤ ਨਾਲ ਗੱਡੀ ਨਹੀਂ ਚੱਲਦੀ। ਜੇ ਕਿਸੇ ਦੀ ਕੋਈ ਮੰਗ ਆ, ਕਿਸੇ ਦੀ ਕੋਈ ਡਿਮਾਂਡ ਆ, ਜਾਂ ਕਿਸੇ ਨੂੰ ਕੋਈ ਲੱਗਦਾ ਕਿ ਉਹਦੀ ਹੱਕ ਰਸੀ ਨਹੀਂ ਹੋ ਰਹੀ, ਉਹ ਟਾਕ ਕਰੇ, ਉਹ ਗੱਲ ਕਰੇ, ਸੰਵਾਦ ਕਰੇ, ਸ਼ਾਂਤਮਈ ਢੰਗ ਦੇ ਨਾਲ ਆਪਣੀ ਮੰਗ ਰੱਖੇ। ਤੇ ਹੁਣ ਜੇ ਕੋਈ ਸ਼ਾਂਤਮਈ ਢੰਗ ਦੇ ਨਾਲ ਰੱਖਦਾ ਤੇ ਜਿਹਨੂੰ ਕੋਈ ਸੰਵਿਧਾਨਕ ਰੋਕ ਟੋਕ ਨਹੀਂ ਹੈਗੀ, ਉਹ ਰੱਖੀ ਜਾਵੇ, ਤੁਹਾਡਾ ਕੀ ਢਿੱਡ ਦੁਖਦਾ। ਤੇ ਜੇ ਤੁਸੀਂ ਮੰਨਦੇ ਹੋ ਕਿ ਦੋਨੇ ਹੀ ਬਦਲ ਗਲਤ ਆ, ਬੰਦੂਕ ਵਾਲਾ ਵੀ ਤੇ ਕਲਮ ਵਾਲਾ ਵੀ ਸ਼ਾਂਤਮਈ ਢੰਗ ਵਾਲਾ, ਤੇ ਫਿਰ ਤੀਜਾ ਬਦਲ ਦੇ ਦਿਓ ਲੋਕਾਂ ਨੂੰ। ਜੀ ਜੀ। ਤੇ ਵੈਸੇ ਜਿੱਦਾਂ ਆਪਾਂ ਪਹਿਲੀ ਖਬਰ ਦੇ ਵਿੱਚ ਸਿੱਕਮ ਬਾਰੇ ਵੀ ਕੀਤਾ ਸੀ, ਉੱਥੇ ਵੀ ਤਾਂ ਰੈਫਰੈਂਡਮ ਕਰਾ ਹੀ ਲਿਆ ਸੀ, ਇੱਥੇ ਵੀ ਕਰਾ ਕੇ ਦੇਖ ਲੈਣ ਵੀ ਕੀ ਹੁੰਦਾ ਹੈ। ਸਿੱਕਮ ਦੇ ਵਿੱਚ ਵੀ ਰੈਫਰੈਂਡਮ ਹੋਇਆ ਔਰ ਜੂਨਾਗੜ੍ਹ ਦੇ ਵਿੱਚ ਵੀ ਹੋਇਆ ਜੀ। ਇਹ ਇਤਿਹਾਸਕ ਤੱਥ ਨੇ। ਜੂਨਾਗੜ੍ਹ ਰਿਆਸਤ ਸੀਗੇ ਨਾ ਜਿਨ੍ਹਾਂ ਨੇ ਇਹਨਾਂ ਦੇ ਨਾਲ ਰਲਣ ਤੋਂ ਇਨਕਾਰ ਕਰ ਦਿੱਤਾ ਸੀ, ਉੱਥੋਂ ਦੇ ਨਵਾਬ ਨੇ, ਮੁੜ ਕੇ ਭੱਜ ਗਿਆ ਸੀ, ਕਰਾਚੀ ਚਲੇ ਗਿਆ ਸੀਗਾ, ਉੱਥੇ ਵੀ ਰੈਫਰੈਂਡਮ ਹੋਇਆ ਜੂਨਾਗੜ੍ਹ। ਜੀ ਜੀ ਬਿਲਕੁਲ। ਤੇ ਮਿੰਟੂ ਜੀ ਅਗਲੇ ਆਪਣੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਜੁੜੇ ਨੇ ਜਸਵੀਰ ਸਿੰਘ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਖਾਲਸਾ ਫਤਿਹ ਜੀ। ਹਾਂਜੀ ਆਵਾਜ਼ ਆ ਰਹੀ ਹੈ ਜੀ? ਹਾਂਜੀ ਆ ਰਹੀ ਜਸਵੀਰ ਜੀ, ਪੁੱਛੋ ਜੀ ਸਵਾਲ ਆਪਣਾ। ਅੱਛਾ, ਆਪਣੇ ਮਿੰਟੂ ਜੀ ਨੇ ਇੱਕ ਨਾ ਖਬਰ ਘੁੰਮਦੀ ਆ ਆਪਣੇ ਇੰਟਰਨੈਟ ਤੋਂ, ਕਿਸੇ ਬੱਚੀ ਦੀ ਪਾਈ ਆ ਆਪਣੇ ਸਮਰਾਲੇ ਦੇ ਇਲਾਕੇ ਦੀ ਨਾ, ਉਹਦੇ ਪਿਤਾ ਨੇ ਸੁਸਾਈਡ ਕਰ ਲਿਆ ਸ਼ਾਇਦ, ਤੇ ਉਹਦੇ ਬਾਰੇ ਜੇ ਪਤਾ ਕਰਕੇ ਸਾਨੂੰ ਨੰਬਰ ਦੇਣ, ਕੋਈ ਉਹਨੂੰ ਹੈਲਪ ਚਾਹੀਦੀ ਆ, ਅਸੀਂ ਉਹਦੀ ਹੈਲਪ ਕਰ ਸਕਦੇ ਹਾਂ 1-2 ਦਿਨ ਵਿੱਚ। ਤੁਹਾਨੂੰ ਦੇ ਦੇਣਾ, ਤੁਹਾਡੇ ਕੋਲ ਲੈ ਲਾਂਗੇ ਨੰਬਰ ਉਹਨਾਂ ਦਾ। ਮਾਛੀਵਾੜੇ ਦੇ ਇਲਾਕੇ ਦੀ ਖਬਰ ਹੈ। ਠੀਕ ਹੈ ਜੀ, ਠੀਕ ਹੈ ਸਰ। ਰਾਜ ਕਰਨਵੀਰ ਸਿੰਘ ਨੂੰ ਲਿੰਕ ਭੇਜ ਦਿਓ, ਰਾਜ ਕਰਨਵੀਰ ਸਿੰਘ ਨੂੰ ਜੀ, ਮੈਨੂੰ ਭੇਜ ਦੇਣਗੇ ਤੇ ਅਸੀਂ ਕੋਸ਼ਿਸ਼ ਕਰ ਲਾਂਗੇ ਕਿਸੇ ਉੱਤੇ ਪੱਤਰਕਾਰ ਸੱਜਣ ਨੂੰ ਭੇਜ ਕੇ ਲੱਭਣ ਦੀ। ਕੰਟੈਕਟ ਨੰਬਰ ਹੋਇਆ ਤੁਹਾਨੂੰ ਮਿਲ ਜਾਏਗਾ। ਥੈਂਕ ਯੂ ਜੀ। ਠੀਕ ਹੈ ਬਾਈ, ਖਾਲਸਾ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਅਗਲੇ ਕਾਲਰ ਸੁਖੀ ਗਰੇਵਾਲ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ, ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਗੁਰਸਰੀਆ ਜੀ, ਮੇਰਾ ਸਵਾਲ ਇਹ ਸੀਗਾ, ਜਿਵੇਂ ਆਪਾਂ ਦੇਖਦੇ ਹਾਂ ਪਹਿਲਾਂ ਪਠਾਨਕੋਟ ਵਾਲਾ ਜਿਹੜਾ ਮੁੱਦਾ ਸੀਗਾ, ਉਹਨੂੰ ਕਾਫੀ ਤੇਜ਼ੀ ਦੇ ਨਾਲ ਇਹਨਾਂ ਨੇ ਉਹਦੀ ਤਫਤੀਸ਼ ਵਗੈਰਾ ਕੀਤੀ, ਤੇ ਉਸ ਤੋਂ ਬਾਅਦ ਹੁਣ ਜਿਵੇਂ ਇੰਦਰਜੀਤ ਸਿੰਘ ਵਾਲਾ ਸੀਗਾ, ਤੇ ਹੁਣ ਆਪਾਂ ਦੇਖਦੇ ਹਾਂ ਵੀ ਕੇਬਲ ਮਾਫੀਏ ਬਾਰੇ ਜਾਂ ਟਰਾਂਸਪੋਰਟ ਬਾਰੇ ਜਿੰਨੇ ਵੀ ਇਹ ਮੁੱਦੇ ਉਠਾਏ ਜਾ ਰਹੇ, ਇਹਨਾਂ ਦੀ ਸਟਾਰਟਿੰਗ ਬਹੁਤ ਵਧੀਆ ਹੁੰਦੀ ਆ, ਪਰ ਐਂਡ ਤੇ ਜਾ ਕੇ ਢਿੱਲੇ ਪੈ ਜਾਂਦੇ। ਤੁਹਾਨੂੰ ਲੱਗਦਾ ਵੀ ਕੀ ਇਹ ਕਾਂਗਰਸ ਸਰਕਾਰ ਇਹਨਾਂ ਨੂੰ ਕਿਸੇ ਤਣ ਪੱਤਰ ਲਾਓ ਜੀ? ਜੀ ਧੰਨਵਾਦ ਜੀ। ਦੇਖੋ, ਜਿਹੜਾ ਪਠਾਨਕੋਟ ਵਾਲਾ ਮਸਲਾ ਉਹ ਇਹਨਾਂ ਦੇ ਵੱਸ ਦੀ ਗੱਲ ਨਹੀਂ, ਉਹਦੀ ਇਨਵੈਸਟੀਗੇਸ਼ਨ NIA ਨੇ ਕਰਦੀ ਹੈ ਔਰ NIA ਨੇ ਕੀਤੀ ਹੈ ਜੀ। ਉਹ ਕੇਂਦਰ ਦੀ ਪੜਤਾਲੀ ਏਜੰਸੀ NIA,
ਔਰ ਦੂਜੀਆਂ ਏਜੰਸੀਆਂ ਦਾ ਕੰਮ ਹੈ, ਕੇਂਦਰ ਦਾ ਇਹਨਾਂ ਦਾ ਉਹਦੇ ਨਾਲ ਕੋਈ ਤਾਲੁਕਾਤ ਨਹੀਂ ਹੈ, ਸਟੇਟ ਦਾ ਕੋਈ ਤਾਲੁਕਾਤ ਨਹੀਂ ਹੈ, ਉਹ ਕੇਂਦਰ ਨੇ ਦੇਖਣਾ ਸਾਰਾ ਮਸਲਾ। ਜਿਹੜੀ ਦੂਜੀ ਗੱਲ ਤੁਸੀਂ ਕਹੀ ਆ, ਇਹ ਤੁਹਾਡਾ ਇਕੱਲਿਆਂ ਦਾ ਸਵਾਲ ਨਹੀਂ ਹੈ, ਬਹੁਤ ਸਾਰੇ ਲੋਕਾਂ ਦਾ ਸਵਾਲ ਆ ਕਿ ਜਦੋਂ ਤੁਸੀਂ ਆਪ ਗੱਲ ਕਹਿੰਦੇ ਹੋ ਕਿ ਫਲਾਣਾ ਘਪਲਾ ਫਲਾਣਾ ਘਪਲਾ, ਤੇ ਫਿਰ ਉਸ ਘਪਲੇ ਦੀ ਤਹਿ ਤੱਕ ਤੁਸੀਂ ਕਿਉਂ ਨਹੀਂ ਜਾਂਦੇ? ਇਹਨਾਂ ਨੂੰ ਜਾਂ ਤਾਂ ਦੇਖੋ ਕੁਛ ਨਾ ਕੁਛ ਕਰਕੇ ਦਿਖਾਉਣਾ ਪਊਗਾ, ਤੇ ਜਾਂ ਫਿਰ ਇਹ ਜਿਹੜੀ ਨੋਟੰਕੀ ਇਹਨਾਂ ਦੀ ਬਹੁਤੀ ਦੇਰ ਚੱਲਣੀ ਨਹੀਂ, ਕਿਉਂਕਿ ਲੋਕੀ ਸਮਝ ਜਾਣਗੇ ਕਿ ਦੇਖੋ ਦੰਦ ਇਹਨਾਂ ਦੇ ਪੱਲੇ ਹੈ ਨਹੀਂ ਗੇ ਤੇ ਦੱਤ ਨੇ ਲੋਹੇ ਦੀ ਲਈ ਫਿਰਦੇ ਆ, ਤੇ ਲੋਕੀ ਇਹੀ ਕਹਿਣਗੇ ਕਿ ਪਲੰਦੇ ਚੁੱਕੀ ਫਿਰਦੇ ਆ, ਕਰਨ ਕੁਛ ਨਹੀਂ ਚੁੱਕੇ। ਸੋ ਜੇ ਇਸ ਤਰ੍ਹਾਂ ਦੀ ਨੌਬਤ ਆਈ ਤੇ ਕੈਪਟਨ ਦਾ ਕਿਰਦਾਰ ਹੈ, ਜਿਹੜਾ ਸਿਆਸੀ ਕਿਰਦਾਰ ਹੈ, ਉਹ ਦਾਅ ਤੇ ਲੱਗ ਜਾਏਗਾ। ਇਹਨਾਂ ਨੂੰ ਕੁਛ ਨਾ ਕੁਛ ਕਰਨਾ ਪਵੇਗਾ, ਪਰ ਉਤਰਾ ਹਿਲਜੁਲ ਮਾਫ ਕਰਨਾ ਥੋੜੀ ਜਿਹੀ ਹੋਈ ਆ ਜਿਹਦਾ, ਕਿਉਂਕਿ ਅੱਗੇ ਤੇ ਬਿਲਕੁਲ ਢਿੱਲੇ ਜਿਹੇ ਪੈ ਗਏ ਸੀ, ਹੁਣ ਥੋੜੀ ਜਿਹੀ ਹਿਲਜੁਲ ਹੋਈ ਆ 2-3 ਦਿਨਾਂ ਦੀ। ਇੰਦਰਜੀਤ ਵਾਲੇ ਮਾਮਲੇ ਦੇ ਵਿੱਚ ਵੀ ਸ਼ਾਇਦ ਤੁਸੀਂ ਕੱਲ ਵਾਲੀਆਂ ਖਬਰਾਂ ਨਹੀਂ ਸੁਣੀਆਂ, ਉਹਦੇ ਵਿੱਚ ਵੀ ਡਰੱਗ ਲੈਬੋਰਟਰੀ ਤੱਕ ਜਾ ਕੇ ਰੇਡ ਪੈ ਗਈ ਹੈ। ਉਹ ਸਾਰੀਆਂ ਤਾਰਾਂ ਇਸੇ ਕੇਸ ਦੇ ਨਾਲ ਜੁੜਦੀਆਂ। ਇੰਦਰਜੀਤ ਵਾਲੇ ਮਸਲੇ ਦੇ ਵਿੱਚ ਇਹ ਹੈ ਕਿ ਉਹਨੇ ਬਹੁਤ ਸਾਰੇ ਅਫਸਰਾਂ ਦਾ ਨਾਂ ਲਿਆ ਹੋਇਆ, ਦੱਸਦੇ ਆ ਸੂਤਰ ਕਿ ਵਿੱਚ ਬਹੁਤ ਵੱਡੇ ਅਫਸਰ ਵੀ ਜਿਹੜੇ ਆ ਉਹਨੇ ਫਸਾ ਦਿੱਤੇ ਆ। ਕੈਪਟਨ ਅਮਰਿੰਦਰ ਸਿੰਘ ਇਹ ਨਹੀਂ ਚਾਹੁੰਦਾ ਕਿ ਯਕਦਮ ਅਸੀਂ ਕੋਈ ਇਹੋ ਜਿਹੀ ਕਾਰਵਾਈ ਕਰ ਲਈਏ ਜਿਹਦੇ ਨਾਲ ਪੁਲਿਸ ਮਹਿਕਮਾ ਜਿਹੜਾ ਉਹ ਅੰਦਰ ਖਾਤੇ ਸਾਡੇ ਉਲਟ ਹੋ ਜਾਵੇ ਜਾਂ ਉਹਦਾ ਹੌਸਲਾ ਪਸਤ ਹੋ ਜਾਵੇ, ਬਦਨਾਮੀ ਇੰਨੀ ਹੋ ਜਾਏ ਲੋਕਾਂ 'ਚ। ਸੋ ਫੂਕ ਕੇ ਕਦਮ ਚੁੱਕਦੇ ਪਏ, ਪਰ ਵੈਸੇ ਕੁਛ ਨਾ ਕੁਛ ਹਾਲਚਲ ਅੱਗੇ ਨਾਲੋਂ ਹੈ। ਜਦੋਂ ਤੱਕ ਸਿੱਟਾ ਨਹੀਂ ਦਿੰਦੇ ਉਦੋਂ ਤੱਕ ਅਸੀਂ ਤੇ ਕੋਈ ਸਿੱਟਾ ਨਹੀਂ ਕੱਢ ਸਕਦੇ, ਪਰ ਜੇ ਇਹਨਾਂ ਨੇ ਕੋਈ ਸਿੱਟਾ ਨਾ ਦਿੱਤਾ ਤੇ ਲੋਕੀ ਫਿਰ ਸਿੱਟਾ ਜਿਹੜਾ ਦੇਣਗੇ ਉਹ ਤੁਹਾਨੂੰ ਪਤਾ ਹੀ ਹੈ ਅੱਗੇ ਜਿਹੜਾ ਪਿਛਲਿਆਂ ਨੂੰ ਮਿਲਿਆ। ਜੀ ਜੀ ਬਿਲਕੁਲ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਪਰਮਜੀਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਜੀ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਭਾਜੀ। ਮਿੰਟੂ ਭਾਜੀ ਕਹਿੰਦਾ ਜਿਹੜਾ ਇਹ ਕਹਿੰਦਾ ਇਹਨਾਂ ਨੇ ਕੀਤਾ ਪੋਸਟਰਾਂ ਬਾਰੇ, ਰੈਫਰੈਂਡਮ ਵਾਲੇ ਪੋਸਟਰਾਂ ਬਾਰੇ, ਤੇ ਭਾਈ ਜਤਿੰਦਰਪਾਲ ਸਿੰਘ ਉਹ ਆਪਣੀ ਕਾਰ ਦੇ ਮਗਰ ਖਾਲਿਸਤਾਨੀ ਲਿਖਾਈ ਫਿਰਦਾ। ਉਹਨੇ ਹਾਲਾਂਕਿ ਸੁਪਰੀਮ ਕੋਰਟ 'ਚ ਇਹ ਜਿੱਤਿਆ ਵਾ, ਤੇ ਮੈਨੂੰ ਇਹ ਨਹੀਂ ਸਮਝ ਲੱਗਦੀ ਇਹਨਾਂ ਨੂੰ ਕਿਹੜੀ ਧਾਰਾ ਦੇ ਤਹਿਤ ਫੜੀ ਜਾਂਦੇ ਆ, ਤੇ ਸੁਪਰੀਮ ਕੋਰਟ ਕਹਿੰਦੀ ਆ ਵੀ ਤੁਹਾਨੂੰ ਲਿਖਣ ਦਾ ਹੱਕ ਆ, ਤੁਸੀਂ ਆਪਣਾ ਕਿਸੇ ਤੇ ਵੀ ਆਪਣਾ ਜਾਣੀ ਕਿ ਕੀ ਕਹਿੰਦੇ ਹੁੰਦੇ ਆ ਖਾਲਿਸਤਾਨ ਦਾ ਨਾਮ ਵਰਤ ਸਕਦੇ ਆ ਜੀ, ਵਰਤ ਸਕਦੇ ਹੋ, ਤੇ ਜਾਣੀ ਕਿ ਕੀ ਕਹਿੰਦੇ ਹੁੰਦੇ ਆ ਹਿੰਸਕ ਨਹੀਂ ਹੋਣੀ ਚਾਹੀਦੀ ਕੋਈ ਵੀ ਮੂਵਮੈਂਟ, ਤੁਸੀਂ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰ ਸਕਦੇ ਹੋ। ਤੇ ਇਹਨਾਂ ਨੂੰ ਕਿਹੜੀ ਧਾਰਾ ਦੇ ਅੰਦਰ ਉਹ ਫੜੀ ਜਾਂਦੇ ਆ? ਤੇ ਮੈਨੂੰ ਤਾਂ ਇਹ ਲੱਗਦਾ ਵੀ ਇਹ ਜਾਣੀ ਕਿ ਜਿਹੜੀ ਅੱਗੇ ਇਲੈਕਸ਼ਨਾਂ ਆ ਰਹੀਆਂ ਨੇ ਨਾ ਪਿੰਡਾਂ ਦੀਆਂ ਤੇ ਮਿਊਨਿਸਪਲ ਕਾਰਪੋਰੇਸ਼ਨ ਦੀਆਂ, ਉਹਨਾਂ ਕਰਕੇ ਇਹ ਧਰੂਵੀਕਰਨ ਕਰਨਾ ਚਾਹੁੰਦੇ ਆ ਵੋਟਾਂ ਦਾ, ਹੋਰ ਕੋਈ ਰੌਲਾ ਨਹੀਂ ਲੱਗਦਾ। ਤੇ ਨੰਬਰ 2 ਸੁਣਿਆ ਸੀਗਾ ਬੈਂਸ ਭਰਾਵਾਂ ਨੇ ਕਹਿੰਦਾ ਰਾਸ਼ਟਰਪਤੀ ਦੇ ਲਈ ਕਹਿੰਦਾ ਉਹਨਾਂ ਦਾ ਆਪਣਾ ਚੋਣ ਲਈ ਸਮਰਥਨ ਦੇਣ ਦੀ ਕੋਈ ਗੱਲ ਕੀਤੀ ਹੈ, ਇਹਦੇ ਬਾਰੇ ਕੋਈ ਗੱਲਬਾਤ ਚਾਨਣਾ ਪਾਇਆ? ਹਾਂਜੀ, ਉਹਦੇ ਬਾਰੇ ਖਬਰ ਅਸੀਂ 2-3 ਦਿਨ ਪਹਿਲਾਂ ਹੀ ਕਵਰ ਕਰ ਚੁੱਕੇ ਹਾਂ ਜੀ। ਮਿੰਟੂ ਜੀ 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 ਉਹ ਅਸੀਂ ਦੱਸ ਚੁੱਕੇ ਆ ਔਰ ਆਪਣਾ ਨਜ਼ਰੀਆ ਵੀ ਦਿੱਤਾ ਸੀਗਾ ਕਿ ਦੇਖੋ ਉਹ ਬੈਂਸ ਬ੍ਰਦਰਸ ਲਈ ਕਈ ਸਵਾਲ ਖੜੇ ਕਰੇਗਾ, ਕਿਉਂਕਿ ਉਹਨਾਂ ਦੀ ਜਿਹੜੀ ਵਿਚਾਰਧਾਰਾ ਤੇ ਬੈਂਸ ਬ੍ਰਦਰਸ ਦੀ ਜਿਹੜੀ ਵਿਚਾਰਧਾਰਾ ਮੇਲ ਨਹੀਂ ਖਾਂਦੀ, ਤੇ ਖਾਸ ਤੌਰ ਤੇ ਜਿਹੜੇ ਉਹਨਾਂ ਦੇ ਸਾਥੀ ਹੈ ਅਲਾਇੰਸ ਦੇ, ਉਹਨਾਂ ਦੇ ਹੱਥੋਂ ਤੇ ਦੱਸਦੇ ਕਿ ਅਸੀਂ ਸ਼ੋਸ਼ਿਤ ਆ, ਅਸੀਂ ਪੀੜਤ ਆ, ਤੇ ਉਹਨਾਂ ਦੇ ਨਾਲ ਰਲ ਕੇ ਵੋਟ ਪਾਉਣੀ ਮੇਰੇ ਖਿਆਲ ਦੇ ਨਾਲ ਉਸ ਫੈਸਲੇ ਤੇ ਪੁਨਰ ਵਿਚਾਰ ਦੀ ਜ਼ਰੂਰਤ ਸੀ, ਕਿਉਂਕਿ ਉਹਨਾਂ ਦਾ ਜਾਤੀ ਫੈਸਲਾ ਅਸੀਂ ਕੋਈ ਬਹੁਤਾ ਕੁਛ ਨਹੀਂ ਕਹਿ ਸਕਦੇ, ਪਰ ਸਵਾਲ ਉਹਨਾਂ ਤੇ ਕਈ ਖੜੇ ਹੋਣਗੇ, ਵਿਚਾਰਧਾਰਕ ਸਵਾਲ ਵੀ ਖੜੇ ਹੋਣਗੇ। ਦੂਜੀ ਗੱਲ ਜਿਹੜੀ ਇਹਨਾਂ ਨੇ ਕਹੀ ਹੈ ਖਾਸ ਤੌਰ ਤੇ ਰੈਫਰੈਂਡਮ ਦੇ ਮੁਤਾਲਕ, ਦੇਖੋ ਗੋਰਖਾਲੈਂਡ ਦੇ ਵਿੱਚ ਬਕਾਇਦਾ ਇੱਕ ਐਜੀਟੇਸ਼ਨ ਚੱਲਣ ਡਿਆ, ਕਿੰਨੇ ਦਿਨ ਹੋ ਗਏ ਆ, ਤੁਹਾਨੂੰ ਸਾਰਾ ਮੈਂ ਪਿਛੋਕੜ ਵੀ ਦੱਸਿਆ ਸੀ ਗੋਰਖਾਲੈਂਡ ਦਾ ਕਿ ਕੀ ਪਿਛੋਕੜ ਹੈ। ਉਹ ਵੀ ਤੇ ਅੱਡ ਖਿੱਤੇ ਦੀ ਮੰਗ ਕਰੀ ਜਾਂਦੇ ਆ ਨਾ, ਉਹ ਲੋਕ ਵੀ ਕਰੀ ਜਾਂਦੇ ਆ, ਤੇ ਨਾਲੇ ਉਹਨਾਂ ਦਾ ਐਜੀਟੇਸ਼ਨ ਹੈ ਜਿਹੜਾ ਹਿੰਸਕ ਹੈ। ਮੈਂ ਨਹੀਂ ਕਹਿੰਦਾ, ਮੈਂ ਤੇ ਕਿਸੇ ਵੀ ਹਾਲ ਦੇ ਵਿੱਚ ਇਹ ਨਹੀਂ ਕਹੂੰਗਾ ਕਿ ਕੋਈ ਵੀ ਐਜੀਟੇਸ਼ਨ ਹਿੰਸਕ ਹੋਵੇ, ਪਰ ਜੇ ਤੁਹਾਡਾ ਸੰਵਿਧਾਨ ਕਹਿੰਦਾ, ਆ ਦੇਖੋ ਜਿਹੜੇ ਸਿਮਰਨਜੀਤ ਸਿੰਘ ਮਾਨ ਹੋ ਰਹੀ ਆ, ਉਹ ਤੇ ਚੋਣ ਹੀ ਖਾਲਿਸਤਾਨ ਦੇ ਏਜੰਡੇ ਤੇ ਲੜਦੇ ਪਏ ਆ। ਉਹ ਕਹਿੰਦੇ ਸਾਡਾ ਤਾਂ ਏਜੰਡਾ ਹੀ ਖਾਲਿਸਤਾਨ ਦਾ ਹੈ, ਅਸੀਂ ਤਾਂ ਦੂਜੀ ਗੱਲ ਕਰਦੇ ਹੀ ਨਹੀਂ। ਸੋ ਜਦੋਂ ਇਸ ਤਰ੍ਹਾਂ ਦਾ ਮਾਹੌਲ ਆ ਕਿ ਇੱਥੇ ਮੈਂਬਰ ਪਾਰਲੀਮੈਂਟ ਇੱਕ ਮੇਰੇ ਖਿਆਲ ਦੇ ਨਾਲ ਜਿਨ੍ਹਾਂ ਨੇ ਇਹਨਾਂ ਦਾ ਨਾਮ ਲਿਆ ਜਤਿੰਦਰਪਾਲ ਸਿੰਘ ਹੋਰਾਂ ਦਾ, ਉਹ ਮੈਂਬਰ ਪਾਰਲੀਮੈਂਟ ਵੀ ਰਹੇ ਆ, ਤਾਂ ਜਿਹੜਾ ਮੈਂਬਰ ਪਾਰਲੀਮੈਂਟ ਰਿਹਾ ਆਪਣੇ ਨਾਂ ਨਾਲ ਖਾਲਿਸਤਾਨ ਨਹੀਂ ਲਾਈ ਫਿਰਦਾ, ਤਾਂ ਕੋਈ ਨਾ ਕੋਈ ਇਜਾਜ਼ਤ ਹੈ, ਕੁਛ ਨਾ ਕੁਛ ਸੰਵਿਧਾਨ ਵੱਲੋਂ ਹਾਂ ਹੈ ਤਾਂ ਹੀ ਹੈ ਨਾ। ਤੇ ਜਦੋਂ ਤੁਸੀਂ ਆਪ ਵੀ ਕਹਿੰਦੇ ਹੋ, ਜਦੋਂ ਕੋਈ ਹਿੰਸਕ ਗਤੀਵਿਧੀ ਹੁੰਦੀ ਹੈ, ਉਦੋਂ ਇਹ ਆਪ ਹੀ ਕਹਿ ਦਿੰਦੇ ਆ ਕਿ ਨਹੀਂ ਜੀ ਸ਼ਾਂਤਮਈ ਢੰਗ ਦੇ ਨਾਲ ਆਪਦੀ ਮੰਗ ਰੱਖੋ। ਇੱਥੋਂ ਤੱਕ ਕਿ ਡਾਕਟਰ ਧਰਮਵੀਰ ਗਾਂਧੀ ਕਹਿ ਚੁੱਕਾ ਕਿ ਖਾਲਿਸਤਾਨ ਬਾਰੇ ਸੰਸਦ 'ਚ ਚਰਚਾ ਹੋਣੀ ਚਾਹੀਦੀ ਹੈ, ਕਿ
ਉਹਦੇ ਖਿਲਾਫ ਵੀ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰ ਦਿੱਤਾ ਜਾਏਗਾ। ਮੇਰੇ ਖਿਆਲ ਦੇ ਨਾਲ ਥੋੜਾ ਜਿਹਾ ਇਹਨਾਂ ਨੂੰ ਦਾਇਰਾ ਵੱਡਾ ਰੱਖਣਾ ਪਵੇਗਾ। ਜਦੋਂ ਤੁਹਾਨੂੰ ਇਹ ਤੁਸੀਂ ਜਦੋਂ ਇਹ ਕਹਿੰਦੇ ਹੋ ਔਰ ਜਦੋਂ ਤੁਹਾਨੂੰ ਇਹ ਲੱਗਦਾ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਐਲੀਮੈਂਟਸ ਦੀ ਕੋਈ ਜਗ੍ਹਾ ਹੀ ਹੈ ਨਹੀਂ, ਕੋਈ ਪੰਜਾਬ ਦੇ ਵਿੱਚ ਰੈਫਰੈਂਡਮ ਨੂੰ ਲੈ ਕੇ ਫੀਲਿੰਗ ਹੀ ਹੈ ਨਹੀਂ, ਕੋਈ ਸਪੋਰਟ ਹੀ ਹੈ ਨਹੀਂ, ਤੇ ਫਿਰ ਤੁਹਾਨੂੰ ਡਰ ਕਾਹਦਾ ਹੈ? ਤੁਸੀਂ ਘਬਰਾਈ ਕਾਹਤੇ ਜਾਂਦੇ ਹੋ? ਕੋਈ ਕਰਦਾ ਤਾਂ ਕਰੀ ਜਾਵੇ, ਆਪਣੇ ਪੱਧਰ ਤੇ ਪ੍ਰਚਾਰ ਕਰਦਾ ਕਰੀ ਜਾਵੇ। ਜਦੋਂ ਤੁਹਾਡਾ ਪੰਜਾਬ ਤੁਹਾਡੇ ਤੇ ਯਕੀਨ ਕਰਦਾ ਤੇ ਤੁਸੀਂ ਫਿਰ ਘੱਟੋ ਘੱਟ ਉਹਦੇ ਤੇ ਯਕੀਨ ਰੱਖੋ। ਜੀ ਜੀ। ਤੇ ਨਾਲੇ ਵੈਸੇ ਮਿੰਟੂ ਜੀ ਇਹ ਸਰਕਾਰ ਬਲੋਚਿਸਤਾਨ ਨੂੰ ਪਾਕਿਸਤਾਨ ਦੇ ਨਾਲੋਂ ਵੱਖ ਕਰਾਉਣ ਦੇ ਲਈ ਤਾਂ ਮੰਗ ਦੂਜੇ ਮੁਲਕ ਦੇ ਵਿੱਚ ਜਾ ਕੇ ਕਰੀ ਜਾ ਰਹੀ ਹੈ, ਤੇ ਇੱਥੇ ਵਾਲਿਆਂ ਦੇ ਉੱਤੇ ਵੈਸੇ ਹੀ ਜਿਹੜਾ ਇਹਨਾਂ ਨੂੰ ਰਹਿੰਦਾ ਆ ਵੀ ਪਤਾ ਨਹੀਂ ਕੀ ਜਿਹੜਾ ਜੀ ਇਹ ਹੋ ਜਾਣਾ ਆ। ਕਿ ਇਹ ਦੇਖੋ ਇਹ ਮੰਗ ਤਾਂ ਜਿਹੜੀ ਆ ਮੈਨੂੰ ਲੱਗਦਾ ਰਹਿਣੀ ਹੀ ਰਹਿਣੀ ਹੈ। ਮੰਗ ਰਾਜ ਕਰਨਵੀਰ ਸਿੰਘ ਜੀ ਨਾਗਾਲੈਂਡ ਦੀ ਵੀ ਹੁੰਦੀ ਪਈ ਆ, ਅੱਡ ਗੋਰਖਾਲੈਂਡ ਦੀ ਵੀ ਹੁੰਦੀ ਪਈ ਆ, ਕਈ ਰਾਜਾਂ ਦੀ ਹੁੰਦੀ ਹੈ, ਕਈ ਰਾਜਾਂ ਦੀ ਹੁੰਦੀ ਹੈ। ਜਿਹੜੇ ਸਾਊਥ ਇੰਡੀਆ ਵਾਲੀਆਂ 4 ਜਿਹੜੀਆਂ ਸਟੇਟਾਂ ਹੈ ਉਹਨਾਂ ਦੇ ਵੱਲੋਂ ਜਿਹੜਾ ਦਰਾਵਿੜ ਕਰਕੇ ਜਿਹੜਾ ਸੀਗਾ ਉਹਦੀ ਵੀ ਮੰਗ ਕਿੰਨਾ ਚਿਰ ਪਹਿਲਾਂ ਚੱਲਦੀ ਰਹੀ ਹੈ। ਹਾਂਜੀ ਹਾਂਜੀ ਬਿਲਕੁਲ ਮੰਗਾਂ ਚੱਲਦੀਆਂ ਰਹਿੰਦੀਆਂ ਔਰ ਚੱਲਦੀਆਂ ਰਹਿਣਗੀਆਂ ਵੀ। ਜੀ ਜੀ ਬਿਲਕੁਲ। ਅਗਲੇ ਕਾਲਰ ਆਪਣੇ ਨਾਲ ਜੁੜੇ ਹੋਏ ਨੇ ਭੁਪਿੰਦਰ ਗਿੱਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਰਾਜ ਕਰਨਵੀਰ ਜੀ ਤੇ ਮਿੰਟੂ ਗੁਰਸਰੀਆ ਜੀ ਤੇ ਬਾਕੀ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਲਿਸਨ ਨੇ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਮੈਂ ਮਿੰਟੂ ਗੁਰਸਰੀਆ ਨੂੰ ਪੁੱਛਣਾ ਸੀ, ਇੱਕ ਇੱਥੇ ਜਿਹੜਾ ਸੁਈਸਾਈਡ ਹੋਇਆ ਸੀ ਇੱਕ ਲੇਡੀ ਕੰਸਟੇਬਲ ਨੇ ਆਪਣੇ ਲੁਧਿਆਣੇ ਡਿਸਟ੍ਰਿਕਟ ਚ, ਉਸ ਕੀ ਸੁਈਸਾਈਡ ਸੀ ਜਾਂ ਉਹ ਕਤਲ ਸੀ? ਉਹਦਾ ਕੀ ਬਣਿਆ ਇਹਦਾ ਕੋਈ ਲੇਟੈਸਟ ਕੋਈ ਨਹੀਂ ਪਤਾ ਲੱਗਿਆ। ਬਾਕੀ ਆ ਜਿਹੜੇ ਵੀਰ ਨੇ ਪੁੱਛਿਆ ਸੀ ਨਾ ਉਹ ਨੰਬਰ ਬਾਰੇ ਆਪਣੇ ਜਿਹੜਾ ਉਹ ਕਿਸੇ ਕੁੜੀ ਦੀ ਵੀਡੀਓ ਦਾ, ਹਾਂਜੀ ਮਾਛੀਵਾੜੇ ਦਾ, ਉਹ ਨੰਬਰ ਮੇਰੇ ਕੋਲ ਹੈਗਾ ਪਰ ਉਹ ਨੰਬਰ ਕੋਈ ਚੱਕਦਾ ਨਹੀਂ ਹੈਗਾ। ਜੇ ਉਹਨਾਂ ਨੂੰ ਮੇਰਾ ਨੰਬਰ ਦੇ ਦਿਓ, ਮੇਰੇ ਕੋਲ ਹੈਗਾ ਨੰਬਰ ਉਹ। ਠੀਕ ਹੈ ਹਾਂਜੀ। ਨਹੀਂ ਫਿਰ ਉਹ ਨੰਬਰ ਦੇਣ ਦਾ ਫਾਇਦਾ ਕੀ ਜਿਹੜਾ ਉਹ ਆਲਰੇਡੀ ਜਿਹੜਾ ਅੱਗੋਂ ਚੱਕ ਹਾਂ ਉਹ ਕੋਈ ਉਹਨਾਂ ਜਾਂ ਤਾਂ ਜਾ ਨਹੀਂ ਰਹੀ ਜਾਂ ਉਹਨਾਂ ਦੀ ਕੋਈ ਲਾਈਨ ਉਹ ਹੈ ਨਹੀਂ ਕਿ ਉੱਥੇ ਕਨੈਕਸ਼ਨ ਹੈ ਨਹੀਂ ਗਾ ਕਿਸੇ ਤਰ੍ਹਾਂ ਦਾ, ਇਸ ਤਰ੍ਹਾਂ ਬਿੱਲ ਹੀ ਨਹੀਂ ਜਾ ਰਹੀ ਹੈ ਜੀ। ਚਲੋ ਕੋਈ ਨਹੀਂ ਤੁਸੀਂ ਕੱਟਿਓ ਜੀ ਸੁਣ ਲਓ ਜੀ ਜੀ ਮਿੰਟੂ ਜੀ। ਜੀ ਇਹਨਾਂ ਨੇ ਕੀ ਸਵਾਲ ਜਿਹੜੀ ਉਹ ਕਾਂਸਟੇਬਲ ਕੁੜੀ ਦੀ ਸੁਸਾਈਡ ਬਾਰੇ ਜੀ ਜੀ ਉਹਦੇ 'ਚ ਇਹੀ ਹੈ ਜੀ ਲੇਟੈਸਟ ਅਪਡੇਟ ਇਹੀ ਹੈ ਕਿ ਉਹ ਇੱਕ SIT ਬਣੀ ਹੈ ਜਿਹੜੀ ਇਨਵੈਸਟੀਗੇਸ਼ਨ ਕਰਦੀ ਪਈ ਹੈ ਕਿ ਕੀ ਇਹ ਕਤਲ ਹੈ ਜਾਂ ਖੁਦਕੁਸ਼ੀ ਹੈ। SIT ਦੇ ਵਿੱਚ ਕੁਝ ਕਾਬਲ ਅਫਸਰ ਵੀ ਹੈ, ਉਹ ਜਾਂਚ ਪੜਤਾਲ ਕਰਦੇ ਪਏ। ਉਂਝ ਜਿਹੜਾ ਮੁੰਸ਼ੀ ਹੈ ਉਹਦੇ ਹੱਕ ਦੇ ਵਿੱਚ ਉਹਦੇ ਪਿੰਡ ਨੇ ਲਾਮਬੰਦੀ ਕੀਤੀ ਹੈ, ਆਡਲੂ ਕੁਛ ਇਹੋ ਜਿਹੇ ਪਿੰਡ ਦਾ ਨਾਮ ਹੈ, ਤਾਂ ਉਹ ਸਾਰੇ ਪਿੰਡ ਨੇ ਲਾਮਬੰਦੀ ਕੀਤੀ ਹੈ ਕਿ ਇਸ ਬੰਦੇ ਦਾ ਗੁਨਾਹ ਕੋਈ ਨਹੀਂ। ਇਹਨੇ ਤੇ ਉਹ ਕੁੜੀ ਦੀ ਰਪਟ ਪਾਈ ਸੀ, ਕੁੜੀ ਨੇ ਡਿਊਟੀ ਦੇਣ ਤੋਂ ਇਨਕਾਰ ਕੀਤਾ ਸੀਗਾ, ਉਹ ਰਪਟ ਪਾਈ ਸੀ, ਇਸ ਦਖਲਬਾਜ਼ੀ ਦੇ ਵਿੱਚ ਉਹਦਾ ਨਾਂ ਰੱਖਿਆ ਗਿਆ। ਇੱਕ ਹੋਰ ਮੁੰਡੇ ਦਾ ਨਾਂ ਆਇਆ ਸੀ ਵਿੱਚ ਕਿ ਖੁਦਕੁਸ਼ੀ ਤੋਂ ਪਹਿਲਾਂ ਜਾਂ ਕਤਲ ਤੋਂ ਪਹਿਲਾਂ ਕੁਛ ਵੀ ਹੈ, ਸੋ ਗੱਲ ਜੋ ਮਰਜ਼ੀ ਕਹਿ ਸਕਦੇ ਹਾਂ, ਕਿ ਉਹ ਇਸ ਹਾਦਸੇ ਤੋਂ ਪਹਿਲਾਂ ਕੁਝ ਚੰਦ ਮਿੰਟ ਪਹਿਲਾਂ ਇੱਕ ਮੁੰਡੇ ਦਾ ਟੈਲੀਫੋਨ ਆਇਆ ਸੀ। ਬਾਅਦ ਦੇ ਵਿੱਚ ਉਹ ਵੀ ਗੱਲ ਦੱਬੀ ਗਈ, ਇਹ ਖਬਰਾਂ ਵੀ ਆਈਆਂ। ਸੋ ਉਹ ਜਾਂਚ ਪੜਤਾਲ ਹੁੰਦੀ ਪਈ, ਕੋਈ ਪ੍ਰਤੱਖ ਰੂਪ ਦੇ ਵਿੱਚ ਸਿੱਧਾ ਨਹੀਂ ਨਿਕਲਿਆ ਕਿ ਇਹ ਖੁਦਕੁਸ਼ੀ ਹੈ ਜਾਂ ਕਤਲ ਹੈ। ਪਰ ਇੱਕ ਚੀਜ਼ ਮੈਨੂੰ ਵੀ ਹੈਰਾਨ ਕਰ ਗਈ ਹੈ, ਵੈਸੇ ਮੇਰੇ ਦਿਮਾਗ 'ਚ ਨਹੀਂ ਸੀ, ਤੁਸੀਂ ਸਵਾਲ ਕੀਤਾ ਤੇ ਜ਼ਹਿਨ 'ਚ ਤਾਜ਼ਾ ਹੋ ਗਈ, ਕਿ ਜਿਹੜੀ ਰਿਪੋਰਟ ਆਉਣੀ ਸੀਗੀ ਵਿਸਰਾ ਰਿਪੋਰਟ, ਉਹ ਕਿਉਂ ਨਹੀਂ ਹਾਲੇ ਤੱਕ ਆਈ? ਜੇ ਆਈ ਹੈ ਤੇ ਕਿਉਂ ਨਹੀਂ ਜਨਤਕ ਕੀਤੀ ਜਾ ਰਹੀ? ਉਹ ਸਭ ਤੋਂ ਵੱਡਾ ਸਵਾਲ ਹੈ, ਸਭ ਤੋਂ ਵੱਡਾ ਭੇਤ ਹੈ, ਕਿਉਂਕਿ 15-20 ਦਿਨਾਂ ਬਾਅਦ ਵਿਸਰਾ ਰਿਪੋਰਟ ਆਮ ਤੌਰ ਤੇ ਆ ਜਾਂਦੀ ਹੈ ਔਰ ਉਹਦੇ 'ਚ ਸਭ ਕੁਝ ਪਤਾ ਲੱਗ ਜਾਂਦਾ ਹੈ। ਉਹ ਵਿਸਰਾ ਰਿਪੋਰਟ ਕਿਉਂ ਨਹੀਂ ਆਈ? ਇਹ ਵੀ ਇੱਕ ਸਵਾਲ ਹੈ। ਜੇ ਆਈ ਹੈ ਤੇ ਉਹਨੂੰ ਜਨਤਕ ਕਿਉਂ ਨਹੀਂ ਕੀਤਾ ਜਾ ਰਿਹਾ? ਇਹ ਵੀ ਇੱਕ ਸਵਾਲ ਹੈ। ਔਰ ਤੀਜੀ ਗੱਲ ਹੈ ਕਿ ਉਹਨਾਂ ਦੇ ਘਰ ਦੇ, ਉਸ ਲੜਕੀ ਦੇ ਘਰ ਦੇ ਵਿੱਚ ਤੇ ਉਹਦਾ ਮਾਂ-ਪਿਓ ਤੇ ਹੈ ਨਹੀਂ, ਉਹਦਾ ਬ੍ਰਦਰ ਹੀ ਹੈ ਮੇਰੇ ਖਿਆਲ ਦੇ ਨਾਲ, ਉਹ ਵੀ ਚੁੱਪ-ਚਾਪ ਬੈਠ ਗਿਆ। ਤੀਜਾ ਸਵਾਲ ਹੈ ਕਿ ਇਹ ਵੀ ਅਹਿਮ ਹੈ। ਜੀ ਜੀ। ਅਗਲੇ ਕਾਲਰ ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਹਾਂ, ਜੁੜੇ ਨੇ ਆਪਣੇ ਨਾਲ ਰਾਜਵਿੰਦਰ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਰੇਡੀਓ ਸਰੋਤਿਆਂ ਨੂੰ ਤੇ ਮਿੰਟੂ ਜੀ ਤੁਹਾਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬ ਤੋਂ ਵਧੀਆ ਖਬਰਾਂ ਲੈ ਕੇ ਆਉਂਦੇ ਹੋ ਮਿੰਟੂ ਜੀ। ਗੱਲਾਂ ਦੋ ਹੀ ਪੁੱਛਣੀਆਂ, ਇੱਕ ਤਾਂ ਜਿਹੜਾ ਇਹਨਾਂ ਦੇ ਕੈਬਨਿਟ ਮੰਤਰੀ ਤੇ ਰੇਤ ਮਾਫੀਏ ਵਾਲਾ ਕੇਸ ਜਿਹਾ ਪਿਆ ਵੀ ਹਾਂਜੀ ਖਹਿਰੇ ਨੇ ਬੜਾ ਖਰੂ ਪੱਟਿਆ ਸੀ ਵੀ ਮੈਂ ਲੈ ਕੇ ਜਾਊਂ ਉਹਨੂੰ ਐਂ ਕਰਾ ਦੂੰ। ਇੱਕ ਉਹਦੀ ਮਹੀਨੇ ਦੀ ਇਨਵੈਸਟੀਗੇਸ਼ਨ ਬਿਠਾਈ ਸੀ ਕੋਈ, ਉਹਦਾ ਕਿੰਨਾ ਕਿਤੇ ਰਹਿ ਗਏ, ਉਹਦਾ ਕੁਛ ਬਣੂ ਜਾਂ ਉਹ ਲਈ ਜਾਊਗਾ ਖੱਡਾਂ, ਮਹਿੰਗੀ ਰੇਤ ਹੀ ਮਿਲੂ ਸਾਨੂੰ। ਦੂਜਾ ਮੈਨੂੰ 2-3 ਬੰਦੇ ਹੀ ਨਹੀਂ ਪਤਾ ਲੱਗਦਾ ਪੰਜਾਬ ਦੇ ਵਿੱਚ ਕਿੱਧਰ ਗਏ। ਥੋੜਾ ਜਿਹਾ ਸਾਨੂੰ ਅਫਸੋਸ ਹੈ, ਜੇ ਉਹ ਚਲੇ ਗਏ ਤਾਂ ਆਪਾਂ ਆ ਜਾਵਾਂਗੇ ਅਫਸੋਸ ਕਰਨ। ਜਗੀਰ ਕੌਰ ਤੇ ਬਾਕੀ ਉਹ ਆਪਣਾ
ਪਟਿਆਲੇ ਵਾਲਾ MP ਸੀਗਾ ਆਮ ਵਾਲਾ ਜਿੱਤਿਆ ਵਾ, ਸੰਗਰੂਰ ਵਾਲਾ MP ਸੀਗਾ ਆਮ ਵਾਲਾ ਜਿੱਤਿਆ ਵਾ, ਇਹ ਕਿੱਧਰ ਨੂੰ ਚਲੇ ਗਏ? ਜੰਗੀਰ ਕੌਰ ਦਾ ਖਾਸ ਕਰਕੇ ਭੋਗ ਭਗਤ ਦੱਸੋ ਵੀ ਬਣ ਕੇ, ਇਹ ਦੱਸਿਓ ਦੋ ਤਿੰਨ ਕਿੱਧਰ ਗਏ? ਨਹੀਂ ਮੈਂ ਤੁਹਾਨੂੰ ਅਰਜ਼ ਕਰੂੰਗਾ ਕਿ ਅਸੀਂ ਇਸ ਤਰ੍ਹਾਂ ਦਾ ਕਿਸੇ ਲਈ ਵੀ ਕੋਈ ਸ਼ਬਦ ਨਾ ਵਰਤੀਏ ਜੀ। ਚਲੋ ਵਿਚਾਰਕ ਸਾਡੇ ਵਖਰੇਵੇਂ ਹੋ ਸਕਦੇ, ਅਸੀਂ ਕਿਸੇ ਦੇ ਕੰਮ ਦੇ ਨੁਕਸ ਕੱਢ ਸਕਦੇ ਹਾਂ, ਇਸ ਤਰ੍ਹਾਂ ਦੀਆਂ ਗੱਲਾਂ ਅਸੀਂ ਨਾ ਕਰੀਏ। ਚਲੋ ਪਰ ਇਹ ਗੱਲ ਠੀਕ ਆ, ਸੰਗਰੂਰ ਵਾਲਾ MP ਤੇ ਹੁਣ ਵੇਖਿਆ ਜਾਂਦਾ ਹੈ ਆਮ ਤੌਰ ਤੇ ਭਗਵੰਤ ਮਾਨ ਤੇ ਉਹ ਜਾਂਦਾ ਆਉਂਦਾ, ਐਸੀ ਗੱਲ ਨਹੀਂ ਹੈ। ਜ਼ਿੰਮੇਵਾਰ ਉਹ ਅੱਗੇ ਨਾਲੋਂ ਬਣਿਆ, ਜੇ ਆਪਾਂ ਸ਼ਾਰਟਕਟ ਚ ਕਹਿਣਾ ਹੋਵੇ, ਸੰਖੇਪ ਚ ਤਾਂ ਬੰਦਾ ਬਣਿਆ ਅੱਗੇ ਨਾਲੋਂ, ਉਹ ਲੱਗਦਾ ਹੈ ਵਾਕਿਆ ਮੈਚਿਓਰਟੀ ਥੋੜੀ ਬਹੁਤ ਭਗਵੰਤ ਮਾਨ ਚ ਆਈ ਹੈ। ਬੋਲ ਔਰ ਉਹਦੇ ਜਿਹੜੇ ਵਰਤਾਅ ਦੇ ਤਰੀਕੇ ਥੋੜੇ ਅੱਗੇ ਨਾਲੋਂ ਬਦਲਿਆ, ਕਿਉਂਕਿ ਜ਼ਿੰਮੇਵਾਰੀ ਉਹਦੇ ਮੋਢਿਆਂ ਤੇ ਐਤਕੀ ਬਹੁਤ ਵੱਡੀ ਹੈ। ਦੂਸਰੇ MP ਹੈ ਜਿਹੜੇ ਸਾਧੂ ਸਿੰਘ ਇਹਨਾਂ ਦੇ, ਜਿੱਦਾਂ ਉਹ ਤੇ ਬਿਮਾਰ ਆ, ਮੇਰੇ ਖਿਆਲ ਦੇ ਨਾਲ ਘਰੋਂ ਨਹੀਂ ਨਿਕਲਦੇ। ਦੂਜੇ ਦੋ ਹੈ ਜਿਹੜੇ ਡਾਕਟਰ ਧਰਮਵੀਰ ਗਾਂਧੀ ਤੇ ਹਰਿੰਦਰ ਸਿੰਘ ਖਾਲਸਾ, ਉਹਨਾਂ ਚੋਂ ਡਾਕਟਰ ਧਰਮਵੀਰ ਗਾਂਧੀ ਉਹਦੀ ਐਕਟਿਵ ਹੁੰਦੇ ਆ, ਪਰ ਉਹ ਅੱਜ ਕੱਲ੍ਹ ਮੇਰੇ ਖਿਆਲ ਦੇ ਨਾਲ ਬਾਹਰ ਗਏ ਆ, ਇੱਥੇ ਭਾਰਤ ਚ ਹੈ ਨਹੀਂ ਗੀ, ਤੇ ਉਹ ਕੋਈ ਨਾ ਕੋਈ ਸਰਗਰਮੀ ਵਿਧੀ ਰੱਖਦੇ ਆ। ਚੌਥੇ ਜਿਹੜੇ ਖਾਲਸਾ ਸਾਹਿਬ ਆ ਉਹ ਤੇ ਸਿਰਫ ਸਮਾਗਮਾਂ ਚ ਹੀ ਭਾਗ ਲੈਣ ਜਾਂਦੇ ਆ। ਇਹ ਤੇ ਹੋਈ ਇੱਕ ਤੁਹਾਡੀ ਗੱਲ। ਵੈਸੇ ਆਮ ਆਦਮੀ ਪਾਰਟੀ ਵਾਲੇ ਸਰਗਰਮ ਨੇ, ਐਸੀ ਕੋਈ ਗੱਲ ਨਹੀਂ ਹੈ। ਦੂਜਾ ਇਹਨਾਂ ਨੇ ਸਵਾਲ ਕੀਤਾ ਸੀਗਾ ਖੱਡਾਂ ਬਾਬਤ, ਹਾਂਜੀ ਉਹਦੇ ਚ ਇਹ ਆ ਸਰਦਾਰ ਸਾਹਿਬ ਕਿ ਜਿਹੜੀ ਉਹ ਮਿਆਦ ਸੀ ਉਹ ਤੇ 30 ਜੂਨ ਤੱਕ ਹੀ ਖਤਮ ਹੋ ਗਈ, 30 ਜੂਨ ਤੱਕ ਖਤਮ ਹੋ ਗਈ। 1 ਮਹੀਨੇ ਦੇ ਵਿੱਚ SS ਨਾਰੰਗ ਕਮਿਸ਼ਨ ਨੇ ਰਿਪੋਰਟ ਦੇਣੀ ਸੀ, ਉਹ ਰਿਪੋਰਟ ਆਈ ਹੋਈ ਨਹੀਂ। ਹੁਣ ਨਾ ਹੀ ਇਹਨਾਂ ਨੇ ਜਨਤਕ ਤੌਰ ਤੇ ਇਹ ਕਿਹਾ ਕਿ ਹਾਂ ਭਾਈ ਉਹ ਜਿਹੜਾ ਕਮਿਸ਼ਨ ਆ ਉਹ ਮਿੱਥੇ ਸਮੇਂ ਦੇ ਵਿੱਚ ਪੜਤਾਲ ਕਰਨ ਚ ਅਸਮਰੱਥ ਰਿਹਾ, ਉਹਨੂੰ ਅਸੀਂ ਸਮਾਂ ਹੋਰ ਦੇਵਾਂਗੇ। ਕੋਈ ਗੱਲ ਖੁੱਲ ਕੇ ਕਹਿੰਦੇ ਲੋਕਾਂ ਚ, ਪਬਲਿਕ ਡੋਮੇਨ ਦੇ ਵਿੱਚ ਕੋਈ ਨਾ ਕੋਈ ਕਾਰਨ ਤੇ ਰੱਖਦੇ। ਇਹਨਾਂ ਨੇ ਕੁਛ ਵੀ ਨਹੀਂ ਕੀਤਾ। ਉਹਦਾ ਮਤਲਬ ਇਹ ਨਿਕਲਦਾ ਹੈ ਕਿ ਅਸਲ ਦੇ ਵਿੱਚ ਇਹ ਗੱਲ ਨੂੰ ਠੰਡੀ ਪਾਉਣਾ ਚਾਹੁੰਦੇ ਆ। ਇਹ ਗੱਲ ਠੰਡੀ ਪੈ ਗਈ, ਹੋਰ ਮਹੀਨਾ ਪੈ ਗਿਆ ਜਾਂ ਮਹੀਨਾ ਖੰਡ ਹੋਰ ਅੱਗੇ ਵੱਧ ਗਈ ਗੱਲ, ਉਹਨੇ ਚਿਰ ਨੂੰ ਲੋਕੀ ਭੁੱਲ ਭੁਲਾ ਜਾਣਗੇ, ਕਿਉਂਕਿ ਇੱਥੇ ਵਾਹੀਆਤ ਮੁੱਦੇ ਬਹੁਤ ਆ। ਕੋਈ ਬੀਫ ਦਾ ਛਿੜ ਪੈਣਾ, ਜਦ ਤੱਕ ਕੋਈ ਗਾਂ ਦਾ ਛਿੜ ਪੈਣਾ, ਕੋਈ ਇਸ ਤਰ੍ਹਾਂ ਦੀ ਬਹਿਸ ਛਿੜ ਪੈਣੀ ਆ, ਜਿਹਦੇ ਚ ਇਸ ਤਰ੍ਹਾਂ ਦੇ ਛੋਟੇ ਮੋਟੇ ਮੁੱਦੇ ਰੁਲ ਜਾਣਗੇ। ਉਂਝ ਰੇਤੇ ਦਾ ਤੁਹਾਨੂੰ ਹਾਲ ਦੱਸ ਦਿੰਨਾ, ਇੱਕ ਅਖਬਾਰ ਲਈ ਜਿਹਦੇ ਲਈ ਮੈਂ ਕੰਮ ਕਰਦਾ, ਸਾਡੇ ਅਖਬਾਰ ਨੇ ਇੱਕ ਇਨਵੈਸਟੀਗੇਟ ਰਿਪੋਰਟ ਕੀਤੀ ਸੀ ਗਰਾਊਂਡ ਜ਼ੀਰੋ ਤੋਂ, ਤੇ ਉਹਨਾਂ ਨੇ 2 ਖੱਡਾਂ ਜਾ ਕੇ ਦੇਖੀਆਂ ਸੀ ਰੋਪੜ ਜ਼ਿਲ੍ਹੇ ਚ, ਜਿਹੜੀਆਂ ਸਭ ਤੋਂ ਕਹਿ ਸਕਦੇ ਕਿ ਮਾਲਾ ਮਾਲ ਕਰਨ ਵਾਲੀਆਂ ਖੱਡਾਂ। ਤੇ ਉਹਦੇ ਚ 1 ਮਹੀਨੇ ਬਾਅਦ ਦੀ ਰਿਪੋਰਟ ਸੀ ਕਿ ਜਿਹੜੀ ਤੈਅ ਸੀਮਾ ਸੀ, ਮਤਲਬ ਕਿ ਜਿੰਨੀ ਰੇਤ ਕੱਢਣੀ ਸੀ ਤੈਅ ਸੀ, ਉਹ ਤੋਂ 5 ਗੁਣਾ ਜ਼ਿਆਦਾ ਰੇਤ ਕੱਢ ਵੀ ਲਈ ਗਈ ਸੀ 1 ਮਹੀਨੇ ਦੇ ਅੰਦਰ ਅੰਦਰ। ਸਾਰੇ ਪੰਜਾਬ ਚ ਦੇਖ ਲਓ ਕੀ ਹਾਲ ਹੋਏਗਾ। ਜੀ ਜੀ ਅਗਲੀ ਆਪਣੇ ਕਾਲਰ ਜੁੜੇ ਨੇ ਸੁਰਿੰਦਰ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਮੇਰਾ ਸਵਾਲ ਹੈ, ਜੇ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਦਾ ਜੈਬ ਸਿੰਘ ਸੀ ਵਾਈਸ ਚਾਂਸਲਰ, ਉਹਦੇ ਮੁੰਡੇ ਨੂੰ ਅਰੈਸਟ ਕੀਤਾ ਸੀ, ਪੇਪਰ ਲੀਕ ਕਰਤਾ ਸੀ, ਉਹਦਾ ਕੀ ਬਣਿਆ? ਖਬਰ ਸੁਣੀ ਨਹੀਂ ਉਹਦੇ ਬਾਅਦ। ਜੀ ਮੇਰੇ ਖਿਆਲ ਦੇ ਨਾਲ ਉਹਦੀ ਬੇਲ ਹੋਈ ਨਹੀਂ ਸਰਦਾਰ ਸਾਹਿਬ, ਹਾਲੇ ਲੱਗਦਾ ਬੇਲ ਹੋਈ ਨਹੀਂ। ਜੇ ਹੋਈ ਆ ਤੇ ਫਿਰ ਚੁੱਪ ਚਪੀਤੇ ਹੋਈ ਆ, ਬਹੁਤੀ ਕੋਈ ਖਬਰ ਆਈ ਨਹੀਂ। ਅਰੈਸਟ ਹੋਇਆ ਸੀਗਾ ਉਹ ਪੇਪਰ ਲੀਕ ਦੇ ਮਾਮਲੇ ਚ। ਕੀ ਆ, ਉਹ ਮਾਮਲੇ ਤੇ ਕਈ ਬਣਦੇ ਆ। ਉਹਨੂੰ ਅਲਾਟਮੈਂਟ ਵੀ ਕੀਤੀ ਗਈ ਸੀ, ਛਾਪਾ ਛਪਾਈ ਦੀ ਵੀ, ਜਦਕਿ ਇਹਨਾਂ ਦੇ ਕੋਲ ਆਪਦਾ ਛਾਪਾਖਾਨਾ ਸੀ, ਆਪਦੇ ਕਰਮਚਾਰੀ ਸੀ। ਸੋ ਕਈ ਗਾਂ ਅੱਗੇ ਨਿਕਲਦੇ ਸਨ ਮੁੱਦੇ, ਕਿਉਂਕਿ ਸਾਡੀ ਸਰਕਾਰ, ਇੱਥੋਂ ਦੀ ਜਿਹੜੀ ਨਵੀਂ ਸਰਕਾਰ ਆਈ ਸੀ, ਉਦੋਂ ਹਨੀਮੂਨ ਪੀਰੀਅਡ ਸੀਗੀ ਜਦੋਂ ਇਹ ਗੱਲਾਂ ਚੱਲੀਆਂ। ਉਦੋਂ ਬਾਅਦ ਇਹਨਾਂ ਨੇ ਕੋਈ ਨੋਟਿਸ ਲਿਆ ਨਹੀਂ ਇਸ ਗੱਲ ਦਾ। ਗੱਲਾਂ ਹੋਰ ਵੀ ਬਹੁਤ ਅੱਗੇ ਤੱਕ ਜਾ ਸਕਦੀਆਂ ਸੀ, ਪਰ ਉਹ ਜਿਹੜਾ ਬਿਹਾਰ ਵਾਲਿਆਂ ਨੇ ਮੇਰੇ ਖਿਆਲ ਦੇ ਨਾਲ ਗ੍ਰਿਫਤਾਰੀ ਕੀਤੀ ਸੀ, ਉਹਦੇ ਚ ਮੇਰੇ ਕੋਲ ਬਹੁਤੀ ਅਪਡੇਟ ਨਹੀਂ, ਪਰ ਮੈਨੂੰ ਲੱਗਦਾ ਕਿ ਬੇਲ ਉਹਦੀ ਹਾਲੇ ਹੋਈ ਨਹੀਂ। ਜੇ ਹੋਈ ਹੈ ਤਾਂ ਗੁਪਚੁਪ ਢੰਗ ਦੇ ਨਾਲ ਹੋ ਗਈ ਆ, ਚੁੱਪ ਕਰਕੇ ਬਹਿ ਗਿਆ। ਜੀ ਜਸਵੀਰ ਸਿੰਘ ਜੀ ਐਲਏ ਤੋਂ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ ਗੁਰਸਰੀਆ ਜੀ ਤੇ ਰਾਜਕੁਮਾਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ ਸਵਾਲ ਇਹ ਹੈ, ਆਪਣਾ ਮੋਦੀ ਸਾਹਿਬ ਨੇ ਬੜੇ ਦੇਸ਼ ਗਾਹ ਲਏ ਹੈਗੇ, ਤੇ ਇਹਨਾਂ ਦੇਸ਼ਾਂ 'ਚ ਗਾਹ ਕੇ ਇਹਨਾਂ ਨੇ ਹਿੰਦੁਸਤਾਨ ਲਈ ਕੀ ਖੱਟ ਕੇ ਲਿਆਂਦਾ ਤੇ ਕੀ ਗਵਾਇਆ, ਤੇ ਦੂਸਰਾ ਕੀ ਇਹ ਸੰਭਾਵਨਾ ਬਣ ਸਕਦੀ ਹੈ ਕਿ ਮੋਦੀ ਸਾਹਿਬ ਦਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਆ ਜਾਏ ਘੁੰਮਣ ਵਾਲੇ ਪ੍ਰਧਾਨ ਮੰਤਰੀਆਂ 'ਚ? ਜੀ ਇੱਥੇ ਤੇ ਕਾਰਟੂਨ ਬਣੇ ਪਏ ਆ। ਇੱਕ ਕਾਰਟੂਨਿਸਟ ਨੇ ਕਾਰਟੂਨ ਬਣਾਇਆ ਤੇ ਉਸ ਕਾਰਟੂਨ ਦੇ ਵਿੱਚ ਲਿਖਿਆ ਪ੍ਰਧਾਨ ਮੰਤਰੀ ਹੈ ਜਿਹੜਾ ਵਿਖਾਇਆ ਉਹਨੇ, ਪ੍ਰਧਾਨ ਮੰਤਰੀ ਉਤਰ ਰਿਹਾ ਫਲਾਈਟ ਤੋਂ, ਆਪਦੇ ਸੈਕਟਰੀ ਨੂੰ ਪੁੱਛਦਾ ਪਿਆ ਕਿ ਕਮਾਲ ਦਾ ਇਹ ਦੇਸ਼ ਆ, ਇੱਥੇ ਪ੍ਰਧਾਨ ਮੰਤਰੀ ਅੱਗੋਂ ਮੈਨੂੰ ਰਿਸੀਵ ਕਰਨ ਹੀ ਨਹੀਂ ਆਇਆ। ਤੇ ਉਹ ਕਹਿੰਦਾ ਮਾਲਕੋ ਭੁੱਲ ਗਏ ਤੁਸੀਂ ਭਾਰਤ ਚ ਆ ਗਏ ਹੋ, ਆਪਦੇ ਦੇਸ਼ ਚ ਆ ਗਏ ਤੇ ਤੁਸੀਂ ਪ੍ਰਧਾਨ ਮੰਤਰੀ ਹੋ। ਇਸ ਤਰ੍ਹਾਂ ਦੇ ਕਾਰਟੂਨ ਵੀ ਬਣਦੇ ਪਏ ਆ। ਖੈਰ ਇਹ ਇੱਕ ਵੱਖਰਾ ਵਿਸ਼ਾ
ਕਿ ਇਹਨਾਂ ਦੀਆਂ ਯਾਤਰਾਵਾਂ ਨੂੰ ਲੈ ਕੇ ਹਮੇਸ਼ਾ ਵੱਖੋ ਵੱਖਰੇ ਤੰਜ ਕੱਸੇ ਜਾਂਦੇ ਆ। ਪਰ ਦੇਖੋ ਪ੍ਰਾਪਤੀਆਂ ਵੀ ਹੈਗੀਆਂ ਨੇ। ਅਸਲ ਦੇ ਵਿੱਚ ਕੀ ਆ ਕਿ ਇੱਕ ਸਮਝਣ ਦੀ ਗੱਲ ਆ, ਇਸ ਸਮੇਂ ਉਹ ਜਿਵੇਂ ਇੱਕ ਫਿਲਮ ਦਾ ਡਾਇਲੋਗ ਸੀਗਾ ਨਾ ਕਿ ਮੁੰਬਈ ਕਾ ਕਿੰਗ ਕੌਣ, ਵਿੰਕੂ ਮਾਤਰੇ। ਅਸੀਂ ਛੋਟੇ ਹੁੰਦੇ ਨੇ ਫਿਲਮ ਵੇਖੀ ਸੀਗੀ। ਉਹ ਇੱਥੇ ਹੁਣ ਏਸ਼ੀਆ ਦਾ ਕਿੰਗ ਕੌਣ ਹੈ, ਉਹ ਵੀ ਇੱਕ ਦੌੜ ਆ ਚਾਈਨਾ ਔਰ ਭਾਰਤ ਦੇ ਦਰਮਿਆਨ। ਸੋ ਉਹਦੇ ਲਈ ਲਾਮਬੰਦੀ ਬਹੁਤ ਜ਼ਰੂਰੀ ਆ। ਅਮਰੀਕਾ, ਇਜ਼ਰਾਈਲ ਜਾਂ ਇਹ ਜਿਹੜੇ ਦੇਸ਼ ਆ, ਇਹਨਾਂ ਦੇ ਨਾਲ ਤੁਹਾਨੂੰ ਪਤਾ ਕਿ ਇਹਨਾਂ ਨੇ ਸੱਜਰੇ ਸੱਜਰੇ ਯਰਾਨੇ ਪਾਏ, ਰੂਸ ਨਾਲ ਤੋੜ ਕੇ ਅਮਰੀਕਾ ਵੱਲ, ਫਿਲਿਸਤੀਨ ਨਾਲ ਤੋੜ ਕੇ ਇਜ਼ਰਾਈਲ ਵੱਲ। ਸੋ ਨਵੀਂ ਕੂਟਨੀਤੀ ਦੀ ਸ਼ੁਰੂਆਤ ਆ। ਔਰ ਇਹ ਮੋਦੀ ਸਾਹਿਬ ਦੇ ਦੌਰੇ ਆਪਣੇ ਨਹੀਂ ਹੈ। ਇੱਕ ਚੀਜ਼ ਤੁਹਾਨੂੰ ਸਮਝਣ ਦੀ ਜ਼ਰੂਰਤ ਹੈ, ਮੋਦੀ ਸਾਹਿਬ ਦੇ ਦੌਰੇ ਆ ਜਿਹੜੇ ਉਹ ਆਪਣੇ ਨਹੀਂ ਹੈ। ਇਹਦੇ ਪਿੱਛੇ ਇੱਕ ਬੰਦਾ ਕੰਮ ਕਰਦਾ ਹੋਇਆ ਅਜੀਤ ਡੋਵਾਲ, ਜਿਹਨੇ ਕਿਸੇ ਸਮੇਂ 1984 ਦੇ ਵਿੱਚ ਇੱਥੇ ਦਰਬਾਰ ਸਾਹਿਬ ਦੇ ਅੰਦਰ ਵੀ ਘੁਸਪੈਠ ਕਰ ਲਈ ਸੀਗੀ, ਇਹ ਕਹਿ ਕੇ ਕਿ ਮੈਨੂੰ ਉਧਰੋਂ ISI ਵਾਲਿਆਂ ਨੇ ਭੇਜਿਆ। ਸੋ ਉਹ ਬੰਦਾ ਜਿਹੜਾ ਉਹ ਰੱਖਿਆ ਸਲਾਹਕਾਰ ਆ। ਜਿੰਨੀ ਵੀ ਲਾਮਬੰਦੀ ਹੁੰਦੀ ਆ ਉਹਦੇ ਪਿੱਛੇ ਸਾਰੀ ਦਿਮਾਗ ਦੀ ਭਮੀਰੀ ਉਹਦੀ ਘੁੰਮਦੀ ਆ। ਸੋ ਸਮਝਣ ਦੀ ਜ਼ਰੂਰਤ ਆ। ਆਪਾਂ ਉਦੋਂ ਉੱਥੋਂ ਤੱਕ ਪਹੁੰਚ ਨਹੀਂ ਸਕਦੇ, ਉਦੋਂ ਤੱਕ ਪਹੁੰਚ ਨਹੀਂ ਸਕਦੇ ਜਦੋਂ ਤੱਕ ਇਹ ਦੋਵੇਂ ਜਣੇ ਕੋਈ ਸਲਾਹ ਬਣ ਕੇ ਅਗਲੇ ਦੇਸ਼ ਪਹੁੰਚ ਚੁੱਕੇ ਹੁੰਦੇ ਆ। ਜੀ ਅਗਲੇ ਕਾਲਰ ਨਰਿੰਦਰ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਲੇਟ ਜੁੜਿਆ, ਹੋ ਸਕਦਾ ਮੇਰਾ ਸਵਾਲ ਕਿਸੇ ਨੇ ਪੁੱਛ ਲਿਆ ਹੋਵੇ ਤੇ ਤੁਸੀਂ ਜਵਾਬ ਹੀ ਦੇ ਦਿੱਤਾ ਹੋਵੇ ਜੀ, ਪਰ ਫਿਰ ਵੀ ਪੁੱਛਦਾ ਹੈ ਕਿ ਜਿੱਦਾਂ ਸਾਡੇ ਇੱਥੇ ਬਾਹਰਲੇ ਮੁਲਕਾਂ 'ਚ ਰੌਲਾ ਆ ਰੈਫਰੈਂਡਮ ਦਾ, ਖਾਲਿਸਤਾਨ ਦਾ, ਜੋ ਵੀ ਹੈ, ਤੇ ਆਪਣੇ ਪੰਜਾਬ 'ਚ ਜੇ ਹੈਗਾ ਆ ਤੇ ਪਿੰਡਾਂ 'ਚ ਕਿੰਨਾ ਗਿਆ ਤੇ ਸ਼ਹਿਰਾਂ 'ਚ ਕਿੰਨਾ ਗਿਆ? ਮੇਰਾ ਇਹੀ ਕੁਐਸਚਨ ਹੈ ਜੀ। ਦੇਖੋ ਸਰਦਾਰ ਸਾਹਿਬ, ਇਮਾਨਦਾਰੀ ਨਾਲ ਦੱਸੂਗਾ, ਮੈਂ ਇੱਕ ਪਿੰਡ 'ਚ ਰਹਿਣ ਵਾਲਾ। ਇੱਥੇ ਜੇ ਕਿਸੇ ਨੂੰ ਪੁੱਛ ਲੋਗੇ ਤੇ ਮੇਰੇ ਖਿਆਲ ਦੇ ਨਾਲ ਮੈਂ ਇਕਲੌਤਾ ਹੋਊਗਾ ਜਿਹਨੂੰ ਇਸ ਮੁੱਦੇ ਦਾ ਪਤਾ, ਜਾਂ ਕੋਈ 2-4 ਹੋਰ ਮੇਰੇ ਵਰਗੇ ਹੋਣਗੇ। ਤਾਂ ਦੂਜੇ ਪਿੰਡਾਂ ਦਾ ਮੈਨੂੰ ਪਤਾ ਨਹੀਂ ਹੈ। ਪਰ ਓਵਰਆਲ ਜੇ ਪੰਜਾਬ ਦੀ ਗੱਲ ਕਰੀਏ, ਇੱਥੇ ਕੋਈ ਬਹੁਤਾ ਜ਼ਿਆਦਾ ਇਹਦਾ ਨਾ ਤੇ ਪ੍ਰਚਾਰ ਆ, ਨਾ ਹੀ ਇਸ ਮਾਮਲੇ ਦੇ ਮੁਤਲਕ ਕੋਈ ਸਪਸ਼ਟਤਾ ਹੈ। ਜਿਹਨਾਂ ਨੂੰ ਪਤਾ ਹੈ ਉਹ ਦੁਵਿਧਾ 'ਚ ਨੇ ਕਿ ਕੀ ਇਹ ਕਿਤੋਂ ਪ੍ਰਮਾਣਿਤ ਹੈ, ਕੀ ਇਹ ਕਿਤੋਂ ਪ੍ਰਵਾਨ ਹੋਇਆ ਵਾ, ਕੀ ਇਹ ਇੱਕ ਇਕੱਲਾ ਹਾਲੇ ਪ੍ਰਚਾਰ ਹੈ, ਇੱਕ ਰਾਏ ਬਣਾਈ ਜਾ ਰਹੀ ਹੈ, ਕੀ ਇਹ ਅੱਡ ਖਿੱਤਾ ਮੰਗਿਆ ਜਾ ਰਿਹਾ, ਖੁਦ ਮੁਖਤਿਆਰੀ ਮੰਗੀ ਜਾ ਰਹੀ ਹੈ, ਜਾਂ ਖਾਲਿਸਤਾਨ ਮੰਗਿਆ ਜਾ ਰਿਹਾ। ਯਾਨੀ ਬਹੁਤ ਸਾਰੀ ਅਸਪਸ਼ਟਤਾ ਹੈ। ਜਿਨ੍ਹਾਂ ਨੂੰ ਥੋੜਾ ਬਹੁਤ ਪਤਾ ਹੈ ਇਸ ਮੁੱਦੇ ਦਾ, ਉਹਦੇ 'ਚ ਵੀ ਬਹੁਤ ਸਾਰੀ ਅਸਪਸ਼ਟਤਾ। ਜੇ ਓਵਰਆਲ ਦੇਖੀਏ ਤੇ ਕੋਈ ਬਹੁਤੀ ਜ਼ਿਆਦਾ ਇਸ ਮੁੱਦੇ ਦੀ ਚਰਚਾ ਨਹੀਂ ਹੇਠਲੇ ਪੱਧਰ ਤੇ, ਜਿਹਨੂੰ ਆਪਾਂ ਹੇਠਲਾ ਪੱਧਰ ਕਹਿੰਦੇ ਸਾਡੀਆਂ ਸੱਥਾਂ, ਹੱਟਾਂ, ਵੱਠਾਂ, ਉੱਥੋਂ ਤੱਕ ਇਹ ਚਰਚਾ ਨਹੀਂ ਹੈਗੀ ਹਾਲੇ। ਜੀ ਬਿਲਕੁਲ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਜਿਹੜਾ ਧੰਨਵਾਦ ਕਰਦੇ ਹਾਂ। ਪਰ ਜਾਂਦੇ ਜਾਂਦੇ ਇੱਕ ਕਾਰਟੂਨਿਸਟ ਦੀ ਤੁਸੀਂ ਗੱਲ ਕਰ ਰਹੇ ਸੀ, ਮੈਂ ਦੇਖ ਰਿਹਾ ਸੀ ਜੁਨੈਦ ਤੇ ਮੋਸ਼ੇ ਦਾ ਕਾਰਟੂਨ ਬਣਾਇਆ ਗਿਆ ਸੀਗਾ। ਇੱਕ ਹਿਸਾਬ ਦੇ ਨਾਲ ਦਿਖਾਇਆ ਗਿਆ ਸੀ ਵੀ ਮੋਸ਼ੇ ਨੂੰ ਮਿਲੇ ਨੇ ਜਿਹੜਾ 26/11 ਦਾ ਹਮਲੇ ਦੇ ਵਿੱਚ ਬਚਿਆ ਸੀਗਾ ਇਜ਼ਰਾਈਲ ਦੇ ਵਿੱਚ, ਪਰ ਜੁਨੈਦ ਜਿਹਦਾ ਪਿਛਲੇ ਦਿਨਾਂ ਦੇ ਵਿੱਚ ਇੱਕ ਕਤਲ ਕਰ ਦਿੱਤਾ ਗਿਆ ਸੀ, ਉਸ ਦੇ ਬਾਰੇ ਪ੍ਰਧਾਨ ਮੰਤਰੀ ਨੇ ਸਾਰਨਾ ਲਈ। ਇਸ ਮਾਮਲੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਲੋਕ ਸੋਚਦੇ ਨੇ ਵੀ ਉੱਥੇ ਤਾਂ ਜਾ ਕੇ ਇਜ਼ਰਾਈਲ ਦੇ ਵਿੱਚ ਉਹ ਮੋਸ਼ੇ ਨੂੰ ਮਿਲੇ ਨੇ, ਪਰ ਇੱਥੇ ਜੁਨੈਦ ਵਾਲਿਆਂ ਦੀ ਸਾਰ ਵੀ ਨਾ ਲਈ? ਬਿਲਕੁਲ ਰਾਜਕਰਮਵੀਰ ਸਿੰਘ ਜੀ, ਕਿਉਂ ਪੱਖਪਾਤ ਹੋਣਾ ਚਾਹੀਦਾ? ਉਹ ਦੇਖੋ, ਮੋਸ਼ੇ ਇੱਕ ਮਾਸੂਮ ਸੀ ਜਿਸ ਸਮੇਂ ਉਹਦੇ ਨਾਲ ਟ੍ਰੈਜਡੀ ਵਾਪਰੀ, ਉਹਦਾ ਮਾਂ ਪਿਓ ਮਰ ਗਿਆ, ਹੱਕ ਸੀਗਾ ਉਹਦੇ ਕੋਲ ਗਿਆ, ਬਹੁਤ ਚੰਗੀ ਗੱਲ ਕੀਤੀ ਆ, ਗਿਆ ਉਹਨੂੰ ਅਪਣਾਤ ਦਿੱਤੀ ਆ, ਉਸ ਬੱਚੇ ਨੂੰ ਪਿਆਰ ਦਿੱਤਾ, ਚੰਗੀ ਗੱਲ ਆ। ਪਰ ਦੇਖੋ, ਜਦੋਂ ਇਸ ਤਰ੍ਹਾਂ ਦਾ ਬੱਚਾ ਮਰ ਜਾਂਦਾ, ਨਿਰਦੋਸ਼ ਮਾਰਿਆ ਜਾਂਦਾ, ਸਿਰਫ ਫਿਰਕੂ ਭਾਵਨਾ ਦੇ ਨਾਲ ਮਾਰਿਆ ਜਾਂਦਾ, ਤੇ ਜਿੱਦਾਂ ਹਿੰਦੂ ਕਮਿਊਨਿਟੀ ਉੱਥੇ ਲਾਗੇ ਪਾਸੇ ਵਾਲੀ ਕਮਿਊਨਿਟੀ ਉਹਨਾਂ ਦੇ ਨਾਲ ਖੜਦੀ ਆ, ਸਟੈਂਡ ਕਰਦੀ ਆ, ਹਮਦਰਦੀ ਰੱਖਦੀ ਆ, ਤੇ ਇਹਨਾਂ ਨੂੰ ਵੀ ਖੁੱਲੇ ਰੂਪ 'ਚ ਇਹ ਨਹੀਂ ਇੱਕ ਬਿਆਨ ਦੇ ਦਿੱਤਾ ਪ੍ਰਧਾਨ ਮੰਤਰੀ। ਠੀਕ ਹੈ ਕਿ ਪ੍ਰਧਾਨ ਮੰਤਰੀ ਹਰੇਕ ਮਰਗ ਤੇ ਨਹੀਂ ਜਾ ਸਕਦਾ, ਘੱਟੋ ਘੱਟ ਆਪਣੇ ਪੱਧਰ ਤੇ ਕੋਈ ਅਫਸਰਸ਼ਾਹੀ ਦਾ ਬੰਦਾ ਤੇ ਭੇਜ ਸਕਦਾ, ਨੁਮਾਇੰਦਾ ਤੇ ਭੇਜ ਸਕਦਾ ਪਾਰਟੀ ਦਾ, ਕਿ ਭਾਈ ਅਸੀਂ ਤੁਹਾਡੇ ਨਾਲ ਖੜੇ ਹਾਂ, ਦੇਸ਼ ਤੁਹਾਡੇ ਨਾਲ ਖੜਾ, ਜੋ ਤੁਹਾਡੇ ਨਾਲ ਹੋਇਆ ਉਹ ਮੰਦਭਾਗਾ ਤੇ ਅਸੀਂ ਤੁਹਾਨੂੰ ਇਨਸਾਫ ਦੇਣ ਲਈ ਵਚਨਬੱਧ ਹਾਂ। ਇਸ ਤਰ੍ਹਾਂ ਤੇ ਕੀਤਾ ਜਾ ਸਕਦਾ ਨਾ ਘੱਟੋ ਘੱਟ। ਸੋ ਇਹ ਇੱਕ ਕਾਣੀ ਵੰਡ ਹੈ, ਇਹ ਨਹੀਂ ਹੋਣੀ ਚਾਹੀਦੀ। ਇਹੀ ਗੱਲਾਂ ਨੇ ਨਾ ਜਿਹੜੀਆਂ ਘੱਟ ਗਿਣਤੀਆਂ ਨੂੰ ਥੋੜਾ ਜਿਹਾ ਬੇਭਰੋਸਗੀ ਵਾਲੇ ਪਾਸੇ ਲਿਜਾਂਦੀਆਂ ਨੇ। ਜੀ, ਥੋੜਾ ਨਹੀਂ, ਬਹੁਤੀ ਬੇਭਰੋਸਗੀ ਜਿਹੜੀ ਜੀ ਕਹਿ ਸਕਦੇ ਹਾਂ ਹੁੰਦੀ ਆ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਜਿਹੜੀਆਂ ਖਬਰਾਂ ਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ, ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੇ ਪ੍ਰੋਗਰਾਮ 'ਚ, ਉਦੋਂ ਤੱਕ ਲਈ ਮੈਨੂੰ ਵੀ ਇਜਾਜ਼ਤ ਦਿਓ। ਤੁਹਾਨੂੰ ਸਾਰਿਆਂ ਨੂੰ ਵੀ ਬਹੁਤ ਪਿਆਰ